ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बरजमा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਰਾਜ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच में बहुत शुक्रिया जी। डॉक्टर साहब आज 22 जुलाई 2021 7 सावन नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਕੇ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਲ ਕੇਬਲ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਹਾਨੂੰ ਆਪਾਂ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਨੂੰ ਜੋ ਸਪਾਂਸਰ ਕੀਤਾ ਗਿਆ ਉਹ ਕਿਹਨਾਂ ਵੱਲੋਂ ਕੀਤਾ ਗਿਆ। ਅੱਜ ਦਾ ਜਿਹੜਾ ਪ੍ਰੋਗਰਾਮ ਸੱਚੋ ਸੱਚ ਹੈ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਸ਼ਹਿਰ ਤੋਂ ਸਿੱਖ ਯੂਥ ਆਫ ਅਮਰੀਕਾ ਦੇ ਅਹੁਦੇਦਾਰ ਸਰਦਾਰ ਕੁਲਵੰਤ ਸਿੰਘ ਖਹਿਰਾ ਜੀ ਹੋਰਾਂ ਵੱਲੋਂ ਸਪਾਂਸਰ ਕੀਤਾ ਗਿਆ ਹੈ। ਸੋ ਸਿੱਖ ਯੂਥ ਆਫ ਅਮਰੀਕਾ ਰਾਹੀਂ ਕੈਲੀਫੋਰਨੀਆ ਵਿੱਚ ਸਰਦਾਰ ਕੁਲਵੰਤ ਸਿੰਘ ਅਤੇ ਸਾਥੀ ਸਿੰਘਾਂ ਨੇ ਖਾਲਸਾ ਦੀ ਜਿਹੜੀ ਆਵਾਜ਼ ਹੈ ਉਹ ਹਮੇਸ਼ਾ ਬੁਲੰਦ ਰੱਖੀ ਹੈ ਔਰ ਭਾਰਤੀ ਕੌਂਸੂਲੇਟ ਸਾਹਮਣੇ ਰੋਸ ਵਿਖਾਵਿਆਂ ਤੋਂ ਲੈ ਕੇ ਕਿਸਾਨੀ ਸੰਘਰਸ਼ ਤੱਕ ਇਹਨਾਂ ਹਮੇਸ਼ਾ ਆਪਣਾ ਮੋਢੀ ਰੋਲ ਜਿਹੜਾ ਹੈ ਉਹ ਅਦਾ ਕੀਤਾ ਹੈ। ਸੋ ਕੁਲਵੰਤ ਸਿੰਘ ਹੋਰਾਂ ਵੱਲੋਂ ਮੌਜੂਦਾ ਹਾਲਾਤਾਂ ਵਿੱਚ ਖਾਲਿਸਤਾਨ ਦੀ ਪ੍ਰਾਪਤੀ ਲਈ ਚੱਲ ਰਹੇ ਸੰਘਰਸ਼ ਪ੍ਰਤੀ ਵਚਨਬੱਧਤਾ ਜਿਹੜੀ ਹੈ ਉਹ ਦੁਹਰਾਈ ਗਈ ਹੈ। ਸੋ ਉਹਨਾਂ ਦਾ ਕਹਿਣਾ ਹੈ ਕਿ ਸਿੱਖ ਕੌਮ ਜਿਹੜੀ ਆਵਾਜ਼ ਦਾ ਚੁੱਕਣ ਵਾਲਾ ਜਿਹੜਾ ਮੀਡੀਆ ਅੱਜ ਸਰਕਾਰੀ ਵਿਰੋਧ ਚੱਲ ਰਿਹਾ ਹੈ, ਸੋ ਉਹਨਾਂ ਅਪੀਲ ਕੀਤੀ ਹੈ ਕਿ ਨਿਰਪੱਖਤਾ ਨਾਲ ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰਨ ਵਾਲੇ ਟੀਵੀ 84 ਅਦਾਰੇ ਦੀ ਸਾਨੂੰ ਸਾਰਿਆਂ ਨੂੰ ਮਦਦ ਕਰਨੀ ਚਾਹੀਦੀ ਹੈ ਔਰ ਆਪਣਾ ਜਿਹੜਾ ਦਸਵੰਧ ਕੱਢ ਕੇ ਟੀਵੀ 84 ਅਤੇ ਹੋਰ ਕੌਮੀ ਅਦਾਰਿਆਂ ਦੇ ਹੱਥ ਮਜ਼ਬੂਤ ਕਰੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਤੁਸੀਂ ਸਾਨੂੰ WhatsApp ਵੀ ਕਰ ਸਕਦੇ ਹੋ ਸਾਡੇ ਨੰਬਰ ਤੇ 5166191984। ਸੋ ਵਿਊਅਰਸ, ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ US ਸਟੇਟ ਡਿਪਾਰਟਮੈਂਟ ਨੇ ਆਪਣੀ 2021 ਦੀ ਬਿਜ਼ਨਸ ਰਿਪੋਰਟ ਵਿੱਚ ਮੋਦੀ ਸਰਕਾਰ ਨੂੰ ਕਟਾਰੇ ਵਿੱਚ ਜਿਹੜਾ ਖੜਾ ਕਰ ਦਿੱਤਾ ਹੈ। ਸੋ ਰਿਪੋਰਟ ਅਨੁਸਾਰ ਮੋਦੀ ਸਰਕਾਰ ਦੇ ਪਹਿਲੇ 100 ਦਿਨਾਂ ਵਿੱਚ 2 ਕੰਟਰੋਵਰਸ਼ੀਅਲ ਜਿਹੜੇ ਕਾਨੂੰਨ ਪਾਸ ਕੀਤੇ ਗਏ। ਇਹਨਾਂ ਚੋਂ ਇੱਕ CAA ਕਾਨੂੰਨ ਹੈ ਅਤੇ ਦੂਸਰਾ ਜੰਮੂ ਕਸ਼ਮੀਰ ਚੋਂ ਆਰਟੀਕਲ 370 ਖਤਮ ਕਰਨ ਨਾਲ ਸੰਬੰਧਿਤ ਕਾਨੂੰਨ ਹੈ। ਸੋ ਇਹਨਾਂ ਦੋਨਾਂ ਕਾਨੂੰਨਾਂ ਬਾਰੇ ਆਪਾਂ ਵੇਰਵੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਵੀਰ ਕੁਲਵੰਤ ਸਿੰਘ ਖਹਿਰਾ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਜੀ। ਤੁਸੀਂ ਉਹਨਾਂ ਬਾਰੇ ਔਰ ਉਹਨਾਂ ਦੀ ਸਿੱਖ ਯੂਥ ਆਫ ਅਮਰੀਕਾ ਨਾਲ ਐਸੋਸੀਏਸ਼ਨ ਔਰ ਵੈਸੇ ਵੀ ਸਾਰੇ ਬੇ ਏਰੀਏ 'ਚ ਹੀ ਨਹੀਂ, ਕੈਲੀਫੋਰਨੀਆ ਦੀਆਂ ਸਾਰੀਆਂ ਐਕਟੀਵਿਟੀਜ਼ 'ਚ ਉਹ ਇੱਕ ਸਿਆਣਪ ਭਰਿਆ ਮੋਢੀ ਰੋਲ ਅਦਾ ਕਰਦੇ ਨੇ ਔਰ ਅਸੀਂ ਹਮੇਸ਼ਾ ਹੀ ਜਿਹੜਾ ਉਹਨਾਂ ਦੇ ਉੱਤੇ ਰਿਲਾਈ ਕਰਦੇ। ਕਈ ਵਾਰੀ ਥੋੜੀ ਸੁਸਤੀ ਦਿਖਾਉਂਦੇ ਨੇ ਕਿਉਂਕਿ ਕਾਰੋਬਾਰੀ ਚੈਲੰਜਸ ਵੀ ਹੁੰਦੇ ਨੇ ਔਰ ਕਈ ਵਾਰ ਫੋਨ ਚੁੱਕਣ ਦੇ ਵਿੱਚ ਥੋੜਾ ਜਿਹਾ ਵਕਤ ਲਾ ਦਿੰਦੇ ਨੇ, ਲੇਕਿਨ ਝਿੜਕਾਂ ਖਾ ਕੇ ਮਾਫੀ ਮੰਗ ਕੇ ਫਿਰ ਸਾਨੂੰ ਵੀ ਪਤਾ ਹੈ ਵੀ ਸਾਡਾ ਜਿਹੜਾ ਵੀਲ ਹੈ ਉਸ ਦੇ ਇਹ ਪਹੀਏ ਨੇ ਜਿਹੜੇ ਸਾਡੇ 3-4 ਵੀਰ ਮੋਹਰੀ ਰੋਲ ਅਦਾ ਕਰਦੇ ਨੇ। ਔਰ ਟੀਵੀ 84 ਉਹ ਜ਼ਰੂਰ ਜਦੋਂ ਲਾਸਟ ਵੀ ਗੱਲ ਹੋਈ ਉਹ ਕਹਿੰਦਾ ਵੀ ਹੋਰ ਭਾਵੇਂ ਮੈਂ ਕਿਸੇ ਦਾ ਫੋਨ ਆਨਸਰ ਕਰਾਂ ਨਾ ਕਰਾਂ, ਹੋਰ ਮੈਂ ਕੁਝ ਨਹੀਂ ਸੁਣਦਾ, ਸੱਚੋ ਸੱਚ ਪ੍ਰੋਗਰਾਮ ਮੈਂ ਜ਼ਰੂਰ ਸੁਣ ਲੈਂਦਾ, ਮੈਨੂੰ ਪਤਾ ਲੱਗ ਜਾਂਦਾ ਦੁਨੀਆ 'ਚ ਕੀ ਹੋ ਰਿਹਾ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਪੰਥਕ ਵੀਰ ਸਾਡਾ ਵਡਮੁੱਲਾ ਸਰਮਾਇਆ ਨੇ ਔਰ ਇਸ ਸਾਰੇ ਨੇ ਸਾਡੇ ਉਹਨਾਂ ਵੀਰਾਂ ਨੂੰ ਵੀ ਜਦੋਂ ਤੋਂ ਅਸੀਂ ਇਹ ਸਪਾਂਸਰਸ਼ਿਪ ਪ੍ਰੋਗਰਾਮ ਸ਼ੁਰੂ ਕੀਤੇ ਨੇ, ਜਿਵੇਂ ਅੱਜ ਹੀ ਇੱਕ ਵੀਰ ਰਣਜੀਤ ਸਿੰਘ ਉਹਨਾਂ ਦੀ ਕਾਲ ਆਈ, ਉਹਨਾਂ ਨੇ ਕਿਹਾ ਜੀ ਮੈਂ ਸਪਾਂਸਰ ਕਰਨਾ ਚਾਹੁੰਦਾ ਔਰ ਆਉਣ ਵਾਲੇ ਦਿਨਾਂ 'ਚ ਅਸੀਂ
ਉਹਨਾਂ ਨੂੰ ਰੈਕਗਨਾਈਜ਼ ਵੀ ਕਰਾਂਗੇ। ਸੋ ਮੈਂ ਸਮਝਦਾ ਹਾਂ ਵੀ ਇਹ ਸਾਡੇ ਲਈ ਵੀ ਇੱਕ ਹੌਸਲੇ ਵਾਲੀ ਗੱਲ ਹੈ ਕਿ ਜਦੋਂ ਸਾਨੂੰ ਸਪੋਰਟ ਮਿਲਦੀ ਹੈ ਤੇ ਜ਼ਾਹਰ ਹੈ ਕਿ ਵੀ ਇਸ ਨਾਲ ਸਾਡੀ ਫਾਈਨੈਂਸ਼ੀਅਲ ਵਰੀ ਜਿਹੜੀ ਹੈ ਉਹ ਮੁੱਕਦੀ ਹੈ। ਸੋ ਅਸੀਂ ਇਹ ਦਰਖਾਸਤ ਵੀ ਕਰਾਂਗੇ ਆਪਣੇ ਦੂਸਰੇ ਵੀਰਾਂ ਭੈਣਾਂ ਨੂੰ ਵੀ ਕਿ ਭਾਵੇਂ ਤੁਸੀਂ ਅੱਜ ਕੱਲ੍ਹ ਕ੍ਰਾਈਸਿਸ ਵੀ ਸਾਰੇ ਕੋਵਿਡ-19 ਚੋਂ ਗੁਜ਼ਰੇ ਨੇ, ਕ੍ਰਾਈਸਿਸ ਵੀ ਹੈ, ਪਰ ਤੁਸੀਂ ਜੇ ਇੱਕ ਵਾਰ ਦਿਲ ਖੋਲ ਕੇ ਸਪਾਂਸਰ ਕਰਦੇ ਹੋ ਤੇ 1 ਸਾਲ ਅਸੀਂ ਤੁਹਾਨੂੰ ਫਿਰ ਬਾਦਰ ਨਹੀਂ ਕਰਾਂਗੇ ਕਿਉਂਕਿ ਇਹਦੇ ਨਾਲ ਇਹ ਗੱਡੀ ਤੁਰਦੀ ਰਹੇਗੀ। ਅਮਰੀਕਾ ਭਾਰਤ ਸਬੰਧ, ਹਾਲਾਂਕਿ ਇਸ ਕੋਈ ਸ਼ੱਕ ਨਹੀਂ ਕਿ ਜਦੋਂ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਟੇਕ ਓਵਰ ਕੀਤਾ ਤੇ ਮਿਕਸ ਜਿਹਾ ਰਿਐਕਸ਼ਨ ਸੀ ਬਹੁਤ ਸਾਰੇ ਹਲਕਿਆਂ ਦਾ। ਇੱਕ ਨੂੰ ਇਹ ਸੀ ਕਿ ਵੀ ਜਿਵੇਂ ਟਰੰਪ ਨੇ ਬਿਲਕੁਲ ਅੱਖਾਂ ਬੰਦ ਕੀਤੀਆਂ ਸੀ ਮੋਦੀ ਪ੍ਰਤੀ, ਮੋਦੀ ਨੇ ਵੀ ਉਹਨੂੰ ਆਪਣਾ ਫਰੈਂਡ ਬਣਾਇਆ ਸੀ, ਜੋ ਵੀ ਧੱਕੇਸ਼ਾਹੀ, ਕਿਉਂਕਿ ਟਰੰਪ ਖੁਦ ਇਨਸੈਂਸਿਟਿਵ ਸੀ, ਹਿਊਮਨ ਰਾਈਟਸ ਇਸ਼ੂ ਹੋਏ, ਮੀਡੀਆ ਦੀ ਫਰੀडम ਦੀ ਗੱਲ ਹੋਏ, ਫੇਕ ਨਿਊਜ਼ ਕਹਿ ਕੇ ਉਹ ਤਾਂ ਸਾਰਿਆਂ ਨੂੰ ਛੁਟਿਆਉਂਦਾ ਸੀ। ਔਰ ਉਸ ਪੀਰੀਅਡ ਦੇ ਵਿੱਚ ਹੀ ਅਸੀਂ ਦੇਖਦੇ ਹਾਂ ਕਿ ਅਮਰੀਕਾ ਦੇ ਵਿੱਚ ਵੀ ਸਿਵਲ ਲਿਬਰਟੀਜ਼ ਔਰ ਹਿਊਮਨ ਰਾਈਟਸ ਔਰ ਦੂਸਰੇ ਮੁੱਦਿਆਂ ਦੇ ਉੱਤੇ ਬੜੀ ਸਟਰੋਂਗ ਲੌਬੀ ਖੜੀ ਹੋਈ ਕਿਉਂਕਿ ਇਹ ਅਮਰੀਕਾ ਦੀ ਸਪਿਰਿਟ ਹੈ ਡੈਮੋਕ੍ਰੇਸੀ ਦੀ ਕਿ ਕਿਵੇਂ ਉਹਨਾਂ ਨੇ ਇਸ ਚੈਲੰਜ ਨੂੰ ਲਿਆ। ਔਰ ਇਹੀ ਕਾਰਨ ਸੀ ਕਿ ਅਲਟੀਮੇਟਲੀ ਲੋਕਾਂ ਦੀ ਰਾਏ 4 ਸਾਲ ਬਾਅਦ ਜਦੋਂ ਸੈਕੰਡ ਟਰਮ ਲਈ ਉਹਨਾਂ ਨੇ ਫੇਸ ਕੀਤਾ ਤੇ ਇਹ ਸਾਰੇ ਜਿਹੜੇ ਫੈਕਟਰ ਨੇ ਉਹਨਾਂ ਦੇ ਅਗੇਂਸਟ ਗਏ। ਜ਼ਾਹਰ ਹੈ ਕੋਵਿਡ-19 ਸਭ ਤੋਂ ਵੱਡਾ ਫੈਕਟਰ ਬਣਿਆ ਜਿਹੜੀ ਮਿਸ ਹੈਂਡਲਿੰਗ ਸੀ। ਔਰ ਲੇਕਿਨ ਬਾਈਡਨ ਲਗਭਗ 36 ਸਾਲ ਸੈਨੇਟ ਦੇ ਵਿੱਚ ਰਹੇ ਔਰ ਫੋਰਨ ਰਿਲੇਸ਼ਨਸ ਦੇ ਇਸ਼ੂ ਨੂੰ ਸਮਝਦੇ ਨੇ, ਸੈਨੇਟ ਫੋਰਨ ਰਿਲੇਸ਼ਨਸ ਕਮੇਟੀ ਦੇ ਚੇਅਰਮੈਨ ਵੀ ਰਹੇ ਔਰ ਡੈਮੋਕ੍ਰੇਟਾਂ ਬਾਰੇ ਅਕਸਰ ਹਿਊਮਨ ਰਾਈਟਸ ਲਫ਼ਜ਼ ਵੀ ਉਹਨਾਂ ਦੇ ਨਾਲ ਜੁੜਦਾ ਹੈ। ਹਾਲਾਂਕਿ ਜੇ ਅਸੀਂ ਕੁੱਲ ਮਿਲਾ ਕੇ ਦੇਖੀਏ ਤੇ ਆਮ ਲੋਕਾਂ ਦੀ ਡਿਬੇਟ ਹੀ ਹੁੰਦੀ ਹੈ ਕਿ ਜੀ ਡੈਮੋਕ੍ਰੈਟਸ ਦਾ ਇਹ ਸਟੈਂਡ ਹੈ ਤੇ ਰਿਪਬਲਿਕਨ ਦਾ ਇਹ ਹੈ। ਇਨ ਦਾ ਐਂਡ ਆਫ ਦਾ ਡੇ ਜਦੋਂ ਇਹ ਲਫ਼ਜ਼ ਆ ਜਾਂਦਾ ਹੈ ਕਿ ਇਨ ਦਾ ਇੰਟਰਸਟ ਆਫ ਦਾ ਨੇਸ਼ਨ, ਕਿ ਮੁਲਕ ਦੇ ਇੰਟਰਸਟ ਦੇ ਵਿੱਚ, ਮੁਲਕ ਦੇ ਲਾਭ ਦੇ ਵਿੱਚ ਅਸੀਂ ਇਹ ਫੈਸਲਾ ਲੈ ਰਹੇ ਹਾਂ, ਤਾਂ ਫਿਰ ਡੈਮੋਕ੍ਰੈਟ ਉਹ ਫੈਸਲੇ ਲੈਂਦੇ ਨੇ ਜਿੱਦਾਂ ਲਈ ਉਹ ਰਿਪਬਲਿਕਨਾਂ ਨੂੰ ਕ੍ਰਿਟਿਸਾਈਜ਼ ਕਰ ਰਹੇ ਹੁੰਦੇ ਨੇ ਤੇ ਰਿਪਬਲਿਕਨ ਉਹ ਫੈਸਲੇ ਲੈਂਦੇ ਨੇ ਜਿਹੜੇ ਡੈਮੋਕ੍ਰੈਟ ਜਿਨ੍ਹਾਂ ਨੂੰ ਹਿਊਮਨ ਰਾਈਟਸ ਵਾਇਓਲੇਸ਼ਨਸ ਕਹਿ ਰਹੇ ਹੁੰਦੇ ਨੇ। ਔਰ ਅਸੀਂ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਆਉਣ ਵੇਲੇ ਇੱਕ ਪਾਰਟ ਇਹ ਜ਼ਰੂਰ ਸੀ ਕਿ ਵੀ ਜਿਵੇਂ ਅੱਖਾਂ ਬੰਦ ਕਰਕੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਮੋਦੀ ਨੂੰ ਖੁੱਲੀ ਛੁੱਟੀ ਦਿੱਤੀ ਹੋਈ ਸੀ ਤੇ ਇਹ ਬਾਈਡਨ ਐਡਮਿਨਿਸਟ੍ਰੇਸ਼ਨ ਤੋਂ ਐਕਸਪੈਕਟੇਸ਼ਨ ਸੀ ਕਿ ਬੇਸ਼ੱਕ ਓਪਨਲੀ ਤਾਂ ਉਹ ਕ੍ਰਿਟਿਸਾਈਜ਼ ਨਹੀਂ ਕਰਨਗੇ ਇੰਡੀਆ ਨੂੰ, ਕਿਉਂਕਿ ਇਸ ਸਾਰੇ ਪੀਰੀਅਡ 'ਚ ਜਿਵੇਂ ਅਸੀਂ ਰੋਜ਼ਾਨਾ ਗੱਲ ਕਰਦੇ ਹਾਂ ਕਿ ਜਿਹੜਾ ਦੁਨੀਆ ਦੇ ਵਿੱਚ ਨਵੀਂ ਜਿਹੜੀ ਸਫਬੰਦੀ ਸ਼ੁਰੂ ਹੋਈ ਉਹਦੇ 'ਚ ਅਮਰੀਕਾ ਨੇ ਚੀਨ ਦੇ ਨੂੰ ਜਿਹੜਾ ਉਹ ਆਪਣੇ ਮੁਕਾਬਲ ਮੰਨਿਆ ਜਾਂ ਚੀਨ ਦੀ ਜਿਹੜੀ ਪ੍ਰੋਗਰੈਸ ਹੈ ਅਮਰੀਕਾ ਨੂੰ ਲੱਗਾ ਵੀ ਸਾਡੇ ਮੁਕਾਬਲ ਹੈ। ਔਰ ਉਸ ਖਿੱਤੇ ਦੇ ਵਿੱਚ ਫਿਰ ਭਾਰਤ ਦਾ ਮੋਢਾ ਇਸਤੇਮਾਲ ਕਰਕੇ ਕੁਆਡ ਜਿਹਦੇ 'ਚ ਅਸੀਂ ਦੇਖਦੇ ਹਾਂ, ਇਸ ਦੇ ਉੱਤੇ ਅਸੀਂ ਗੱਲ ਕਰਦੇ ਹਾਂ ਰੋਜ਼ ਹੀ, ਮੈਂ ਵਿਰ ਵਿੱਚ ਨਹੀਂ ਜਾਵਾਂਗਾ। ਔਰ ਕੁਆਡ ਜਿਹੜਾ ਉਹ ਜਿਹਨੂੰ ਰਸ਼ੀਆ ਨੇ ਵੀ ਇਹ ਕਿਹਾ ਕਿ ਦੈਟ ਇਜ਼ ਏਸ਼ੀਅਨ ਨੈਟੋ, ਕਿਉਂਕਿ ਰਸ਼ੀਆ ਹਮੇਸ਼ਾ ਇਸ ਗੱਲ ਨੂੰ ਨਫ਼ਰਤ ਕਰਦਾ ਹੈ ਕਿ ਕਿਵੇਂ ਰਸ਼ੀਆ ਨੂੰ ਘੇਰਨ ਦੇ ਲਈ ਜਿਹੜਾ ਹੈ ਉਹ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨਸ, ਵੈਸਟਰਨ ਯੂਰਪ ਸਾਰਾ ਖੜਾ ਕੀਤਾ ਗਿਆ। ਸੋ ਰਸ਼ੀਆ ਨੇ ਵੀ ਇਸ ਨੂੰ ਹਮੇਸ਼ਾ ਕੰਡੈਮ ਕੀਤਾ ਹੈ ਕਿਉਂਕਿ ਰਸ਼ੀਆ ਔਰ ਚਾਈਨਾ ਕਾਫੀ ਕਰੀਬ ਨੇ। ਔਰ ਇਸ ਕੁਆਡ ਦੇ ਚਲਦਿਆਂ ਜ਼ਾਹਰ ਹੈ ਕਿ ਜੇ ਹੁਣ ਔਰ ਕੁਆਡ ਦੇ ਨਾਲ ਦੂਸਰਾ ਪਾਰਟ ਆ ਗਿਆ, ਜ਼ਾਹਰ ਹੈ ਅਮਰੀਕਾ ਦੀ ਵੱਡੀ ਇੰਡਸਟਰੀ ਵੈਪਨ ਇੰਡਸਟਰੀ, ਔਰ ਭਾਰਤ ਨੇ ਮੋਦੀ ਦੇ ਐਡਮਿਨਿਸਟ੍ਰੇਸ਼ਨ ਦੇ ਵੇਲੇ ਇਹ ਕੀਤਾ ਜੀ ਕਿ ਅਗਲੇ 10 ਸਾਲ ਦੇ ਵਿੱਚ ਅਸੀਂ $100 ਬਿਲੀਅਨ ਦੇ ਵੈਪਨ ਖਰੀਦਾਂਗੇ। ਹੁਣ $100 ਬਿਲੀਅਨ ਦੇ ਵੈਪਨ ਆਲਰੇਡੀ ਅਸੀਂ ਦੇਖ ਰਹੇ ਹਾਂ ਵੀ ਕਿਵੇਂ ਜਿਹੜਾ ਬਿਲੀਅਨਸ ਆਫ ਡਾਲਰਸ ਦੇ ਹਥਿਆਰ ਟਰੰਪ ਈਰਾ ਦੇ ਵਿੱਚ ਵੀ ਮੋਦੀ ਸਰਕਾਰ ਨੇ ਖਰੀਦੇ ਔਰ ਕੁਝ ਜਿਹੜੇ ਨੇ ਉਹ ਪਾਈਪਲਾਈਨ ਦੇ ਵਿੱਚ ਨੇ ਔਰ ਇਹ ਸਾਰਾ ਚੱਲ ਰਿਹਾ। ਔਰ 100 ਬਿਲੀਅਨ ਉਹਨਾਂ ਦਾ ਟਾਰਗੇਟ ਹੈ ਅਗਲੇ ਹੋਰ 6 ਸਾਲ ਦੇ ਵਿੱਚ ਇਹ ਅਮਾਉਂਟ ਕੰਪਲੀਟ ਕਰਨਾ। ਸੋ ਇਸ ਪ੍ਰੈਸ਼ਰ ਦੇ ਚਲਦੇ ਆ ਜਿੱਥੇ ਇੱਕ ਪਾਸੇ ਫਾਈਨੈਂਸ਼ੀਅਲ ਇੰਟਰਸਟ, ਸਟ੍ਰੈਟੇਜਿਕ ਇੰਟਰਸਟ ਔਰ ਇੰਡੀਆ ਨੂੰ ਜਿਵੇਂ ਆਫ ਦਾ ਹੁੱਕ ਕੀਤਾ ਉਹਨਾਂ ਨੇ ਨਿਊਕਲੀਅਰ ਆਬਲੀਗੇਸ਼ਨ ਤੋਂ, ਇਹਦੇ ਬਾਵਜੂਦ ਕਿ ਨਾ ਇੰਡੀਆ ਨੇ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ ਤੇ ਦਸਤਖਤ ਕੀਤੇ ਨੇ, ਨਾ ਕੰਪਰੈਹੈਂਸਿਵ ਨਿਊਕਲੀਅਰ ਟੈਸਟ ਬੈਨ ਟ੍ਰੀਟੀ ਤੇ ਦਸਤਖਤ ਕੀਤੇ ਨੇ। ਔਰ ਇੰਡੀਆ ਦੀ ਕੁਰਬਤ 'ਚ ਜਾਂਦੇ ਆ ਅਮਰੀਕਾ ਨੇ ਜਿਵੇਂ ਪਾਕਿਸਤਾਨ ਨੂੰ ਛਿਟਕ ਕੇ ਪਰੇ ਸੁੱਟਿਆ, ਜਿਹੜਾ ਪਾਕਿਸਤਾਨ ਜਿਹੜਾ ਹੈ ਉਹ ਡਿਪੈਂਡੇਬਲ ਐਲਾਈ ਸੀ ਡਿਊਰਿੰਗ
60s 70s ਈਵਨ ਚੀਨ ਦੇ ਨਾਲ ਦਰਵਾਜ਼ੇ ਵੀ ਪਾਕਿਸਤਾਨ ਨੇ ਖੋਲ੍ਹੇ। ਸੋ ਇਸ ਸਭ ਦੇ ਚਲਦਿਆਂ ਇਹ ਗੱਲ ਇੱਕ ਪਾਸੇ ਮੋਦੀ ਦੀ ਸੈਕੰਡ ਟਰਮ ਉਹਨੇ ਫਸਟ 100 ਡੇਜ਼ ਦੇ ਵਿੱਚ ਕੀ ਕੀਤਾ, ਹਾਲਾਂ ਉਦੋਂ ਫਸਟ 100 ਡੇਜ਼ ਦੇ ਵਿੱਚ ਤਾਂ ਟਰੰਪ ਐਡਮਿਨਿਸਟ੍ਰੇਸ਼ਨ ਹੀ ਸੀ, ਪਰ ਬਾਈਡਨ ਨੇ ਆਪਣੇ ਟੇਕ ਓਵਰ ਕਰਨ ਤੋਂ ਬਾਅਦ ਇਸ ਸਾਰੇ ਪੀਰੀਅਡ ਦੇ ਵਿੱਚ ਇੰਡੀਆ ਪ੍ਰਤੀ ਕੀ ਅਪਰੋਚ ਲਈ ਹੈ, ਅੰਦਰ ਖਾਤੇ ਉਹਨਾਂ ਨੇ ਕਿੰਨਾ ਕੁ ਘੂਰਿਆ ਸਾਨੂੰ ਪਤਾ ਨਹੀਂ, ਪਰ ਅਸੀਂ ਪਬਲਿਕਲੀ ਦੇਖਦੇ ਹਾਂ ਕਿ ਵੀ ਇਹ ਤਾਂ ਜ਼ਰੂਰ ਹੋਇਆ ਕਿ ਪਾਕਿਸਤਾਨ ਪ੍ਰਤੀ ਕੋਈ ਖੁੱਲੀ ਨੈਗੇਟਿਵਿਟੀ ਨਹੀਂ ਆਈ। ਇਸ ਦੇ ਉਲਟ ਜਿਹੜਾ ਉਹਨਾਂ ਨੇ ਇੱਕ ਬੈਲੈਂਸ ਸਟ੍ਰਾਈਕ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਵੀ ਪਤਾ ਸੀ ਕਿ ਜੇ ਤਾਲਿਬਾਨ ਨਾਲ ਗੱਲਬਾਤ ਹੈ ਤਾਂ ਉਹਦੇ ਲਈ ਪਾਕਿਸਤਾਨ ਦੀਆਂ ਸੇਵਾਵਾਂ ਵਰਤੀਆਂ ਗਈਆਂ। ਸੋ ਇਹ ਇੱਕ ਹੈ। ਹਾਲਾਂ ਅਫਗਾਨਿਸਤਾਨ ਨੂੰ ਲੈ ਕੇ ਇਹ ਫਿਕਰ ਜ਼ਰੂਰ ਹੈ ਅਮਰੀਕਾ ਨੂੰ ਔਰ ਇਸ ਦੇ ਲਈ ਪਾਕਿਸਤਾਨ ਤੇ ਬੈਕ ਚੈਨਲ ਪ੍ਰੈਸ਼ਰ ਵੀ ਹੈ ਕਿ ਇਹ ਜਿਹੜਾ ਉੱਥੇ ਕੁਛ ਨਾ ਕੁਛ ਡਾਇਲੋਗ ਇੰਟਰਾ ਅਫਗਾਨ ਔਰ ਦੂਸਰਾ ਇਹ ਰਾਹੀਂ ਹੋਏ ਇਹ ਨਾ ਹੋਏ ਕਿ ਤਾਲਿਬਾਨ ਜਿਹੜਾ ਉਹ ਬਾਈ ਫੋਰਸ ਸਾਰਾ ਰਹਿੰਦਾ ਅਫਗਾਨਿਸਤਾਨ ਅੱਧਿਓਂ ਜ਼ਿਆਦਾ ਤਾਂ ਉਹਨਾਂ ਨੇ ਆਲਰੇਡੀ ਉਹਨਾਂ ਦੇ ਕੋਲ ਹੈ ਉਹ ਲੈ ਲੈਣ। ਹੁਣ ਇਸ ਸਾਰੇ ਦੇ ਚਲਦਿਆਂ ਅਸੀਂ ਥੋੜਾ ਬਹੁਤ ਇਹੀ ਸਮੈਲ ਕਰ ਸਕਦੇ ਹਾਂ ਅਮਰੀਕਨ ਨੀਤੀ ਤੋਂ ਕਿ ਕੀ ਚੱਲ ਰਿਹਾ, ਪਰ ਮੈਨੂੰ ਨਹੀਂ ਲੱਗਦਾ ਕਿ ਕੋਈ ਚੇਂਜ ਜਿਹੜੀ ਹੈ ਇਹਦੇ ਬਾਵਜੂਦ ਕਿ ਡੈਮੋਕ੍ਰੈਟਿਕ ਪਾਰਟੀ ਦੇ ਹੀ ਕਾਂਗਰਸਮੈਨਾਂ ਦੀ ਜਿਹੜੀ ਹੈ ਇਨੀਸ਼ੀਏਟਿਵ ਦੇ ਉੱਤੇ ਜਦੋਂ ਆਰਟੀਕਲ 370 ਅਬੋਲਿਸ਼ ਕੀਤਾ, ਯੂਐਸ ਕਾਂਗਰੈਸ਼ਨਲ ਹੀਅਰਿੰਗ ਹੋਈਆਂ ਜਾਂ ਈਵਨ ਖੁਦ ਜਿਹੜੀ ਵਾਈਸ ਪ੍ਰੈਜ਼ੀਡੈਂਟ ਇਹਦਾ ਇੱਕ ਮਜ਼ਬੂਤ ਸਟੈਂਸ ਹਿਊਮਨ ਰਾਈਟਸ ਦਾ ਰਿਹਾ ਹੈ, ਕਮਲਾ ਹੈਰਿਸ ਦਾ, ਇਸ ਤੋਂ ਇਲਾਵਾ ਵੀ ਜਿਹੜੇ ਨੇ ਪ੍ਰੋਮੀਨੈਂਟਲੀ ਇਹ ਸਾਰੇ ਯੰਗਰ ਡੈਮੋਕ੍ਰੈਟ ਬ੍ਰਿਗੇਡ ਦੇ, ਲੇਕਿਨ ਅਜੇ ਤੱਕ ਅਸੀਂ ਕੋਈ ਵੀ ਕਸ਼ਮੀਰ ਦੇ ਮੁੱਦੇ ਤੇ ਵੀ ਕੋਈ ਪਾਲਿਸੀ ਲਾਈਨ ਨਹੀਂ ਦੇਖੀ। ਹਾਲਾਂ ਇਹ ਇੱਕ ਗੱਲ ਜ਼ਾਹਰ ਹੈ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਲਈ ਇੰਡੀਆ ਟੌਪ ਪ੍ਰਾਇੋਰਟੀ 'ਚ ਹੈ। ਇਹੀ ਕਾਰਨ ਹੈ ਕਿ ਵੀ ਅਮਰੀਕਨ ਫੌਜੀ ਜਨਰਲ ਦੀ ਵਿਜ਼ਿਟ ਹੋਏ, ਉਹਨਾਂ ਦੇ ਸੈਕਟਰੀ ਆਫ ਡਿਫੈਂਸ ਜਿਹੜੇ ਨੇ ਉਹਨਾਂ ਦਾ ਜਾਣਾ, ਔਰ ਹੁਣ ਯੂਐਸ ਸੈਕਟਰੀ ਆਫ ਸਟੇਟ ਐਂਟੋਨੀ ਬਲਿੰਕਨ ਜਿਹੜੇ ਨੇ ਉਹ ਜੁਲਾਈ ਦੇ ਲਾਸਟ ਵੀਕ 'ਚ ਇੰਡੀਆ ਜਾ ਰਹੇ ਨੇ ਔਰ ਇਸ ਨੂੰ ਈਵਨ ਇਵੇਂ ਦੇਖਿਆ ਜਾ ਰਿਹਾ ਕਿਉਂਕਿ ਇਹੀ ਉਹ ਦਿਨ ਨੇ ਜਦੋਂ ਅਫਗਾਨਿਸਤਾਨ ਦਾ ਜਿਹੜਾ ਚੀਫ ਹੈ ਫੌਜ ਦਾ ਲੈਫਟੀਨੈਂਟ ਜਨਰਲ ਵਲੀ ਮੁਹੰਮਦ ਅਹਿਮਦਜ਼ਾਈ ਉਹ ਵੀ ਦਿੱਲੀ ਉਹਨਾਂ ਦਿਨਾਂ 'ਚ ਹੀ ਹੋਣਾ। ਸੋ ਇਹ ਵੀ ਇਸ ਦੇ ਉੱਤੇ ਕਿਆਸ ਰਾਈਆਂ ਨੇ ਕਿ ਵੀ ਇਹ ਵਿਜ਼ਿਟ ਦੀਆਂ ਡੇਟਸ ਇਸ ਤਰੀਕੇ ਨਾਲ ਹੀ ਪਲਾਨ ਕੀਤੀਆਂ ਜਾ ਰਹੀਆਂ ਕਿ ਤਾਂ ਕਿ ਇਹ ਅਫਗਾਨਿਸਤਾਨ ਦਾ ਫੌਜੀ ਚੀਫ ਔਰ ਅਮਰੀਕਾ ਦਾ ਸੈਕਟਰੀ ਆਫ ਸਟੇਟ ਐਂਟੋਨੀ ਬਲਿੰਕਨ ਔਰ ਜ਼ਾਹਰ ਹੈ ਭਾਰਤ ਦੇ ਵਿੱਚ ਹੀ ਦਿੱਲੀ 'ਚ ਇਹਨਾਂ ਨੇ ਹੋਣਾ। ਸੋ ਇਹ ਰਾਦਰ ਇੰਡੀਆ ਦੀ ਇੰਪੋਰਟੈਂਸ ਨੂੰ ਇੱਕ ਸਟੈਪ ਉੱਪਰ ਚੁੱਕਣ ਦਾ, ਜਦੋਂ ਕਿ ਨਜ਼ਰ ਵੀ ਆ ਰਿਹਾ ਵੀ ਅਫਗਾਨਿਸਤਾਨ ਦੀ ਗਰਾਊਂਡ ਰਿਐਲਿਟੀ ਕੀ ਹੈ ਔਰ ਇਸ ਬਾਰੇ ਵੀ ਕਿਹਾ ਜਾ ਰਿਹਾ ਕਿ ਜਿਹੜੀ ਮੀਟਿੰਗ ਹੈ ਇਸ ਦੇ ਵਿੱਚ ਖਾਸ ਤੌਰ ਤੇ ਕੁਆਡ ਸਮਿਟ ਔਰ ਬਾਇਲੇਟਰਲ ਮੀਟਿੰਗ ਜਿਹੜੀਆਂ ਹੋਣਗੀਆਂ, ਇਸ ਦਾ ਮੁੱਦਾ ਤਾਂ ਕੁਆਡ ਸਮਿਟ ਦੇ ਨਾਲ ਹੀ ਜੁੜਿਆ ਹੋਇਆ, ਪਰ ਇੰਡੀਆ ਦਾ ਇਹ ਵੀ ਕਹਿਣਾ ਹੈ ਕਿ ਵੀ ਇਹ ਜਿਹੜਾ ਤਾਲਿਬਾਨ ਐਡਵਾਂਸਿਸ ਨੇ ਜਿਹੜੇ ਯੂਐਸ ਟਰੂਪ ਪੁਲ ਆਊਟ ਤੋਂ ਬਾਅਦ ਇਹ ਵੀ ਇੱਕ ਵਿਸ਼ਾ ਡਿਸਕਸ਼ਨ ਦਾ ਹੋਏਗਾ ਕਿਉਂਕਿ 3 ਦਿਨ ਦੀ ਵਿਜ਼ਿਟ ਹੈ ਅਫਗਾਨਿਸਤਾਨ ਦੇ ਫੌਜੀ ਚੀਫ ਦੀ। ਸੋ ਇਹ ਜ਼ਾਹਰ ਹੈ ਕਿ ਵੀ ਇਹ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਯੂਐਸ ਔਰ ਇੰਡੀਆ ਰਿਲੇਸ਼ਨਸ਼ਿਪ ਦੇ ਵਿੱਚ ਜਿਹੜੀ ਹੈ ਇੰਡੋ ਪੈਸੀਫਿਕ ਸਟ੍ਰੈਟਜੀ, ਇੰਡੀਆ ਇਜ਼ ਐਨ ਅਰੀਨਾ ਆਫ ਇੰਪੋਰਟੈਂਸ particularly given increasing tensions between US and China. ਸੋ ਇਹ ਕੁਆਡ ਫੋਕਸਡ ਹੀ ਹੋਏਗਾ ਔਰ ਇਸ ਦੇ ਨਾਲ ਨਾਲ ਇੰਡੀਆ ਇਹ ਵੀ ਚਾਹੁੰਦਾ ਹੈ ਅਮਰੀਕਾ ਤੋਂ ਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਉਹਨਾਂ ਨੂੰ GSP ਸਟੇਟਸ ਸੀ ਫੇਵਰਡ ਨੇਸ਼ਨ ਵਾਲਾ ਉਹ ਖਤਮ ਕਰ ਦਿੱਤਾ ਸੀ ਕਿ ਉਹਨਾਂ ਨੇ ਕਿਹਾ ਜੀ ਜੇ ਕੁਇਡ ਪ੍ਰੋ ਕਿਉਂ ਨਹੀਂ ਹੈ ਤੁਹਾਡੇ ਵੱਲੋਂ ਨਹੀਂ ਆਂਦਾ, ਅਸੀਂ ਉਹਨੂੰ ਖਤਮ ਕਰ ਰਹੇ ਹਾਂ, ਜਿਹੜਾ ਕਿ ਐਕਸਪੋਰਟਸ ਦੇ ਵਿੱਚ ਫਿਰ ਇੱਕ ਹਾਰਮਫੁਲ ਡਿਸੀਜਨ ਹੈ ਇੰਡੀਆ ਦੇ ਲਈ ਔਰ ਇੰਡੀਆ ਇਹ ਕੋਸ਼ਿਸ਼ ਕਰੇਗਾ ਕਿ ਵੀ ਇਹ ਜਿਹੜਾ GSP ਸਟੇਟਸ ਹੈ ਉਹ ਬਹਾਲ ਕੀਤਾ ਜਾਏ ਔਰ ਇਸ ਤੋਂ ਇਲਾਵਾ ਜਿਹੜੀਆਂ ਨੇ ਦੋਨੋਂ ਸਾਈਡਸ ਇਕਨੋਮਿਕ, ਡਿਫੈਂਸ, ਐਨਰਜੀ ਕੋਆਪਰੇਸ਼ਨ ਤੇ ਕੋਆਪਰੇਸ਼ਨ ਕੋਵਿਡ-19 ਦੇ ਅਗੇਂਸਟ ਜਿਹੜੀ ਹੈ ਇਹ ਇਸ ਦੇ ਵਿੱਚੋਂ ਮਦਦ ਮੰਗ ਰਹੇ ਨੇ ਔਰ US ਨੇ 1 ਬਿਲੀਅਨ ਤੋਂ ਜ਼ਿਆਦਾ ਵੈਕਸੀਨਸ ਬਣਾਉਣ ਦਾ ਇਨੀਸ਼ੀਏਟਿਵ ਹੈਗਾ ਔਰ ਹੁਣ ਤਾਂ ਬਹੁਤ ਸਾਰੀਆਂ ਜਿਹੜੀਆਂ ਜਿਨ੍ਹਾਂ ਨੇ ਵੈਕਸੀਨਸ ਬਣਾਈਆਂ ਨੇ ਉਹ 3rd ਡੋਜ਼ ਦੀ ਗੱਲ ਵੀ ਕਰ ਰਹੀਆਂ ਕਿ ਸੈਕੰਡ ਬੂਸਟਰ ਤੋਂ ਬਾਅਦ 3rd ਦੀ ਵੀ ਲੋੜ ਹੈ ਔਰ ਆਲਮੋਸਟ ਮੈਨੂੰ ਲੱਗਦਾ ਹੈ ਵੀ ਇਹ ਵਰਲਡ ਹੈ ਕਿਉਂਕਿ ਡੈਲਟਾ ਵੇਰੀਐਂਟ ਕਾਫੀ ਐਕਸਪੈਂਡ ਕਰ ਰਿਹਾ ਹੈ, ਇੰਡੀਆ 'ਚ ਵੀ ਹੈ, ਪਾਕਿਸਤਾਨ ਦੇ ਵੀ ਕਰਾਚੀ ਸ਼ਹਿਰ 'ਚੋਂ ਇਸ ਦੀਆਂ ਖਬਰਾਂ ਨੇ ਕਿ ਕਾਫੀ ਤੇਜ਼ੀ ਨਾਲ ਸਪਰੈਡ ਹੋ ਰਿਹਾ ਹੈ, ਉਹਨੂੰ ਜਿਹੜਾ ਡੈਲਟਾ ਵੇਰੀਐਂਟ 4 ਕਿਹਾ ਜਾ ਰਿਹਾ।
ਸੋ ਜ਼ਾਹਰ ਹੈ ਕਿ ਥਰਡ ਡੋਜ਼ ਦੀ ਵੀ ਲੋੜ ਹੈ ਤੇ ਉਹਦੇ ਲਈ ਵੀ ਅਮਰੀਕਾ ਵਾਲੀ ਇਹ ਦੇਖ ਰਹੇ ਨੇ। ਸੋ ਇਹ ਜਿਹੜਾ ਇੱਕ ਪਾਸੇ ਤਾਂ ਇਹ ਹੈ ਕਿ ਕਿਸ ਪਾਸੇ ਨੂੰ ਗੱਲ ਜਾਏਗੀ, ਦੂਸਰੇ ਪਾਸੇ ਅਸੀਂ ਇਹ ਵੀ ਦੇਖਿਆ ਅੱਜ ਜਿਹੜੀ ਤੁਸੀਂ ਮੇਨ ਇਸ ਨੂੰ ਖਬਰ ਬਣਾਇਆ ਕਿ ਇੱਕ, ਕਿਉਂਕਿ ਜਦੋਂ ਅਸੀਂ ਸਟੇਟ ਡਿਪਾਰਟਮੈਂਟ ਰਿਪੋਰਟਸ ਦੀ ਗੱਲ ਕਰਦੇ ਹਾਂ, ਸਟੇਟ ਡਿਪਾਰਟਮੈਂਟ ਜ਼ਾਹਰ ਹੈ ਫੋਰਨ ਅਫੇਅਰਸ ਦੇ ਮਹਿਕਮੇ ਨੂੰ ਇੱਥੇ ਕਹਿੰਦੇ ਨੇ, ਉਹਨਾਂ ਦੇ ਵਿੱਚ ਉਹਨਾਂ ਦੀ ਇੱਕ ਤਾਂ ਰਿਲੀਜੀਅਸ ਫਰੀडम ਦੇ ਥੱਲੇ ਸਟੇਟ ਡਿਪਾਰਟਮੈਂਟ ਦੀ ਰਿਪੋਰਟ ਹੁੰਦੀ ਹੈ, ਇੱਕ ਓਵਰਆਲ ਕੰਟਰੀ ਰਿਪੋਰਟ ਹੁੰਦੀ ਹੈ ਪੂਰੇ ਸਾਲ ਤੇ ਬੇਸਡ ਕਿ ਵੀ ਉਸ ਕੰਟਰੀ ਦੀ ਕੀ ਕਾਰਗੁਜ਼ਾਰੀ ਰਹੀ। ਪਰ ਕਿਉਂਕਿ ਇਹ ਕੈਪੀਟਲਿਸਟ ਦਾ ਮੁਲਕ ਹੈ ਔਰ ਇਹਨਾਂ ਨੇ ਇਹ ਦੇਖਣ ਲਈ ਵੀ ਮੁਲਕ ਦੇ ਬਿਜ਼ਨਸ ਇੰਟਰਸਟ ਕਿੱਥੇ ਕਿਵੇਂ ਨੇ ਕੀ ਨੇ, ਇੱਕ ਇਹ ਰਿਪੋਰਟ ਕੱਢਦੇ ਨੇ, ਉਹਨਾਂ ਨੂੰ ਕਹਿੰਦੇ ਨੇ ਕਿ 2021 ਇਨਵੈਸਟਮੈਂਟ ਕਲਾਈਮੇਟ ਸਟੇਟਮੈਂਟ। ਇਹ ਰਿਪੋਰਟ ਵੀ ਹੈ, ਸਟੇਟਮੈਂਟ ਵੀ ਹੈ ਔਰ ਇਹ ਵੀ ਕੰਟਰੀ ਬੇਸਡ ਹੁੰਦੀ ਹੈ। ਸੋ ਜਿਹੜੀ ਇੰਡੀਆ ਪ੍ਰਤੀ ਹੈ 2021 ਇਨਵੈਸਟਮੈਂਟ ਕਲਾਈਮੇਟ ਸਟੇਟਮੈਂਟ ਇੰਡੀਆ ਰਿਪੋਰਟ, ਜਿਹੜੀ ਉਹਨਾਂ ਨੇ ਅੱਜ ਹੀ ਰਿਲੀਜ਼ ਕੀਤੀ, ਉਸ ਦੇ ਵਿੱਚ ਉਹਨਾਂ ਨੇ ਇਹ, ਕਿਉਂਕਿ ਇਹਦੇ 'ਚ ਤੁਸੀਂ ਦੇਖੋਗੇ ਕਿ ਇਕਨੋਮਿਕ ਸਰਵੇ ਦੀਆਂ ਇੰਟਰਨੈਸ਼ਨਲ ਰਿਪੋਰਟਸ ਹੁੰਦੀਆਂ ਨੇ, ਇੱਕ ਰਿਪੋਰਟ ਹੁੰਦੀ ਹੈ ਕੰਟਰੀ ਆਫ ਈਜ਼ ਟੂ ਡੂ ਬਿਜ਼ਨਸ, ਕਿ ਕਿਹੜੇ ਮੁਲਕ ਦੇ ਵਿੱਚ ਕਿਸ ਕਿਸਮ ਦੀਆਂ ਕੰਡੀਸ਼ਨਸ ਨੇ ਜਿੱਥੇ ਆਸਾਨੀ ਦੇ ਨਾਲ ਜਿਹੜੀ ਹੈ ਉਹ ਬਿਜ਼ਨਸ ਕੀਤੀ ਜਾ ਸਕਦੀ ਹੈ, ਕਿੱਥੇ ਹਰਡਲਸ ਨੇ। ਸੋ ਇੰਡੀਆ ਬੇਸ਼ੱਕ ਨਹਿਰੂ ਈਰਾ ਦੇ ਇੰਸਪੈਕਟਰ ਰਾਜ ਚੋਂ ਨਿਕਲ ਕੇ ਮਨਮੋਹਨ ਸਿੰਘ ਪੀਰੀਅਡ 1992 ਜਦੋਂ ਫਾਈਨੈਂਸ ਮਿਨਿਸਟਰ ਬਣਦਾ ਹੈ, ਜਿਹਨੂੰ ਇਕਨੋਮਿਕਲ ਰਿਫਾਰਮਸ ਕਿਹਾ ਜਾਂਦਾ ਹੈ, ਉਹਦੇ ਥੱਲੇ ਕਾਫੀ ਕੁਛ ਜਿਹੜਾ ਹੈ ਉਹ ਰੈਸਟ੍ਰਿਕਸ਼ਨਸ ਘਟੀਆਂ। ਫਿਰ ਜਦੋਂ ਤੱਕ ਮੋਦੀ ਦੀ ਪਹਿਲੀ ਹਕੂਮਤ ਬਣਦੀ ਹੈ, ਜਿਹੜੀ FDI ਫੋਰਨ ਡਾਇਰੈਕਟ ਇਨਵੈਸਟਮੈਂਟ, ਜਿਹਦਾ ਇਹ ਕ੍ਰਾਈਟੇਰੀਆ ਇੱਕ ਸਟੇਜ ਤੇ ਸੀ ਕਿ 51% ਸ਼ੇਅਰ ਹੋਲਡਰ ਇੰਡੀਅਨ ਹੋਏਗਾ, 49 ਦੂਸਰਾ ਕਰ ਸਕਦਾ, ਉਹਦੇ 'ਚ ਵੀ ਉਹਨਾਂ ਨੇ ਨਾ ਸਿਰਫ FDI ਨੂੰ ਈਜ਼ੀ ਕੀਤਾ ਹੈ, ਸਗੋਂ ਬਹੁਤ ਸਾਰੇ ਜਿਹੜੇ ਫੀਲਡ ਨੇ ਉਹ ਖੋਲ੍ਹੇ ਉਹਨਾਂ ਦੇ ਲਈ ਕਿ ਫੋਰਨ ਇਨਵੈਸਟਮੈਂਟ ਹੋਏ। ਲੇਕਿਨ ਇਹਦੇ ਬਾਵਜੂਦ ਇਸ ਇਨਵੈਸਟਮੈਂਟ ਕਲਾਈਮੇਟ ਸਟੇਟਮੈਂਟ ਰਿਪੋਰਟ ਦਾ ਕਹਿਣਾ ਹੈ US says India remains challenging place to do business, urges to minimize bureaucratic hurdles। ਹੁਣ ਜ਼ਾਹਰ ਹੈ ਕਿ ਉੱਪਰ ਬੇਸ਼ੱਕ ਕਾਨੂੰਨ ਹੋ ਕੇ ਲਾਓ, ਪੈਸਾ ਲਿਆਓ, ਕੋਈ ਇਨਵੈਸਟਮੈਂਟਸ ਤਾਂ ਆਈਆਂ ਨਹੀਂ। ਚਾਈਨਾ 'ਚ ਜਿਹਦੀ $15 ਟ੍ਰਿਲੀਅਨ ਦੀ ਇਕਨੋਮੀ ਹੈ, ਚਾਈਨਾ ਅੱਜ ਵੀ ਇਹਦੇ ਬਾਵਜੂਦ ਟਰੰਪ ਈਰਾ ਦੇ ਵਿੱਚ ਕਿੰਨੀ ਹੇਟਡ ਹੋਈ, ਜਾਂ ਬਾਈਡਨ ਵੀ ਉਹੀ ਪਾਲਿਸੀ ਐਂਟਾਈ ਚਾਈਨਾ ਫੋਲੋ ਕਰ ਰਿਹਾ, ਬਟ ਚਾਈਨਾ ਇਜ਼ ਅਟਰੈਕਟਿੰਗ ਇਨਵੈਸਟਮੈਂਟ, ਕਿਉਂਕਿ ਜਿਹੜਾ ਵਪਾਰੀ ਹੈ ਉਹ ਹਮੇਸ਼ਾ ਉੱਥੇ ਜਾਂਦਾ ਹੈ ਜਿੱਥੇ ਉਹ ਦੇਖਦਾ ਹੈ ਵੀ ਆਸਾਨੀ ਨਾਲ ਉਹ ਕਿੱਥੇ ਆਪਣਾ ਇਨਵੈਸਟ ਕਰ ਸਕਦਾ ਔਰ ਉਹਦੀ ਰਿਟਰਨ ਕੀ ਹੈ। ਹੁਣ ਭਾਰਤ ਦੇ ਵਿੱਚ ਇਹਦੇ ਬਾਵਜੂਦ ਜੋ ਮਰਜ਼ੀ ਜਬਲੀਆਂ ਮਾਰੀ ਜਾਣ, ਵਿਸ਼ਵ ਗੁਰੂ ਔਰ प्रोग्रेसिंग और 2025 तक हम चीन को पीछे छोड़ देंगे, 2050 में अमेरिका को पीछे छोड़ देंगे, पर ना उन्होंने को इंफ्रास्ट्रक्चर है, ना कोई प्रॉपर जड़ा और ब्यूरोक्रेटिक जिन्होंने उत्थे रेड टेप किया जाता है, जी अफसरशाही का रवैया है तो वही है गोरियां दे जमाने वाला। और ये इस रिपोर्ट दे विच पॉइंट आउट किया गया कि ये जड़ा उन्हां दा ब्यूरोक्रेटिक हर्डल्स ने जिन्होंने ब्यूरोक्रेसी का करदे, और नाल दी नाल उन्हां ने ਇਹ ਕਿਹਾ ਵੀ ਇਸੇ ਕਰਕੇ ਇੰਡੀਆ ਰਿਮੇਨਸ ਅ ਚੈਲੰਜਿੰਗ ਪਲੇਸ ਟੂ ਡੂ ਬਿਜ਼ਨਸ, ਅਰਜਿੰਗ ਇਟ ਟੂ ਫੋਸਟਰ ਐਨ ਅਟਰੈਕਟਿਵ ਐਂਡ ਰਿਲਾਇਬਲ ਇਨਵੈਸਟਮੈਂਟ ਕਲਾਈਮੇਟ ਬਾਈ ਰਿਡਿਊਸਿੰਗ ਬੈਰੀਅਰਸ ਟੂ ਇਨਵੈਸਟਮੈਂਟ ਐਂਡ ਮਿਨੀਮਾਈਜ਼ਿੰਗ ਦਾ ਬਿਊਰੋਕ੍ਰੈਟਿਕ ਹਰਡਲਸ, ਕਿ ਇਹਨੂੰ ਘੱਟ ਕਰੋ, ਆਸਾਨ ਬਣਾਓ ਤਾਂ ਕਿ ਕੋਈ ਜਿਹੜਾ ਬਾਹਰਲਾ ਵਪਾਰੀ ਹੈ ਇਨਵੈਸਟ ਕਰ ਸਕੇ। ਔਰ ਨਾਲ ਦੀ ਨਾਲ ਉਹਨਾਂ ਨੇ ਜਿੱਥੇ ਹੁਣ ਜਦੋਂ ਇਹ ਈਵਨ ਬਿਜ਼ਨਸ ਇਨਵੈਸਟਮੈਂਟ ਦੇ ਲਈ ਕੈਸਾ ਕਲਾਈਮੇਟ ਹੈ, ਫਿਰ ਪਾਸਿੰਗ ਰੈਫਰੈਂਸ ਦੇ ਵਿੱਚ ਪੋਲੀਟੀਕਲ ਕਲਾਈਮੇਟ ਦੀ ਗੱਲ ਕਰਦੇ ਨੇ, ਪੋਲੀਟੀਕਲ ਸਪੈਸੀਫਿਕ ਨਹੀਂ ਹੁੰਦਾ, ਉਹ ਕੰਟਰੀ ਰਿਪੋਰਟ 'ਚ ਹੋਏਗਾ ਜਾਂ ਰਿਲੀਜੀਅਸ ਫਰੀडम ਰਿਪੋਰਟ 'ਚ ਹੋਏਗਾ। ਪਰ ਇਹਨਾਂ ਨੇ ਇਹਦੇ 'ਚ ਵੀ ਇਹਦਾ ਮੈਂਸ਼ਨ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਵੀ ਇਟ ਆਲਸੋ ਰੈਫਰ ਟੂ ਦਾ ਰਿਮੂਵਲ ਆਫ ਸਪੈਸ਼ਲ ਕਨਸਟੀਟਿਊਸ਼ਨਲ ਸਟੇਟਸ ਫਰਮ ਦਾ ਸਟੇਟ ਆਫ ਜੰਮੂ ਐਂਡ ਕਸ਼ਮੀਰ ਐਂਡ ਦਾ ਪੈਸੇਜ ਆਫ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ CAA ਔਰ ਆਰਟੀਕਲ 370 ਦੀ ਗੱਲ ਉਹਨਾਂ ਨੇ ਕੀਤੀ। ਉਹਨਾਂ ਨੇ ਕਿਹਾ ਕਿ ਵੀ ਹੁਣ ਇਹ ਪਹਿਲਾਂ ਤਾਂ ਰੁਕਾਵਟਾਂ ਨੇ ਕਿ ਬਿਊਰੋਕ੍ਰੈਟਿਕ ਹਰਡਲਸ ਕੀ ਨੇ। ਨਿਊ ਪ੍ਰੋਟੈਕਸ਼ਨਿਸਟ ਮੇਜਰਸ ਇਨਕਲੂਡਿੰਗ ਇਨਕਰੀਜ਼ਡ ਟੈਰਿਫਸ, procurement rules that limit competitive choices, sanitary and phytosanitary measures not based on science,
and Indian specific standards not aligned with international standards effectively closed off producers from global supply chains and restricted the expansion in bilateral trade. ਹੁਣ ਇਹਦੇ ਚ ਉਹਨਾਂ ਨੇ ਇਹ ਤਾਂ ਨਹੀਂ ਕਿਹਾ ਵੀ ਨਾਟ ਬੇਸਡ ਔਨ ਸਾਇੰਸ ਕੀ ਆ, ਉਹ ਕਹਿੰਦੇ ਹੋਣੇ ਵੀ ਇਹ ਤਾਂ ਗਊ ਮੂਤਰ ਔਰ ਗੋਹਾ ਵੇਚੀ ਜਾਂਦੇ ਨੇ। ਹੁਣ ਉਹਨਾਂ ਦੇ ਨਾਲ ਹੁਣ ਜਿਹੜੀ ਜੇ 30,000 ਕਰੋੜ ਦੀ ਰਿਟਰਨ ਉਹਦੀ ਪਤੰਜਲੀ ਰਾਮਦੇਵ ਦੀ ਉਸ ਫਰਾਡ ਦੀ ਹੈ, ਤੇ ਹੁਣ ਇਹੀ ਮਾਰਕੀਟ ਜਿਹੜੀ ਹੈ ਜੇ ਤੁਸੀਂ ਸਾਇੰਟੀਫਿਕ ਬੇਸਡ, ਕਿਉਂਕਿ ਇੱਥੇ ਘੱਟੋ ਘੱਟ ਜਿਹੜਾ ਵੀ ਪ੍ਰੋਡਕਟ ਹੁੰਦਾ ਉਹ ਲੰਘਿਆ ਹੁੰਦਾ ਉਹ ਸਾਰੀ ਰਿਸਰਚੋਂ ਜਾਂ ਦੂਜੇ ਚੋਂ, ਸੋ ਉਹਨਾਂ ਨੇ ਬਾਕੀਆਂ ਦੀ ਮਾਰਕੀਟ ਖਾ ਲਈ ਹੈ। ਔਰ ਇਸ ਨੂੰ ਵੀ ਉਹਨਾਂ ਨੇ ਕਿਹਾ ਕਿ ਭਾਈ ਵਾਧੂ ਦੀਆਂ ਉਹਨਾਂ ਨੇ ਉੱਤੇ ਜਿਹੜੀਆਂ ਉਹ ਚੁੰਗੀਆਂ ਲਾਈਆਂ ਹੋਈਆਂ ਨੇ ਔਰ ਇਸ ਕਿਸਮ ਦੇ ਰੂਲ ਬਣਾ ਦਿੱਤੇ ਨੇ ਕਿ ਕੰਪੀਟੀਟਿਵ ਚੋਇਸ ਨਹੀਂ ਹੈ, ਉਹਦੇ ਚੋਂ ਰਾਮਦੇਵ ਔਰ ਅੰਬਾਨੀ ਅਡਾਨੀ ਇਹਨਾਂ ਨੂੰ ਉਹਨਾਂ ਨੇ ਅੱਗੇ ਕੀਤਾ ਔਰ ਅਨਸਾਇੰਟੀਫਿਕ ਜਿਹੜੀਆਂ ਚੀਜ਼ਾਂ ਉਹਨਾਂ ਦੀ ਪ੍ਰਮੋਸ਼ਨ ਔਰ ਜਿਹੜੇ ਉਹਨਾਂ ਦੇ ਪ੍ਰੋਡਿਊਸ ਨੇ ਉਹ ਇੰਟਰਨੈਸ਼ਨਲ ਜਿਹੜੇ ਸਟੈਂਡਰਡ ਨੇ ਉਹਦੇ ਬਰਾਬਰ ਨਹੀਂ ਖਲੋਂਦੇ। ਔਰ ਉਹਨਾਂ ਨੇ ਕਿਹਾ ਵੀ ਇਹੀ ਕਾਰਨ ਹੈ ਕਿ ਜਿਹੜੀਆਂ ਗਲੋਬਲ ਸਪਲਾਈ ਚੇਨਸ ਨੇ ਹੁਣ ਈਵਨ ਵਾਲਮਾਰਟ ਔਰ ਦੂਸਰੇ ਵੀ ਜਿਹੜੇ ਪਹਿਲਾਂ ਬੜੀ ਤੇਜ਼ੀ ਨਾਲ ਸਾਰੇ ਬੰਦ ਕਰ ਰਹੇ ਨੇ ਜਾਂ ਉਹਨਾਂ ਨੂੰ ਲੱਗਦਾ ਨਹੀਂ। ਫਿਰ ਉਹਨਾਂ ਨੇ ਇਹਦੇ 'ਚ ਗੱਲ ਕੀਤੀ ਕਿ ਵੀ ਇਹ ਉਹਨਾਂ ਨੇ ਦੋਨੋਂ ਕਾਨੂੰਨ CAA ਲਿਆਂਦਾ, ਆਰਟੀਕਲ 370 ਖਤਮ ਕੀਤਾ ਔਰ ਇਹਦੇ ਤੇ ਇੰਡੀਆ ਨੇ ਕਿਹਾ ਕਿ ਜੀ ਇਟ ਇਜ਼ देयर ਇੰਟਰਨਲ ਮੈਟਰ ਐਂਡ ਨੋ ਫੋਰਨ ਪਾਰਟੀ ਹੈਜ਼ ਐਨੀ ਲੋਕਲ ਸਟੈਂਡ ਆਈ ਔਨ ਇਸ਼ੂਜ਼ ਪਰਟੇਨਿੰਗ ਟੂ ਇੰਡੀਆ ਸੋਵਰਨਿਟੀ। ਕਿ ਵੀ ਉਹਨਾਂ ਨੇ ਇਹ ਕਾਨੂੰਨ ਕਰਕੇ ਉਹਨਾਂ ਨੇ ਜੇ ਕਿਸੇ ਨੇ ਸਵਾਲ ਚੁੱਕਿਆ ਉਹਨਾਂ ਨੇ ਕਿਹਾ ਜੀ ਨਹੀਂ ਇਹ ਸਾਡਾ ਅੰਦਰੂਨੀ ਮਾਮਲਾ ਹੈ, ਤੁਸੀਂ ਭਾਰਤ ਦੀ ਜਿਹੜੀ ਸੋਵਰਨਿਟੀ ਆ ਉਹਨੂੰ ਚੈਲੰਜ ਨਹੀਂ ਕਰ ਸਕਦੇ। ਫਿਰ ਉਹਨਾਂ ਨੇ ਈਵਨ ਪੋਲਾਈਟ ਲੈਂਗੁਏਜ ਕਿ ਕੋਵਿਡ-19 ਨੂੰ ਵੀ ਕਿਵੇਂ ਮਿਸਹੈਂਡਲ ਕੀਤਾ ਬੀਜੇਪੀ ਸਰਕਾਰ ਨੇ, ਕਿ ਬੀਜੇਪੀ ਲੈਡ ਗਵਰਨਮੈਂਟ ਹੈਜ਼ ਫੇਸਡ ਸਮ ਕ੍ਰਿਟਿਸਿਜ਼ਮ ਫॉर ਇਟਸ ਰਿਸਪੌਂਸ ਟੂ ਰੀਸੈਂਟ ਸਰਜ ਇਨ ਕੋਵਿਡ-19 ਕੇਸਿਸ। ਹੁਣ ਇਸ ਸਾਰੇ ਦੇ ਚੱਲਦੇ ਆ ਜਿਹੜੀ ਇੱਕ ਪਾਰਟ ਜਿਹਨੇ ਮੇਰਾ ਧਿਆਨ ਖਿੱਚਿਆ ਜੀ, ਅਸੀਂ ਦੇਖਦੇ ਹਾਂ ਵੀ ਕਿਵੇਂ ਅਮਰੀਕਨ ਇੰਟਰਸਟ ਅਲਟੀਮੇਟਲੀ ਕਾਰਪੋਰੇਟ ਇੰਟਰਸਟ ਨੇ। ਹਾਲਾਂ ਕਿਸਾਨ ਲਹਿਰ ਔਰ ਅੱਜ ਪਹਿਲਾ ਦਿਨ ਸੀ, ਉਹਨਾਂ ਨੇ ਕਿਸਾਨ ਪਾਰਲੀਮੈਂਟ ਲਾਈ, ਜੰਤਰ ਮੰਤਰ ਰੋਡ ਦੇ ਉੱਤੇ ਜਾ ਕੇ 200 ਦੇ ਕਰੀਬ ਕਿਸਾਨ ਜਿਹੜੇ ਨੇ ਬੱਸਾਂ ਦੇ ਵਿੱਚ ਗਏ, ਉਹਨੂੰ ਮੀਡੀਆ ਕਵਰੇਜ ਵੀ ਮਿਲੀ ਔਰ 200 ਰੋਜ਼ ਜਾਇਆ ਕਰਨਗੇ। ਘੇਰਨੀ ਤਾਂ ਪਾਰਲੀਮੈਂਟ ਸੀ ਪਰ ਬਿਠਾ ਲਿਆ ਉਹਨਾਂ ਨੇ ਜੰਤਰ ਮੰਤਰ ਤੇ, ਪਰ ਚਲੋ ਘੱਟੋ ਘੱਟ ਫੋਕਸ ਤਾਂ ਹੈ ਗੱਲ ਦਾ। ਹੁਣ ਅਸੀਂ ਦੇਖਿਆ ਵੀ ਇਸ ਪੀਰੀਅਡ 'ਚ ਅਮਰੀਕਨ ਸੈਨੇਟਰਸ ਨੇ ਜਾਂ ਕੁਝ ਕਾਂਗਰਸਮੈਨਾਂ ਨੇ, ਕੁਝ ਹੋਰ ਪੋਲੀਟੀਕਲ ਲੋਕਾਂ ਨੇ, ਇੱਕ ਦੋ ਗਵਰਨਰਸ ਦੇ ਵੀ ਆਏ ਬਿਆਨ ਕਿ ਜੀ, ਪਰ ਉਦੋਂ ਵੀ ਜਦੋਂ ਇਹ ਹੋ ਰਿਹਾ ਸੀ ਕਿ ਜੀ ਦੇਖੋ ਅਮਰੀਕਾ, ਮੈਂ ਕਿਹਾ ਜੀ ਕਦੇ ਵੀ ਅਮਰੀਕਾ ਜਿਹੜਾ ਕਾਰਪੋਰੇਟ ਮਾਡਲ ਹੈ, ਅੰਬਾਨੀ ਅਡਾਨੀ ਪਤੰਜਲੀ ਕਾਰਪੋਰੇਟ ਮਾਡਲ ਹੈ, ਇਹ ਇਹਨਾਂ ਦਾ ਹੀ ਮਾਡਲ ਹੈ ਜਿਹੜਾ ਫੋਲੋ ਕਰ ਰਹੇ ਨੇ। ਔਰ ਇਹ ਕਦੇ ਵੀ, ਮੈਂ ਕਿਹਾ ਤੁਸੀਂ ਉਹਨਾਂ ਸਾਰਿਆਂ ਦੀਆਂ ਸਟੇਟਮੈਂਟਸ ਦੇਖੋ, ਕਿਸੇ ਨੇ ਇਹ ਨਹੀਂ ਕਿਹਾ ਹੈ ਵੀ ਖੇਤੀ ਕਾਨੂੰਨ ਵਾਪਸ ਹੋਣੇ ਚਾਹੀਦੇ ਨੇ ਜਾਂ ਇਹ ਜਿਹੜੇ ਹੈ ਉਹ ਇਕੁਆਲਿਟੀ ਬੇਸਡ ਨਹੀਂ ਹੈਗੇ ਜਾਂ ਐਗਰੀਕਲਚਰ ਸੈਕਟਰ ਨੂੰ ਯੂਸਰਪ ਕਰ ਰਹੇ। ਮੈਂ ਕਿਹਾ ਇਹ ਤਾਂ ਮਾਡਲ ਹੀ ਇਹਨਾਂ ਦਾ ਹੈ। ਔਰ ਨਤੀਜੇ ਦੇ ਤੌਰ ਤੇ ਜਿੰਨੇ ਤੁਸੀਂ ਬਿਆਨ ਦੇਖੋਗੇ, ਉਹਨਾਂ ਨੇ ਜੋ ਹਰਿਆਣੇ ਦੇ ਵਿੱਚ ਕਿਸਾਨਾਂ ਨਾਲ ਹੋਇਆ, ਲਾਠੀ ਚਾਰਜ ਹੋਇਆ, ਵਾਟਰ ਕੈਨਨਸ ਯੂਜ਼ ਕੀਤੀਆਂ ਗਈਆਂ, ਰੁਕਾਵਟਾਂ ਕਿੱਲਾਂ ਲਾਈਆਂ, ਉਹਨੂੰ ਕ੍ਰਿਟਿਸਾਈਜ਼ ਕੀਤਾ ਕਿ ਵੀ ਡੈਮੋਕ੍ਰੇਸੀ 'ਚ ਪੀਸਫੁਲ ਰਾਈਟ ਹੈ ਜਿਹੜਾ ਇਕੱਠੇ ਹੋਣ ਦਾ, ਲੇਕਿਨ ਔਰ ਇਹਦੇ 'ਚੋਂ ਰਿਪੋਰਟ ਤੋਂ ਜ਼ਾਹਰ ਹੈ ਰਾਦਰ ਇਹ ਜਿਹੜੀ ਐਗਰੀਕਲਚਰ ਇਹਨੂੰ ਰਿਫਾਰਮ ਕਹਿ ਕੇ ਇਹਦੀ ਤਾਰੀਫ ਕੀਤੀ ਹੈ ਇਸ ਰਿਪੋਰਟ ਦੇ ਵਿੱਚ, ਨੋਟਿੰਗ ਦੈਟ ਇੰਡੀਅਨ ਗਵਰਨਮੈਂਟ ਕੰਟੀਨਿਊਡ ਟੂ ਐਕਟਿਵਲੀ ਕੋਰਟ ਫੋਰਨ ਇਨਵੈਸਟਮੈਂਟ, ਕਿ ਵੀ ਇੰਡੀਅਨ ਗਵਰਨਮੈਂਟ ਫੋਰਨ ਇਨਵੈਸਟਮੈਂਟ ਲੈਣ ਦੇ ਲਈ ਯਤਨਸ਼ੀਲ ਹੈ। ਰਿਪੋਰਟ ਸੈਡ ਦੈਟ ਇਨ ਦਾ ਵੇਕ ਆਫ ਕੋਵਿਡ-19 ਇੰਡੀਆ enacted ambitious structural economic reforms including new labor codes and landmark agriculture sector reforms that should help attract private and foreign direct investment। ਇਹਦਾ ਮਤਲਬ ਹੈ ਕਿ ਉਹਨਾਂ ਨੇ ਹੁਣ ਇਸ ਪੀਰੀਅਡ 'ਚ ਕੋਵਿਡ 'ਚ ਉਹਨਾਂ ਨੇ ਐਗਰੀਕਲਚਰ ਲਾਅ ਬਣਾਏ, ਨਾਲ ਦੀ ਨਾਲ ਜਿਹੜਾ ਲੇਬਰ ਕੋਡ ਔਰ ਨਿਊ ਪਾਲਿਸੀ ਲੇਬਰ ਦੀ, ਤਾਂ ਉਹਨਾਂ ਨੂੰ ਹੜਤਾਲ ਦਾ ਹੱਕ ਨਹੀਂ ਹੈ, ਉਹਦੀ ਬੜੀ ਤਾਰੀਫ ਕਰ ਰਹੇ ਨੇ ਜੀ। ਇਹ ਜਿਹੜਾ ਉਹਨਾਂ ਨੇ ਨਿਊ ਲੇਬਰ ਕੋਡ ਬਣਾਏ ਨੇ ਔਰ ਲੈਂਡਮਾਰਕ ਐਗਰੀਕਲਚਰ ਸੈਕਟਰ ਰਿਫਾਰਮ, ਇਹ ਲੈਂਡਮਾਰਕ ਕਿਹਾ ਇਹਨੂੰ ਕਿ ਬਹੁਤ ਵੱਡਾ ਕੰਮ ਕਰ ਦਿੱਤਾ ਹੈ। ਔਰ ਉਹਨਾਂ ਨੇ ਕਿਹਾ ਜੀ ਇਹਦੇ ਨਾਲ ਪ੍ਰਾਈਵੇਟ ਔਰ ਫੋਰਨ ਜਿਹੜੀ ਹੈ ਡਾਇਰੈਕਟ ਇਨਵੈਸਟਮੈਂਟ ਆਏਗੀ। ਸੋ ਇਹ ਕੁਝ ਚੀਜ਼ਾਂ ਸਾਨੂੰ ਲਾਗਿਓਂ ਸਮਝਣ ਦੀ ਲੋੜ ਹੁੰਦੀ ਹੈ। ਬਹੁਤ ਵਾਰੀ ਅਸੀਂ ਜੋ ਇੱਕ ਅੱਧਾ ਕਿਸੇ ਦੀ ਦੇਖ ਕੇ ਸਟੇਟਮੈਂਟ ਉਛਲਣ ਲੱਗ ਜਾਂਦੇ ਨੇ ਜੀ, ਇਹ ਕਹਿਤਾ ਉਹ ਕਹਿਤਾ। ਹੁਣ ਇਸ ਰਿਪੋਰਟ ਤੋਂ ਇੱਕ ਦਿਨ ਪਹਿਲਾਂ ਜਿਹੜੀ ਕਾਂਗਰੈਸ਼ਨਲ ਇੱਕ ਇਹਨਾਂ ਦੀ ਇਹ ਰਿਸਰਚ ਸਕਾਲਰ ਤਿਆਰ ਕਰਦੇ ਨੇ, ਆਫੀਸ਼ੀਅਲ ਤਾਂ ਨਹੀਂ ਹੁੰਦੀ ਰਿਪੋਰਟ, ਪਰ ਇਹਨੂੰ ਇੰਡੀਪੈਂਡੈਂਟ ਕਾਂਗਰੈਸ਼ਨਲ ਰਿਸਰਚ ਸਰਵਿਸ ਕਹਿੰਦੇ ਨੇ,
उस रिपोर्ट तो ये ਜ਼ਾਹਰ हो गया ਸੀ कि बाइडन एडमिनिस्ट्रेशन ਜਿਹੜਾ ਉਹ ਪਰਲੇ ਪਾਸੇ ਦੇਖੇਗਾ, ਮੁੱਦਾ ਹਿਊਮਨ ਰਾਈਟਸ ਦਾ ਹੋਏ, ਕਸ਼ਮੀਰ ਦਾ ਹੋਏ, ਕਿਸਾਨਾਂ ਦੇ ਮੁੱਦੇ ਤੇ ਤਾਂ ਉਹਨਾਂ ਨੇ ਤਾਰੀਫ ਕੀਤੀ ਹੈ। ਇੱਕ ਪਾਸੇ ਗਟੈਰੇਜ ਖੜਾ ਕੀਤਾ ਹੈ ਕਿ ਜੀ ਫਸਟ 100 ਡੇਜ਼ 'ਚ ਮੋਦੀ ਨੇ ਇਹ ਕੰਟਰੋਵਰਸ਼ੀਅਲ ਸੀਏ ਔਰ ਆਰਟੀਕਲ 370 ਖਤਮ ਕਰਨ ਵਾਲੇ ਕਾਨੂੰਨ ਕੀਤੇ, ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਲੇਬਰ ਕੋਡ ਔਰ ਦੂਸਰਾ ਇਹ ਬੜਾ ਲੈਂਡਮਾਰਕ ਐਗਰੀਕਲਚਰ ਰਿਫਾਰਮ। ਹੁਣ ਇਹ ਜਿਹੜੀ ਰਿਪੋਰਟ ਸੀ ਜਿਸ ਨੂੰ ਇੰਡੀਪੈਂਡੈਂਟ ਕਾਂਗਰੈਸ਼ਨਲ ਰਿਸਰਚ ਸਰਵਿਸ ਨੇ ਤਿਆਰ ਕੀਤਾ, ਉਹਦੇ 'ਚ ਸੀ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਐਕਸਪੈਕਟਡ to continue expansion of bilateral partnership with India due to China factor। और उन्होंने कहा कि भी ये वही पॉलिसी रहेगी क्योंकि चाइना फैक्टर विचाले है। और many speculate that administration would pay more attention to India's domestic developments including on human rights, but considered broad policies unlikely to challenge due to perceived overarching need to counterbalance China, said the latest report on India-US relationship released by independent congressional researchers। उन्होंने कहा जी हालां ये स्पैकुलेशन है कि ह्यूमन राइट्स के मुद्दे के उत्ते जां डोमैसटिक जो इंडिया का चल रहा है उहदे ते अमरीका जिहड़ा है वो प्रैशर बनाए, पर एग्जिस्टिंग चाइना फैक्टर के चलदिआं इवें ही रहेगा। उन्होंने कहा कि भी ये बायलैटरल पार्टनरशिप जिहड़ी इंडिया दे नाल है, चाइना का ग्रोइंग इकनॉमिक और मिलिटरी पावर उहदे चलदिआं ਉਹ ਜਿਹੜਾ ਇੰਡੀਆ ਨੂੰ ਕੋਈ ਹਾਰਮ ਨਹੀਂ ਹੋਣ ਦੇਣਗੇ। ਔਰ ਇਹ ਜਿਹੜਾ ਹਿਊਮਨ ਰਾਈਟ ਪ੍ਰੈਸ਼ਰ ਪ੍ਰੈਡਿਕਟੇਬਲ ਹੈ ਬਟ ਇਨਕਨਸੀਕੁਐਂਸ਼ੀਅਲ, ਇਹ ਲਫ਼ਜ਼ ਇਸੇ ਰਿਪੋਰਟ ਦੇ ਨੇ, ਮੈਂ ਬਹੁਤੇ ਅੱਗੇ ਨਹੀਂ ਜਾਵਾਂਗਾ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਭਾਵੇਂ ਕਿਉਂਕਿ ਇੰਡੀਆ ਨੇ ਕੁਆਡ ਦੇ ਵਿੱਚ ਹੈਪੀਲੀ ਫਰੰਟ ਰੋਲ ਲਿਆ, ਮੈਨੀ ਐਨਾਲਿਸਟ ਲਾਰਡ ਐਂਡ ਐਕਸਪੈਕਟਡ US ਰਿਟਰਨ ਟੂ ਮਲਟੀਲੈਟਰਲਿਜ਼ਮ, especially given India's recently warmer sentiments towards Quad initiative, and were eager to see the extent to which administration would commit resources prioritizing Indo-Pacific region in its foreign policy, said the report, authored by several South Asia experts led by Alan Condes। So कुल मिला के जिहड़ी इस दा लुबे लबाब है जिहड़ा सानू समझ आना चाहिए कि इन्हां तिलां च तेल नहीं है जे असीं एक्सपैक्ट करिए कि जो उत्थे हो रहा है। असीं अगले सैगमेंट च गल करांगे कि भाई हुण तां उन्हां ने मीडिया नूं भी सिद्धा हत्थ पा लिया, दैनिक भास्कर वर्गे अखबारां नूं, और उस तो पहलां असीं ये देखिआ भी किवें जिहड़ा स्पाईवेयर इजराइल दा उस दी जद किन्ने लोग 300 तो ज़्यादा तां इंडिया दे विच जिहड़ा जुडिशरी मीडिया धार्मिक लोग और ईवन हुण ये भी आ रहा भी जिहड़े ईवन इन्हां दे भी अपने अंबानी अडानी वो भी डांट टैग कीते हुए ने उन्हां दे उत्ते भी। सो कुल मिला के अपनी लड़ाई आज़ादी दी होए, अपने हक्कां दी होए, सानू खुद ही लड़नी पैगी हर थां ते। इन द एंड लोग लाशां गिणदे रहणगे, ये ताकतां डॉलर गिणनगे। बिल्कुल डॉक्टर साहब, बहुत बहुत शुक्रिया। सो इत्थे लेने ब्रेक। व्यूअर्स तो सानू इसी तरह ही बने रहना, मिलते हैं छोटे ਜਿਹੇ वक्फे के बाद। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਸੰਸਾਰ ਭਰ ਦੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ, ਤੁਸੀਂ ਜਲਦੀ ਅੱਜ ਹੀ ਆਪਣੇ ਪੰਜਾਬ ਦੇ ਲਈ ਦ ਨਾਨ ਗਵਰਨਮੈਂਟਲ ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ ਰਜਿਸਟਰ ਕਰਵਾਓ। 15 ਅਗਸਤ 2021 15 ਅਗਸਤ 2021 ਨੂੰ ਇਹ ਵੋਟਾਂ ਇੰਗਲੈਂਡ ਤੋਂ ਸਟਾਰਟ ਹੋਣਗੀਆਂ। ਪਹਿਲੀ ਪੋਲਿੰਗ ਸੈਂਟਰ, ਪਹਿਲੀ ਵੋਟ ਇੰਗਲੈਂਡ ਤੋਂ ਹੋਗੀ।
ਜਲਦੀ ਵੋਟਾਂ ਰਜਿਸਟਰ ਕਰਵਾਓ। ਥੈਂਕ ਯੂ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬ ਟੇਲ ਨੂੰ ਕਾਲ ਕਰੋ। ਬਾਬ ਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬ ਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਵਾਦਾਂ ਵਿੱਚ ਘਿਰੀ ਹੋਈ ਐਂਡ ਹਰ ਫਰੰਟ ਤੋਂ ਫੇਲ ਹੋਈ ਮੋਦੀ ਸਰਕਾਰ ਹੁਣ ਰਹਿੰਦ ਖੂੰਹਦ ਆਜ਼ਾਦ ਮੀਡੀਆ ਦੀ ਆਵਾਜ਼ ਕੁਚਲਣ ਤੇ ਜਿਹੜੀ ਉਹ ਆ ਗਈ ਹੈ। ਸੋ ਦੈਨਿਕ ਭਾਸਕਰ ਮੀਡੀਆ ਗਰੁੱਪ ਸਮੇਤ ਹੋਰ ਵੀ ਅਦਾਰਿਆਂ ਤੇ ਇਨਕਮ ਟੈਕਸ ਵੱਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ ਅਤੇ ਮੀਡੀਆ ਨਾਲ ਸੰਬੰਧਿਤ ਲੋਕਾਂ ਨੂੰ ਹਰਾਸ ਕੀਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਕਸਰ ਇੱਕ ਰਿਬਾਈ ਜੂਸ਼ ਜਿਹਦੀ ਕੋਟ ਨਾਜ਼ੀਆਂ ਦੀ ਸਟੇਟ ਦੇ ਹਵਾਲੇ ਨਾਲ ਦਿੱਤੀ ਜਾਂਦੀ ਹੈ ਕਿ ਉਹਨੇ ਕਿਹਾ ਸੀ ਕਿ ਵੀ ਉਹ ਨਾਜ਼ੀ ਸਟੇਟ ਵਾਲੇ ਇੱਕ ਕੈਥੋਲਿਕ ਦੇ ਪਿੱਛੇ ਆਏ, ਮੈਂ ਚੁੱਪ ਰਿਹਾ ਕਿਉਂਕਿ ਮੈਂ ਕੈਥੋਲਿਕ ਨਹੀਂ ਸੀ। ਫਿਰ ਉਹ ਇੱਕ ਕਮਿਊਨਿਸਟ ਦੇ ਪਿੱਛੇ ਆਏ, ਮੈਂ ਚੁੱਪ ਰਿਹਾ ਕਿਉਂਕਿ ਮੈਂ ਕਮਿਊਨਿਸਟ ਨਹੀਂ ਸੀ। ਫਿਰ ਨਾਜ਼ੀ ਸਟੇਟ ਨੇ ਸਿਵਲ ਲਿਬਰਟੇਰੀਅਨ ਨੂੰ ਟਾਰਗੇਟ ਕੀਤਾ, ਮੈਂ ਚੁੱਪ ਰਿਹਾ ਕਿ ਮੈਂ ਉਹ ਨਹੀਂ ਸੀ। ਫਿਰ ਉਹ ਯਹੂਦੀਆਂ ਦੇ ਪਿੱਛੇ ਆਏ ਤੇ ਮੈਂ ਚੁੱਪ ਰਿਹਾ ਕਿਉਂਕਿ ਮੈਂ ਯਹੂਦੀ ਨਹੀਂ ਸੀ। then they came after me and nobody was left to speak for me। ਫਿਰ ਉਹ ਮੇਰੇ ਪਿੱਛੇ ਆਏ, ਮੈਂ ਪਿੱਛੇ ਮੁੜ ਕੇ ਦੇਖਿਆ। ਸੋ ਇਹ ਹਮੇਸ਼ਾ ਜਿਹੜੀ ਫਾਸ਼ੀਵਾਦੀ ਫਾਸ਼ਿਸਟ ਸਟੇਟਸ ਹੁੰਦੀਆਂ ਨੇ, ਅਥੋਰੀਟੇਰੀਅਨ, ਡਿਕਟੇਟੋਰੀਅਲ, ਉਹ ਇਵੇਂ ਹੀ ਕਰਦੇ ਨੇ ਕਿ ਪਹਿਲਾਂ ਜਿਹੜਾ ਹੈ ਉਹ ਇੱਕ ਇੱਕ ਨੂੰ ਟਾਰਗੇਟ ਕਰਨਾ ਸ਼ੁਰੂ ਕਰਦੇ ਨੇ। ਜੇ ਤਾਂ ਲੋਕਾਂ ਦੇ ਵਿੱਚ ਇਹ ਦਮਖਮ ਹੋਏ ਕਿ ਭਾਈ ਕਿਸੇ ਨਾਲ ਵੀ ਹੋਇਆ ਧੱਕਾ, ਮੇਰੇ ਨਾਲ ਹੋਇਆ ਧੱਕਾ। ਔਰ ਜਦੋਂ ਮਾਰਟਨ ਲੂਥਰ ਕਿੰਗ ਜਿਹੜਾ ਬਹੁਤ ਵੱਡਾ ਕਾਲਿਆਂ ਦਾ ਲੀਡਰ ਹੋਇਆ, ਉਹਦੇ ਲਫ਼ਜ਼ ਮੈਂ ਦੁਹਰਾਉਂਦਾ ਅਕਸਰ, ਤੇ ਇਸ 'ਚ ਇੱਕ ਬਹੁਤ ਵੱਡੀ ਫਿਲਾਸਫੀ ਹੈ ਜਦੋਂ ਉਹਨੇ ਕਿਹਾ ਕਿ ਇਨਜਸਟਿਸ ਐਨੀਵੇਅਰ ਇਜ਼ ਦਾ ਥ੍ਰੈਟ ਟੂ ਜਸਟਿਸ ਐਵਰੀਵੇਅਰ। ਬਿਲਕੁਲ, ਕਿਤੇ ਵੀ ਅਨਿਆਂ ਹੁੰਦਾ ਹੈ, ਧੱਕਾ ਹੁੰਦਾ ਹੈ, ਤੁਹਾਨੂੰ ਅਦਲ ਨੂੰ ਡਿਨਾਈ, ਉਹ ਸੂਨਰ ਔਰ ਲੇਟਰ ਤੁਹਾਡੇ ਤੱਕ ਪਹੁੰਚੇਗਾ। ਜੇ ਤੁਸੀਂ ਕਿਸੇ ਕੋਨੇ 'ਚ ਬੈਠੇ ਹੋ, ਕਿਤੇ ਬੈਠੇ ਹੋ, ਤੁਹਾਨੂੰ ਲੱਗਦਾ ਵੀ ਕਿਸੇ ਥਾਂ ਤੇ ਧੱਕਾ ਹੋ ਰਿਹਾ ਤੇ ਇਨਸਾਫ ਲੈਣ ਦੇ ਲਈ ਖਲੋਵੋ, ਸਾਥ ਦਿਓ, ਆਪਣੀ ਆਵਾਜ਼ ਨਾਲ ਆਵਾਜ਼ ਮਿਲਾਓ। ਕਿਉਂਕਿ ਜਦੋਂ ਇੱਕ ਵਾਰ ਜਿਹੜਾ ਜ਼ੁਲਮ ਕਰਨ ਵਾਲਾ ਹੈ ਉਹਨੂੰ ਲੱਗਦਾ ਹੈ, ਜਿਹਨੂੰ ਇਹ ਕਹਿੰਦੇ ਨੇ ਕਿ ਹੀ ਗॉट ਅਵੇ ਵਿਦ ਇਟ, ਕਿ ਵੀ ਉਹਨੇ ਕੀਤਾ, ਉਹਨੂੰ ਉਹਦਾ ਜਵਾਬਦੇਹ ਨਹੀਂ ਬਣਾਇਆ ਗਿਆ, ਫਿਰ ਉਹ ਰੁਕਦਾ ਨਹੀਂ ਹੈ, ਉਹ ਜਿਹੜਾ ਹੈ ਤੁਰਦਾ ਜਾਂਦਾ। ਔਰ ਇਹੀ ਹਾਲ ਜੇ ਅਸੀਂ ਨਾਜ਼ੀ ਜਰਮਨੀ ਜਾਂ ਫਾਸ਼ਿਸਟ ਇਟਲੀ ਮੁਸੋਲਿਨੀ ਦੇ ਥੱਲੇ ਉਹ ਕਿਵੇਂ ਵੱਧਦੇ ਚਲੇ ਗਏ, ਉਹਨਾਂ ਨੇ ਕਿਵੇਂ ਚੈਂਬਰਲੇਨ ਨਾਲ ਕੰਪਰੋਮਾਈਜ਼ ਤੋੜੇ, ਕਿਵੇਂ ਉਹਨਾਂ ਨੇ ਟੇਕ ਓਵਰ ਕਰਨਾ ਸ਼ੁਰੂ ਕੀਤਾ। ਇੱਕ ਟੈਰੀਟਰੀ ਪੋਲੈਂਡ ਲਿਆ, ਉਹਨਾਂ ਨੇ ਕਿਹਾ ਜੀ ਚਲੋ ਕੋਈ ਨਹੀਂ ਹੈ, ਫਰਾਂਸ ਫਿਰ ਆ ਵੜੇ, ਐਂ ਜਦੋਂ ਫਿਰ ਸਿਰ ਤੇ ਆ ਧਮਕੇ ਫਿਰ ਹੋਇਆ ਜੀ ਚੁੱਕੋ ਚੁੱਕੋ ਚੁੱਕੋ। ਹੁਣ ਮੋਦੀ ਦਾ RSS ਦਾ ਸਟਾਈਲ ਜਦੋਂ ਵਿਦਨ ਦਾ ਕੰਟਰੀ ਮਾਈਨੋਰਟੀਜ਼ ਦੇ ਨਾਲ ਜਿਹੜਾ ਜ਼ੁਲਮ ਦੀ ਸ਼ੁਰੂਆਤ ਉਹਨਾਂ ਦੀ ਬਾਬਰੀ ਮਸਜਿਦ ਦਾ ਢਾਣਾ, ਔਰ ਫਿਰ ਹੌਲੀ 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 ਨਫ਼ਰਤ ਦਾ ਪ੍ਰਚਾਰ, ਦਰਬਾਰ ਸਾਹਿਬ ਤੇ ਫੌਜੀ ਹਮਲਾ ਕਰਨ ਲਈ ਇੰਦਰਾ ਗਾਂਧੀ ਨੂੰ ਜਿਹੜਾ ਹੈ ਪਾਰਲੀਮੈਂਟ 'ਚ ਖਲੋ ਕੇ ਵੰਗਾਰਨਾ BJP ਦਾ, ਔਰ ਵਾਜਪਾਈ ਦੀ ਅਗਵਾਈ 'ਚ ਦਿੱਲੀ 'ਚ ਜਿਹੜੇ ਨੇ ਜਲੂਸ ਕੱਢਣੇ ਕਿ ਫੌਜ ਭੇਜੋ, ਉਹ ਸਾਰੇ ਪਾਰਟ ਸੀ। ਜਦੋਂ ਸਿੱਖਾਂ ਦੇ ਉੱਤੇ ਜ਼ਬਰ ਜ਼ੁਲਮ ਹੋ ਰਿਹਾ ਸੀ, ਬਾਕੀ ਸਾਰੇ ਚੁੱਪ ਸੀ। ਜਦੋਂ ਈਵਨ ਕਾਨੂੰਨ ਵੀ ਟਾਡਾ ਵਰਗੇ ਕਾਨੂੰਨ ਬਣੇ ਔਰ ਪਾਰਲੀਮੈਂਟ ਦੇ ਵਿੱਚ ਪਹਿਲਾਂ ਆਪੋਜੀਸ਼ਨ ਖਲੋਤੇ, ਜਦੋਂ ਉਹਨਾਂ ਨੇ ਕਿਹਾ ਜੀ ਨਹੀਂ ਇਟਸ ਓਨਲੀ ਫਾਰ ਪੰਜਾਬ, ਚੁੱਪ ਕਰਕੇ ਬੈਠ ਗਏ ਕਿ ਭਾਈ ਚਲੋ ਇਹ ਸਿੱਖਾਂ ਨੂੰ ਸਬਕ ਸਿਖਾਉਣਾ ਬੜਾ ਜ਼ਰੂਰੀ ਹੈ। ਕਿਉਂਕਿ ਕਲੈਕਟਿਵ ਲੋਕਾਂ ਦੀ ਇਹ ਬਣਾ ਦਿੱਤੀ ਗਈ ਸੀ ਇਸ ਕਿਸਮ ਦੀ ਉਹਨਾਂ ਦੀ ਤਰਬੀਅਤ ਕਿ ਨਹੀਂ 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 ਇਹ ਸਿੱਖ ਬੜੇ ਭੂਤਰੇ ਹੋਏ ਨੇ, ਇਹਨਾਂ ਨੂੰ ਲੱਗਦਾ ਜੀ ਇਹਨਾਂ ਨੇ ਆਜ਼ਾਦੀ ਲੈ ਕੇ ਦਿੱਤੀ ਹੈ, ਇਹਨਾਂ ਨੂੰ ਲੱਗਦਾ ਹੈ ਕਿ ਜੀ ਇਹ ਅੰਨਦਾਤਾ ਜਾਂ ਦੂਜਿਆਂ ਨੇ, ਇਹ ਦੂਜੇ ਨੇ, ਇਹਨਾਂ ਨੂੰ ਸਬਕ ਸਿਖਾਇਆ ਜਾਣਾ ਚਾਹੀਦਾ। ਔਰ ਫਿਰ ਸਿੱਖਾਂ ਨੇ ਆਪਣੀ ਲੜਾਈ ਇਕੱਲੀ ਲੜੀ ਔਰ ਅਜੇ ਵੀ ਲੜ ਰਹੇ ਨੇ। ਕਿਉਂਕਿ ਜੇ ਬਾਕੀ ਉਸ ਵੇਲੇ ਇੰਦਰਾ ਗਾਂਧੀ ਐਮਰਜੈਂਸੀ ਤੋੜਨ ਤੇ ਇਸ ਲਈ ਮਜਬੂਰ ਹੋਈ, ਭਾਵੇਂ ਬਾਕੀ ਸਾਰਾ ਦੇਸ਼ ਜਿਹੜਾ ਮੁਲਕ ਉਹ ਪ੍ਰੋਸਟੇਟ ਹੋ ਗਿਆ ਸੀ, ਉਹਦੇ ਸਾਹਮਣੇ ਲੰਮਾ ਪਿਆ ਹੋਇਆ ਸੀ, ਸਿੱਖ ਖਲੋਤੇ ਲਗਭਗ 21 ਮਹੀਨੇ ਜੇ ਐਮਰਜੈਂਸੀ ਚੱਲਦੀ ਹੈ ਤੇ ਮੋਰਚਾ ਵੀ ਚੱਲਿਆ
ਐਮਰਜੈਂਸੀ ਦੇ ਖਿਲਾਫ 40,000 45 ਦੇ ਕਰੀਬ ਹਜ਼ਾਰ ਸਿੱਖਾਂ ਨੇ ਗ੍ਰਿਫਤਾਰੀਆਂ ਦਿੱਤੀਆਂ। ਅੱਛਾ ਪਰ ਸਭ ਤੋਂ ਵੱਡੀ ਗੱਲ ਸੀ ਕਿ ਚੈਲੰਜ ਆਇਆ ਔਰ ਹੌਲੀ ਬਾਕੀਆਂ ਨੇ ਵੀ ਆਵਾਜ਼ ਫੜਨੀ ਸ਼ੁਰੂ ਕੀਤੀ, ਇੰਟਰਨੈਸ਼ਨਲੀ ਆਪੋਜੀਸ਼ਨ ਹੋਈ ਔਰ ਉਹ ਐਮਰਜੈਂਸੀ ਖਤਮ ਹੋਈ। ਇਹ ਵੱਖਰੀ ਗੱਲ ਹੈ ਕਿ ਉਸੇ ਦੀ ਕੀਮਤ ਫਿਰ ਸਿੱਖਾਂ ਨੂੰ ਅਦਾ ਕਰਨੀ ਪਈ ਜੂਨ 84 'ਚ, ਕਿਉਂਕਿ ਇੰਦਰਾ ਗਾਂਧੀ ਰਿਵੈਂਜ ਦੇ ਥੱਲੇ ਵੀ ਔਰ ਜੋ ਵੀ ਡਿਜ਼ਾਈਨ ਸੋਵੀਅਤ ਯੂਨੀਅਨ KGB ਜਾਂ ਭਾਰਤ ਦੀ IB ਨੇ ਬਣਾਇਆ ਕਿ ਭਾਈ ਇਹੀ ਹੈ ਜਿਹੜੀ ਡਾਈਸੈਂਟਿੰਗ ਆਵਾਜ਼ ਹੈ ਔਰ ਬਾਕੀ ਤਾਂ ਸਾਰੇ ਜਿਹੜੇ ਨੇ ਮੁਰਦੇ ਵਾਂਗ ਹੋ ਗਏ ਸੀ। ਹੁਣ ਫਿਰ ਅਸੀਂ ਜੇ ਮੋਦੀ ਪੀਰੀਅਡ ਦੀ ਗੱਲ ਕਰੀਏ, ਬੇਸ਼ੱਕ ਜਦੋਂ ਜੰਮੂ ਕਸ਼ਮੀਰ ਦਾ ਰੁਤਬਾ ਖਤਮ ਕੀਤਾ ਜਾਂਦਾ ਹੈ ਸਿੱਖ ਖਲੋਂਦੇ ਨੇ, ਹਾਲਾਂਕਿ ਇਹੀ ਕੇਜਰੀਵਾਲ ਜਾਂ ਇਹੀ ਦੂਸਰੀਆਂ ਪਾਰਟੀਆਂ, ਉਹਨਾਂ 'ਚ ਬਾਦਲ ਦਲ ਵੀ ਸ਼ਾਮਲ ਹੈ, ਉਹਨਾਂ ਨੇ ਇਹ ਹਮਾਇਤ ਜਦੋਂ ਫਿਰ ਦਿੱਲੀ ਦਾ ਆਪਣਾ ਸਟੇਟਸ ਵੀ ਜਿਹੜਾ ਹੈ ਯੂਨੀਅਨ ਟੈਰੀਟਰੀ ਦਾ ਵੀ ਘਟਾਤਾ ਤੇ ਕੇਜਰੀਵਾਲ ਨੂੰ ਫਿਰ ਦੂਸਰਿਆਂ ਨੇ ਯਾਦ ਕਰਾਇਆ ਕਿ ਜਦੋਂ ਜੰਮੂ ਕਸ਼ਮੀਰ ਦਾ ਸੂਬੇ ਦਾ ਸਟੇਟਸ ਵੀ ਖਤਮ ਕੀਤਾ ਜਾ ਰਿਹਾ ਸੀ ਉਦੋਂ ਤੂੰ ਹਮਾਇਤ ਕਰਨ ਵਾਲਿਆਂ ਸੀ। ਹੁਣ ਅਸੀਂ ਦੇਖਦੇ ਹਾਂ ਵੀ ਹੌਲੀ ਕਿਵੇਂ ਈਵਨ ਇਹੀ ਨਹੀਂ ਕਿ ਵੀ ਸਿੱਖ ਜਾਂ ਮੁਸਲਮਾਨ ਜਾਂ ਈਸਾਈ ਜਾਂ ਕਸ਼ਮੀਰੀ ਜਾਂ ਈਵਨ ਦਲਿਤ ਹੀ ਟਾਰਗੇਟ ਤੇ ਰਹਿ ਗਏ ਨੇ। ਹੁਣ ਉਹ ਸਾਰੇ ਲੋਕ ਵੀ ਜਿਹੜੇ ਮੇਨ ਸਟ੍ਰੀਮ ਹਿੰਦੂ ਮਜ਼ਹਬ ਚੋਂ ਨੇ, ਲੇਕਿਨ ਉਹ ਮੋਦੀ ਦੀਆਂ ਨੀਤੀਆਂ ਦੀ ਜਾਂ ਉਸ ਦੀਆਂ ਪਾਲਿਸੀਜ਼ ਦੀ ਮੁਖਾਲਫਤ ਕਰਦੇ ਨੇ ਔਰ ਖਾਸ ਤੌਰ ਤੇ ਕੋਵਿਡ-19 ਦੀ ਮਿਸਹੈਂਡਲਿੰਗ, ਲੱਖਾਂ ਲਾਸ਼ਾਂ ਗੰਗਾ ਦੇ ਕੰਢੇ ਤੋਂ ਲੈ ਕੇ 4 ਚਫੇਰੇ ਔਰ ਸਰਕਾਰ ਤਾਂ ਹੁਣ ਇਸ ਹੱਦ ਤੱਕ ਪਹੁੰਚ ਗਈ ਹੈ ਜਿਹਨੂੰ ਅਸੀਂ ਹਿਊਮਨ ਹਿਸਟਰੀ ਦਾ ਸਭ ਤੋਂ ਵੱਡਾ ਝੂਠ ਕਿਹਾ ਕਿ ਕੋਈ ਵੀ ਆਕਸੀਜਨ ਨਾਲ ਨਹੀਂ ਮਰਿਆ। ਔਰ ਅੱਜ ਇੱਕ ਜਰਨਲਿਸਟ ਇਸ ਦੇ ਉੱਤੇ ਸੈਟਰ ਕਰ ਰਹੀ ਸੀ, ਉਹਨੇ ਕਿਹਾ ਕਿ ਜੀ ਮੀਡੀਆ ਨੂੰ ਡੈਮੋਕ੍ਰੇਸੀ ਦੀ, ਜਮਹੂਰੀਅਤ ਦੀ ਆਕਸੀਜਨ ਕਿਹਾ ਜਾਂਦਾ ਹੈ ਔਰ ਉਸ ਆਕਸੀਜਨ ਨੇ ਘੱਟੋ ਘੱਟ ਸੁਸਾਇਟੀ ਦੀ ਕੌਨਸ਼ੀਅਸ ਨੂੰ ਵੀ ਅਲਾਈਵ ਰੱਖਿਆ ਹੁੰਦਾ ਹੈ। ਹੁਣ ਇਹਨਾਂ ਨੇ ਫਾਈਨਲ ਹੱਥ ਜਿਹੜਾ ਹੈ ਉਹ ਮੀਡੀਆ ਨੂੰ ਪਾਇਆ ਔਰ ਉਹ ਤਾਂ ਕਹਿੰਦੇ ਵੈਸੇ ਹੀ ਡਿਨਾਇਲ 'ਚ ਨੇ ਕਿ ਜਿਹੜੀ ਆਕਸੀਜਨ ਦੀ ਤਾਂ ਕਮੀ ਕੋਈ ਨਹੀਂ। ਕਹਿੰਦੇ ਜਦੋਂ ਲੱਖਾਂ ਲੋਕ ਮਰ ਗਏ ਨੇ ਆਕਸੀਜਨ ਦੀ ਜਿਹੜੀ ਹਕੂਮਤ ਇਸ ਹੱਦ ਤੱਕ ਝੂਠ ਬੋਲ ਸਕਦੀ ਹੈ, 40-45 ਲੱਖ ਬੰਦਾ ਮਰਦਾ ਹੈ ਤੇ ਉਹ 2-3 ਲੱਖ ਦੀ ਫਿਗਰ ਨੂੰ ਕ੍ਰਾਸ ਨਹੀਂ ਕਰਦੇ ਹੈ, ਇਹ ਮੰਨਣ ਤੋਂ ਹੀ ਇਨਕਾਰੀ ਨੇ ਕਿ ਭਾਈ ਉੱਥੇ ਕੋਈ ਵੀ ਮਰੀਜ਼ ਉਹਨਾਂ ਦੀ ਮਿਨਿਸਟਰ ਆਫ ਸਟੇਟ ਹੈਲਥ ਦੀ ਪਾਰਲੀਮੈਂਟ ਦੇ ਵਿੱਚ ਕਹਿ ਰਹੀ ਹੈ ਕਿ ਨਾਟ ਏ ਸਿੰਗਲ ਇੰਡੀਵਿਜੂਅਲ ਡਾਈ ਡਿਊ ਟੂ ਲੈਕ ਆਫ ਆਕਸੀਜਨ। ਹੁਣ ਜੇ ਇਸ ਹੱਦ ਤੱਕ ਜਾ ਸਕਦੇ ਨੇ, ਲੇਕਿਨ ਇਹਦੇ ਬਾਵਜੂਦ ਅਸੀਂ ਸੈਲੂਟ ਕਰਦੇ ਹਾਂ ਉੱਥੇ ਇੰਡੀਵਿਜੂਅਲ ਪੱਤਰਕਾਰ ਤਾਂ ਹੈ ਹੀ ਨੇ ਜਿਹੜੇ ਉਸ ਨੂੰ ਲਗਾਤਾਰਤਾ ਨਾਲ ਚੈਲੰਜ ਕਰਦੇ ਨੇ, 1-2 ਚੈਨਲ ਵੀ ਬਚੇ ਹੋਏ ਨੇ, ਲੇਕਿਨ ਇੰਨਾ ਵੱਡਾ ਹਿੰਦੀ ਅਖਬਾਰਾਂ ਦਾ ਨੈਟਵਰਕ, ਇਹ ਤਾਂ ਮੈਨੂੰ ਪਤਾ ਹੈ ਕਿਉਂਕਿ ਪੰਜਾਬ ਦੇ ਵਿੱਚ ਵੀ ਇਹਨਾਂ ਨੇ ਬੜੀ ਤੇਜ਼ੀ ਨਾਲ ਪ੍ਰਸਾਰ ਕੀਤਾ ਹੈ। ਦੈਨਿਕ ਭਾਸਕਰ ਜਿਹੜਾ ਨਿਊਜ਼ ਗਰੁੱਪ ਹੈ ਔਰ ਅੱਜ ਜਦੋਂ ਇਹ ਖਬਰ ਇਸ ਵੇਲੇ ਸਾਰੇ ਪਾਸੇ ਡਿਸਕਸ ਹੋ ਰਹੀ ਹੈ ਔਰ ਦੈਨਿਕ ਭਾਸਕਰ ਮੀਅਰ ਇੱਕ ਅਖਬਾਰ ਨਹੀਂ ਹੈ, ਇਹਦੀ ਸਭ ਤੋਂ ਜ਼ਿਆਦਾ ਸਰਕੂਲੇਸ਼ਨ ਹੈ। ਇਹਨਾਂ ਦੇ ਆਲਮੋਸਟ 30 ਪ੍ਰੈਮਿਸਿਸ ਨੇ ਡਿਫਰੈਂਟ ਲੈਂਗੁਏਜਸ ਦੇ ਵਿੱਚ। ਮੇਨ ਤਾਂ ਦੈਨਿਕ ਭਾਸਕਰ ਜਿਵੇਂ ਨਾਂ ਹੀ ਦੱਸਦਾ ਹੈ ਹਿੰਦੀ ਦਾ ਅਖਬਾਰ ਹੈ, UP ਬੇਸਡ ਹੈ, ਪਰ ਇਹਨਾਂ ਦੇ ਪ੍ਰੈਮਿਸਿਸ ਜਿਹੜੇ ਨੇ ਉਹ ਦਿੱਲੀ, ਭੋਪਾਲ, ਇੰਦੌਰ ਮੱਧ ਪ੍ਰਦੇਸ਼ ਦੇ ਵਿੱਚ, ਜੈਪੁਰ ਰਾਜਸਥਾਨ ਦੇ ਵਿੱਚ, ਅਹਿਮਦਾਬਾਦ ਗੁਜਰਾਤ ਦੇ ਵਿੱਚ, ਮੁੰਬਈ ਮਹਾਰਾਸ਼ਟਰ ਦੇ ਵਿੱਚ ਤੇ ਹੋਰ ਲੋਕੇਸ਼ਨਸ ਨੇ। 30 ਪ੍ਰੈਮਿਸਿਸ 30 ਉਹਨਾਂ ਦੇ ਐਸੇ ਅੱਡ-ਅੱਡ ਥਾਵਾਂ ਨੇ ਜਿੱਥੋਂ ਕਿ ਉਹਦੇ ਲੋਕਲ ਵਰਜ਼ਨ ਵੀ ਛਪਦੇ ਨੇ ਦੈਨਿਕ ਭਾਸਕਰ ਦੇ ਔਰ ਦੈਨਿਕ ਭਾਸਕਰ ਨੂੰ ਵੀ ਇਹ ਕ੍ਰੈਡਿਟ ਜਾਂਦਾ ਹੈ। ਹਾਲਾਂਕਿ ਇਹ ਤਾਂ ਮੈਂ ਦੇਖਿਆ ਸੀ ਕਿ ਵੀ ਨਿਊਯਾਰਕ ਟਾਈਮਸ ਨੇ ਕੋਵਿਡ-19 ਦੇ ਵਿੱਚ ਕਿੰਨੀਆਂ ਮੌਤਾਂ ਹੋਈਆਂ ਜਾਂ ਕੀ ਹੈ ਉਹਦੇ ਲਈ ਉਹਨਾਂ ਨੇ ਦੈਨਿਕ ਭਾਸਕਰ ਨੂੰ ਇੰਟਰਵਿਊ ਕੀਤਾ ਸੀ, ਪਰ ਉਹਨਾਂ ਦਾ ਇੰਨਾ ਬ੍ਰੌਡ ਨੈਟਵਰਕ ਹੈ ਔਰ ਉਹਨਾਂ ਨੇ ਇੰਨੀ ਬਹਾਦਰੀ ਨਾਲ ਉਹਨਾਂ ਦੇ 100 ਤੋਂ ਜ਼ਿਆਦਾ ਰਿਪੋਰਟਰਸ ਨੇ ਕੋਵਿਡ-19 ਦੇ ਚੱਲਦਿਆਂ ਬਹਾਦਰੀ ਨਾਲ ਰਿਪੋਰਟਿੰਗ ਕੀਤੀ। ਇਸ ਫੈਕਟ ਦਾ ਮੈਨੂੰ ਵੀ ਨਹੀਂ ਸੀ ਪਤਾ। ਹੁਣ ਕਿਉਂਕਿ UP ਦੇ ਵਿੱਚ ਸਭ ਤੋਂ ਵੱਡੀ ਫੇਲਿਅਰ ਹੋਈ, UP ਦੀਆਂ ਚੋਣਾਂ ਆ ਰਹੀਆਂ ਨੇ 2022 ਦੀਆਂ, ਮੋਦੀ ਨੇ ਜਾ ਕੇ ਬਨਾਰਸ 'ਚ ਪਿੱਠ ਠੋਕ ਕੇ ਯੋਗੀ ਦੀ ਕਿਹਾ ਅਭੂਤਪੂਰਵ ਕਿ ਜੀ ਐਕਸਲੈਂਟ ਕੰਮ ਕੀਤਾ ਹੈ। ਦੈਨਿਕ ਭਾਸਕਰ ਲਗਾਤਾਰਤਾ ਦੇ ਨਾਲ ਉਹਨਾਂ ਨੇ ਦੱਸਿਆ ਵੀ ਕੋਵਿਡ-19 'ਚ ਕੀ ਚੱਲ ਰਿਹਾ ਹੈ ਔਰ ਦੂਸਰਾ ਚੈਲੰਜ ਜਿਹੜਾ ਅਸੀਂ ਇਹ ਦੇਖ ਰਹੇ ਹਾਂ ਪੈਗਾਸਸ ਲਿਸਟ ਹੁਣ ਬਿਲਕੁਲ ਐਕਸਪੋਜ਼ ਹੋਏ ਨੇ ਕਿ ਭਾਈ ਕਿਵੇਂ ਤੁਸੀਂ ਕਿਸ ਲੈਵਲ, ਕਿਉਂਕਿ ਉਹਦੇ 'ਚ 20 ਤੋਂ ਜ਼ਿਆਦਾ ਜਰਨਲਿਸਟ ਭਾਰਤ ਦੇ ਨੇ ਜਿਨ੍ਹਾਂ ਦੇ ਫੋਨ ਜਿਹੜੇ ਨੇ ਉਹ ਸਪਾਈਵੇਅਰ ਉਹਨਾਂ ਦੇ ਵਿੱਚ ਪਾਈ ਗਈ ਪੈਗਾਸਸ ਦੇ ਥੱਲੇ। ਹੁਣ ਇਹਨੂੰ ਵੀ ਦੈਨਿਕ ਭਾਸਕਰ ਜਿਹੜਾ ਪ੍ਰੋਮੀਨੈਂਟਲੀ ਫਰੰਟ ਪੇਜ, ਹਾਲਾਂ ਉਹਨਾਂ ਦਾ ਸੋ ਕਾਲਡ ਮੇਨ ਸਟ੍ਰੀਮ ਨੇ ਤਾਂ ਖਬਰ ਬਿਲਕੁਲ ਗਾਇਬ ਕੀਤੀ ਹੋਈ ਹੈ।
ਹੁਣ ਇਸ ਵੇਲੇ ਪੈਗਾਸਸ ਦਾ ਇੰਕਸ਼ਾਫ ਜਿਹਦੇ ਚ ਰੋਜ਼ਾਨਾ ਨਵੀਂ ਐਡੀਸ਼ਨ ਹੋ ਰਹੀ ਹੈ, ਔਰ ਜੇ ਪੈਗਾਸਸ ਦੇ ਹਵਾਲੇ ਨਾਲ ਦੇਖੀਏ ਤੇ ਇਸ ਦੇ ਵਿੱਚ ਹੁਣ ਇਹ ਵੀ ਆਇਆ ਕਿ ਜਿਹੜਾ CBI ਚੀਫ ਅਲੋਕ ਵਰਮਾ, ਜਿਹਨੂੰ ਜਿਹੜਾ ਕੰਟਰੋਵਰਸੀ ਕ੍ਰੀਏਟ ਕਰਕੇ ਕੱਢਿਆ ਗਿਆ ਸੀ, ਉਹਦਾ ਫੋਨ ਨੰਬਰ ਵੀ ਜਿਹੜਾ ਉਹ ਟੈਗ ਸੀ ਕੀਤਾ ਹੋਇਆ ਇਹਨਾਂ ਨੇ, ਸਪਾਈਵੇਅਰ ਨੇ ਆਊਸਟਡ CBI ਚੀਫ ਵਰਮਾ। ਫਿਰ ਹੁਣ ਇਹ ਵੀ ਆਇਆ ਵੀ ਕਿਉਂਕਿ ਇਜ਼ਰਾਈਲ ਦੀ ਕੰਪਨੀ ਹੈ ਤੇ ਇਜ਼ਰਾਈਲ ਅਪਾਇੰਟਸ ਕਮਿਸ਼ਨ ਟੂ ਰਿਵਿਊ NSO ਕੰਪਨੀ ਨੂੰ ਬਣਾਉਂਦੀ ਹੈ, ਉਹਨਾਂ ਨੇ ਇੱਕ ਪੂਰਾ ਕਮਿਸ਼ਨ ਖੜਾ ਕਰ ਦਿੱਤਾ ਹੈ। ਔਰ ਚਾਈਨਾ ਕੰਡੈਮਸ ਪੈਗਾਸਸ ਸਪਾਈਵੇਅਰ ਸਰਵੇਲੈਂਸ, ਚਾਈਨਾ ਨੇ ਵੀ ਉਹਨਾਂ ਨੂੰ ਲੱਗਦਾ ਵੀ ਹੁਣ ਤੱਕ ਤੇ ਸਾਨੂੰ ਹੀ ਟਾਰਗੇਟ ਕਰਦੇ ਨੇ। ਇੰਡਸਟਰੀਅਲਿਸਟ ਅਨਿਲ ਅੰਬਾਨੀ ਅਮੰਗ ਪੋਟੈਂਸ਼ੀਅਲ ਪੈਗਾਸਸ ਸਪਾਈਵੇਅਰ ਟਾਰਗੇਟਸ, ਈਵਨ ਅਨਿਲ ਅੰਬਾਨੀ ਜਿਹੜਾ ਇਹ ਸਾਰਾ ਇਸ ਦਾ ਉਹ ਵੀ ਪੈਗਾਸਸ ਚ। ਮਤਲਬ ਇਹ ਨਹੀਂ ਹੈ ਵੀ ਦੁਸ਼ਮਣਾਂ ਨੂੰ ਜਿਹੜੇ ਇਸ ਕਿਸਮ ਦੇ ਚੋਰ ਹੁੰਦੇ ਨੇ, ਥੀਫ ਰਜੀਮ ਹੈ ਜਾਂ ਜ਼ਾਲਮ ਰਜੀਮ ਹੈ, ਉਹਨਾਂ ਨੂੰ ਸਭ ਤੋਂ ਪਹਿਲਾਂ ਫੀਅਰ ਆਪਣਿਆਂ ਦਾ ਹੁੰਦਾ ਵੀ ਭੇਤ ਬਾਹਰ ਨਾ ਨਿਕਲੇ, ਫਿਰ ਹੁੰਦਾ ਵੀ ਆਪਣਾ ਹੀ ਜਿਹੜਾ ਅਲਟੀਮੇਟਲੀ ਪਿੱਠ 'ਚ ਛੁਰਾ ਮਾਰਦਾ। ਇਹਨਾਂ ਨੂੰ ਵੀ ਦੇਖੋ ਵੀ ਇਹ ਕੀ ਕਰ ਰਹੇ ਨੇ। ਹੁਣ ਇਸ ਸਭ ਦੇ ਚੱਲਦਿਆਂ ਇੱਕ ਪਾਸੇ ਮਿਸ ਇਨਫੋਰਮੇਸ਼ਨ ਕੈਂਪੇਨ ਵੀ ਇਹਨਾਂ ਨੇ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਇਹ ਫੋਰਬਿਡਨ ਸਟੋਰੀਜ਼ ਆਰਗੇਨਾਈਜੇਸ਼ਨ ਫਰਾਂਸ ਬੇਸਡ ਹੈ ਜਿਹਨੇ ਪੈਗਾਸਸ ਦੀ ਸ਼ੁਰੂਆਤ ਕੀਤੀ, ਪਰ ਇਹਨੂੰ ਕ੍ਰੈਡੀਬਿਲਿਟੀ ਦੇਣ 'ਚ ਜਿਵੇਂ ਅਸੀਂ ਕਿਹਾ ਵੀ ਓਵਰ 17 ਡਿਫਰੈਂਟ ਮੀਡੀਆ ਆਊਟਲੈਟ ਜਿਨ੍ਹਾਂ ਦੇ ਵਿੱਚ ਵਾਸ਼ਿੰਗਟਨ ਪੋਸਟ ਔਰ ਗਾਰਡੀਅਨ ਔਰ ਜਿਹੜਾ ਫਰਾਂਸ ਦਾ ਇੱਕ ਪ੍ਰੋਮੀਨੈਂਟ ਨਿਊਜ਼ਪੇਪਰ, ਪਰ ਐਮਨੈਸਟੀ ਇੰਟਰਨੈਸ਼ਨਲ, ਜਿਹਦੇ ਕਰਕੇ ਅਸਾਮ ਦੇ ਚੀਫ ਮਿਨਿਸਟਰ ਨੇ ਕਿਹਾ ਜੀ ਇਹ ਤਾਂ ਇੰਟਰਨੈਸ਼ਨਲ ਕੰਸਪੀਰੇਸੀ ਹੈ, ਬੰਦ ਕਰੋ। ਹੁਣ ਇਹ ਕਿਹਾ ਜਾ ਰਿਹਾ ਸੀ ਜੀ ਐਮਨੈਸਟੀ ਇੰਟਰਨੈਸ਼ਨਲ ਆਪਣੇ ਆਪ ਨੂੰ ਡਿਸਟੈਂਸ ਕਰ ਰਹੀ ਹੈ ਇਸ ਸਾਰੇ ਤੋਂ, ਪਰ ਅੱਜ ਕੈਟਾਗੋਰੀਕਲੀ ਉਹਨਾਂ ਨੇ ਕਿਹਾ ਕਿ ਵੀ ਅਸੀਂ ਕੈਟਾਗੋਰੀਕਲੀ ਸਟੈਂਡ ਬਾਈ ਫਾਈਂਡਿੰਗਸ ਆਫ ਪੈਗਾਸਸ ਪ੍ਰੋਜੈਕਟ ਐਮਨੈਸਟੀ ਇੰਟਰਨੈਸ਼ਨਲ। ਔਰ ਉਹਨਾਂ ਦੀ ਐਗਜ਼ੈਕਟ ਸਟੇਟਮੈਂਟ ਹੈ, Amnesty International categorically stands by the findings of Pegasus project and that the data is irrefutably linked to potential targets of NSO groups Pegasus spyware। ਉਹਨਾਂ ਨੇ ਕਿਹਾ ਜੀ ਫਾਲਸ ਰਿਊਮਰਸ ਫਲਾਈਆਂ ਜਾ ਰਹੀਆਂ ਕਿ ਜੀ ਐਮਨੈਸਟੀ ਨੇ, ਉਹਨਾਂ ਨੇ ਕਿਹਾ ਬਿਲਕੁਲ ਅਸੀਂ ਇਸ ਦਾ ਹਿੱਸਾ ਹੈ, ਔਰ ਇਹ ਜਿਹੜੀ ਅਨਲawful targeting of journalists, activists and others that Pegasus project has revealed, ਇਹਦੇ ਚੋਂ ਬਾਹਰ ਨਿਕਲੇ। ਹੁਣ ਇਸ ਸਾਰੇ ਨੂੰ ਇਹ ਜਿਹੜਾ ਸਭ ਤੋਂ ਵੱਡਾ ਭਾਰਤ ਦਾ ਹਿੰਦੀ ਨਿਊਜ਼ਪੇਪਰ ਨੈਟਵਰਕ, ਉਹਦੇ ਨਾਲ ਰੀਜਨਲ ਜਿਨ੍ਹਾਂ ਦੇ ਵਿੱਚ ਗੁਜਰਾਤੀ 'ਚ ਵੀ, ਤਾਮਿਲ 'ਚ ਵੀ, ਤੇਲਗੂ 'ਚ ਵੀ, ਔਰ ਸਾਰੀ ਜਿਹੜੀ ਨਾਰਥ ਇੰਡੀਆ ਦੇ ਨਾਲ ਈਵਨ ਸਾਊਥ ਤੱਕ ਇਸ ਦੀ, ਵੈਸਟਰਨ ਇੰਡੀਆ 'ਚ ਵੀ ਹੁਣ ਇਹ ਖਬਰ ਹੈ ਇਨਕਮ ਟੈਕਸ ਡਿਪਾਰਟਮੈਂਟ ਰੇਡਸ ਦੈਨਿਕ ਭਾਸਕਰ ਪ੍ਰਿਮਸਿਸ ਅਕ੍ਰੋਸ ਦਾ ਕੰਟਰੀ। ਹੁਣ ਕੀ ਹੈ, ਕਿਸੇ ਦੇ ਮਗਰ CBI ਪਾ ਦਿਓ, ਕਿਸੇ ਦੇ ਮਗਰ ED ਪਾ ਦਿਓ, ਐਨਫੋਰਸਮੈਂਟ ਡਾਇਰੈਕਟੋਰੇਟ। ਜਿਵੇਂ ਕਸ਼ਮੀਰ 'ਚ ਇੱਕ ਪਾਸੇ ਗੁਪਕਾਰ ਗਰੁੱਪ ਨੂੰ ਮੀਟਿੰਗ ਲਈ ਸੱਦਦਾ ਹੈ ਮੋਦੀ, ਉਹੀ 14-13 ਪ੍ਰੋ ਇੰਡੀਆ, ਦੂਜੇ ਪਾਸੇ ਮਹਿਬੂਬਾ ਮੁਫਤੀ ਦੀ ਮਾਂ ਨੂੰ ED ਵਾਲੇ ਇਲੈਕਟੋਰੇਟ ਜਿਹੜੇ ਨੇ ਉਹ ਭੇਜ ਦਿੰਦੇ ਨੇ ਸੰਮਨ ਕਿ ਬਈ ਤੁਸੀਂ ਆਓ ਜੀ, ਮਨੀ ਲਾਂਡਰਿੰਗ ਹੈ ਤੁਹਾਡੇ ਖਿਲਾਫ। ਹੁਣ ਇਹਨਾਂ ਦੇ ਕੋਲ ਸੈਡੀਸ਼ਨ ਜਾਂ ਦੂਜਾ ਵੀ ਅਜੇ ਤਾਂ ਨਹੀਂ ਲਾਇਆ ਹੈ, ਲੇਕਿਨ ਦੈਨਿਕ ਭਾਸਕਰ ਦੇ ਉੱਤੇ ਉਹਨਾਂ ਨੇ ਇਨਕਮ ਟੈਕਸ ਡਿਪਾਰਟਮੈਂਟ ਨੇ one of the country's largest media house, Dainik Bhaskar Group, has come under the scanner of taxmen. Income Tax Department launched extensive search operation and raids at multiple locations including Delhi, Madhya Pradesh, Rajasthan, Gujarat and Maharashtra. और ये जड़ियां ने थां थाई जड़ा वो रेड कर रहे हैं। More than 30 premises including offices and residential premises of the ਪ੍ਰਮੋਟਰਸ ਆਫ ਦਾ ਗਰੁੱਪ ਘਰਾਂ ਦੇ ਉੱਤੇ ਵੀ, ਔਰ ਕੋਈ ਲੇਡੀਜ਼ ਨਾਲ ਨਹੀਂ ਨੇ, ਘਰਾਂ 'ਚ ਜਾ ਕੇ ਉਹਨਾਂ ਦੀਆਂ ਚੁੱਕ ਕੇ ਫਾਈਲਾਂ, ਕੰਪਿਊਟਰ ਇੱਧਰ ਉੱਧਰ ਜਿਹੜਾ ਉਹਨਾਂ ਦਾ ਪੂਰਾ ਉਹ ਚੱਲ ਰਿਹਾ। ਔਰ ਉਹਨਾਂ ਨੇ ਜਦੋਂ ਅੱਜ ਇਹ ਚੱਲ ਰਿਹਾ ਸੀ ਈਵਨ ਦੈਨਿਕ ਭਾਸਕਰ ਦੇ, ਦੇਖੋ ਇਹ ਨਹੀਂ ਹੈ ਵੀ ਜ਼ੁਲਮ ਕਰਨ ਵਾਲੇ ਨੇ, ਡੇਅਰਿੰਗ ਜਿਹੜੇ ਉਹਨਾਂ ਦੇ ਮੀਡੀਆ ਪੀਪਲ ਨੇ, ਉਸ ਰੇਡ ਨੂੰ ਵੀ ਉਹਨਾਂ ਦੇ ਕੈਮਰਾਮੈਨ ਜਾਂ ਦੂਜੇ ਲਾਈਵ ਦਿਖਾ ਰਹੇ ਸੀ ਕਿ ਭਾਈ ਆਹ ਕੰਮ ਕਰ ਰਹੇ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ, ਔਰ ਉਹਨਾਂ ਨੇ ਦੈਨਿਕ ਭਾਸਕਰ ਗਰੁੱਪ ਨੇ ਆਪਣੀ ਆਫੀਸ਼ੀਅਲ ਸਟੇਟਮੈਂਟ ਦਿੱਤੀ ਹੈ ਕਿ ਸਕੇਅਰਡ ਆਫ ਇਟਸ ਕਵਰੇਜ ਆਫ ਫਲੋਟਿੰਗ ਡੈਡ ਬਾਡੀਜ਼ ਇਨ ਦਾ ਰਿਵਰ ਗੈਂਜਿਸ ਡਿਊਰਿੰਗ ਦਾ ਪੈਂਡੇਮਿਕ ਦਾ ਗਵਰਨਮੈਂਟ ਲਾਂਚਡ ਰੇਡਸ ਔਨ ਭਾਸਕਰ ਗਰੁੱਪ। ਉਹਨਾਂ ਨੇ ਕਿਹਾ ਵੀ ਇਹ ਜਿਹੜੀ ਸਾਡੀ ਰਿਪੋਰਟਿੰਗ ਸੀ ਕਿ ਕਿਵੇਂ ਹਜ਼ਾਰਾਂ ਡੈਡ ਬਾਡੀਜ਼ ਗੰਗਾ ਦੇ ਵਿੱਚ ਤੈਰ ਰਹੀਆਂ, ਔਰ ਦੂਸਰਾ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ
ਜਿਹੜੇ ਨੇ ਆਏ ਉਹਨਾਂ ਨੇ ਦੇ ਹੈਵ ਸੀਜ਼ਡ ਮੋਬਾਈਲਸ ਆਫ EMPLOYEES ਔਰ ਕੋਈ ਵੂਮਨ ਨਹੀਂ ਸੀ IT ਟੀਮ ਦੇ ਅੰਦਰ ਔਰ ਜਿਹੜਾ ਨਾਲ ਦੀ ਨਾਲ ਉਹਨਾਂ ਨੇ ਇਸ ਦਾ ਕ੍ਰਿਟਿਸਿਜ਼ਮ ਵੀ ਹੋ ਰਿਹਾ ਇਹਦੇ 'ਚ ਰਾਜਸਥਾਨ ਦੇ ਚੀਫ ਮਿਨਿਸਟਰ ਮਿਸਟਰ ਅਸ਼ੋਕ ਗਹਿਲੋਤ ਦਿੱਲੀ ਦੇ ਅਰਵਿੰਦ ਕੇਜਰੀਵਾਲ ਔਰ ਅਦਰ ਪੋਲੀਟੀਕਲ ਲੀਡਰਸ ਕੰਡੈਮਡ ਦਾ ਐਕਸ਼ਨ ਔਰ ਬਾਕੀ ਰਿਪੋਰਟਿੰਗ ਹੈ ਇਹਦੇ ਨਾਲ ਮਮਤਾ ਬੈਨਰਜੀ ਉਹਦਾ ਸਭ ਤੋਂ ਸਟਰੋਂਗ ਕ੍ਰਿਟਿਸਿਜ਼ਮ ਆਇਆ ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਬਿਲਕੁਲ ਜਿਹੜਾ ਇਸ ਰਿਵੈਂਜਫੁਲ ਉਹਨਾਂ ਦਾ ਐਟੀਟਿਊਡ ਹੋ ਗਿਆ The attack on journalists and media houses is yet another brutal attempt to stifle democracy. ਇਹ ਮਮਤਾ ਬੈਨਰਜੀ ਨੇ ਕਿਹਾ ਕਿ ਜਮਹੂਰੀਅਤ ਦਾ ਗਲਾ ਘੁੱਟਣ ਦਾ ਇਹ ਇੱਕ ਹੋਰ ਉਹਨਾਂ ਦਾ ਯਤਨ ਹੈ ਮੋਦੀ ਸਰਕਾਰ ਦਾ ਔਰ ਉਹਨਾਂ ਨੇ ਦੈਨਿਕ ਭਾਸਕਰ ਗਰੁੱਪ ਨੂੰ ਬਰੇਵ ਗਰੁੱਪ ਕਿਹਾ ਕਿ ਵੀ ਉਹਨਾਂ ਨੇ ਜੋ COVID-19 'ਚ ਮਿਸ ਹੈਂਡਲਿੰਗ ਕੀਤੀ ਮੋਦੀ ਹਕੂਮਤ ਨੇ ਉਹਨੂੰ ਹਾਈਲਾਈਟ ਕੀਤਾ ਹੈ I strongly condemn this vindictive act that aims to suppress voices that bring out the truth. It is grave violation that undermines the very principles of democracy, Mrs. Banerjee added. So, उन्होंने ने इसी तरह CPIM के जनरल सेक्रेटरी सीताराम येचुरी उन्हें कहा कि मोदी गवर्नमेंट रेड राज won't work, trying to scare and muzzle the truth from surfacing, but like the dead bodies floating in the Ganga, Modi government cannot hide. उन्हें कहा जी ਜਿਵੇਂ ਉਹ ਨਹੀਂ ਹਾਈਡ ਕਰ ਸਕੇ ਅਲਟੀਮੇਟਲੀ ਆ ਗਈਆਂ ਮੀਡੀਆ ਦੇ ਸਾਹਮਣੇ ਇਹ ਵੀ ਉਹਨਾਂ ਦੇ ਜ਼ੁਲਮ ਜਿਹੜੇ ਨੇ ਉਹ ਰਹਿਣਗੇ ਔਰ ਇਸੇ ਤਰ੍ਹਾਂ ਸੀਨੀਅਰ ਕਾਂਗਰਸ ਲੀਡਰ ਜੈਰਾਮ ਰਮੇਸ਼ ਔਰ ਉਹਨਾਂ ਦੇ ਨੇ ਕਿਹਾ ਕਿ ਵੀ ਐਨ ਅਨਡਿਕਲੇਅਰਡ ਐਮਰਜੈਂਸੀ ਐਜ਼ ਅਰੁਣ ਸ਼ੌਰੀ ਹੈਜ਼ ਸੈਡ ਦਿਸ ਇਜ਼ ਮੋਡੀਫਾਈਡ ਐਮਰਜੈਂਸੀ ਰਮੇਸ਼ ਉਹਨਾਂ ਨੇ ਕਿਹਾ ਜੀ ਇਹ ਇੱਕ ਨਵੀਂ ਐਮਰਜੈਂਸੀ ਹੈ ਔਰ यही गल उन्हें अरविंद केजरीवाल ने भी कही कि इनकम टैक्स रेड्स ऑन दैनिक भास्कर ग्रुप एंड भारत समाचार की एक बड़ी प्रोमिनेंट जर्नलिस्ट का मैं अज इंटरव्यू सुन रहा सी बीबी का बड़ी बोल्ड उन्हें कहा सानू कोई परवाह नहीं है असी इवें ही एक्सपोज करांगे उन्हें केजरीवाल ने कहा दे आर एन अटेम्प्ट टू स्केयर द मीडिया द मैसेज इज क्लियर दोज हू स्पीक अगेंस्ट BJP गवर्नमेंट विल नॉट बी स्पेयर्ड Such thinking is very dangerous. Everyone should raise their voice against it. These raids should be stopped immediately and the media should be allowed to work freely. ਹੁਣ ਅਸੀਂ ਤਾਂ ਇਹ ਕੁਝ ਪੰਜਾਬ 'ਚ ਵੀ ਹੰਡਾਇਆ ਹੈ ਔਰ ਅਸੀਂ ਈਵਨ 26 ਜਨਵਰੀ ਦੀਆਂ ਘਟਨਾਵਾਂ ਦੇ ਹਵਾਲੇ ਨਾਲ ਵੀ ਦੇਖਿਆ ਕਿ ਕਿਵੇਂ ਜਿਹੜਾ ਉਹ ਸੱਚ ਨੂੰ ਬਾਹਰ ਆਉਣ ਦੇ ਵਿੱਚ ਘੱਟੋ ਘੱਟ ਉੱਥੋਂ ਬਾਹਰ ਨਹੀਂ ਆਇਆ ਹੈ ਲੇਕਿਨ ਅਸੀਂ ਦੇ ਬਾਵਜੂਦ ਜੇ ਇਹਨੂੰ ਅਸੀਂ ਇੱਕ फुल सैगमेंट बना के डिस्कस कर रहे हैं क्योंकि बीइंग इन द मीडिया असी समझते हैं और असी ਜਿਹੜਾ ਇਨਜਸਟਿਸ ਐਨੀਵੇਅਰ ਇਜ਼ ਦਾ ਥ੍ਰੈਟ ਟੂ ਜਸਟਿਸ ਐਵਰੀਵੇਅਰ ਸਾਨੂੰ ਤਾਂ ਪਹਿਲੇ ਦਿਨ ਤੋਂ ਹੀ ਨਜ਼ਰ ਆ ਰਿਹਾ ਵੀ ਇਹ ਹਿੰਦੂਤਵਾ ਆਈਡੀਓਲੋਜੀ ਕਿਸ ਪਾਸੇ ਜਾ ਰਹੀ ਹੈ ਔਰ ਇਹ ਅਲਟੀਮੇਟਲੀ ਇਹਨੂੰ ਜੇ ਕਹਿਣਾ ਹੋਏ ਤੇ ਆਪਣੀ ਕਬਰ ਹੀ ਖੋਦ ਰਹੇ ਨੇ ਇਹਦੇ 'ਚ ਇਹਨਾਂ ਨੇ ਡਿੱਗਣਾ ਕਿਉਂਕਿ ਜਦੋਂ ਤੱਕ ਆਮ ਲੋਕਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਜ਼ੁਲਮ ਕਿਹਨੂੰ ਕਹਿੰਦੇ ਨੇ ਉਦੋਂ ਤੱਕ ਉਹ ਜ਼ੁਲਮ ਦੇ ਖਿਲਾਫ ਖਲੋਣ ਦਾ ਹੌਸਲਾ ਵੀ ਨਹੀਂ ਪੈਦਾ ਕਰ ਸਕਦੇ ਤੇ ਸਿੱਖ ਕੌਮ ਤਾਂ ਬਣੀ ਜ਼ੁਲਮ ਦੇ ਖਿਲਾਫ ਲੜਨ ਲਈ ਹੈ ਅਸੀਂ ਬੀਤੀਆਂ ਸਦੀਆਂ 'ਚ ਵੀ ਲੜੇ ਹਾਂ ਹੁਣ ਵੀ ਲੜਾਂਗੇ ਔਰ ਅਲਟੀਮੇਟਲੀ ਇਹ ਜਿਹੜਾ ਜ਼ੁਲਮੀ ਰਾਜ ਹੈ ਇਸ ਦਾ ਅੰਤ ਹੋਏਗਾ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਸਵਾਥੇ ਲੈਣੇ ਬ੍ਰੇਕ ਪੇਜ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 Avenue ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ ਸੋ ਇੱਥੇ ਲੈਣੇ ਆ ਬ੍ਰੇਕ ਵਿਊਅਰਸ ਜਦੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਸਾਰੇ ਸੰਸਾਰ ਭਰ ਦੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ ਤੁਸੀਂ ਜਲਦੀ ਅੱਜ ਹੀ ਆਪਣੇ ਪੰਜਾਬ ਦੇ ਲਈ
the non-governmental Punjab Independence Referendum ਦੀਆਂ ਵੋਟਾਂ ਰਜਿਸਟਰ ਕਰਵਾਓ। 15 ਅਗਸਤ 2021 15 ਅਗਸਤ 2021 ਨੂੰ ਇਹ ਵੋਟਾਂ ਇੰਗਲੈਂਡ ਤੋਂ ਸਟਾਰਟ ਹੋਣਗੀਆਂ। ਪਹਿਲੀ ਪੋਲਿੰਗ ਸੈਂਟਰ ਪਹਿਲੀ ਵੋਟ ਇੰਗਲੈਂਡ ਤੋਂ ਹੋਗੀ। ਜਲਦੀ ਵੋਟਾਂ ਰਜਿਸਟਰ ਕਰਵਾਓ। ਥੈਂਕ ਯੂ। ਵਿਊਅਰਸ ਵੈਲਕਮ ਬੈਕ ਨਾ ਪ੍ਰੋਗਰਾਮ। ਸੋ ਵਿਊਅਰਸ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕੀ ਫੌਜ ਦੇ ਚੀਫ ਜਨਰਲ ਮਾਰਕ ਮਿਲੀ ਨੇ ਕਿਹਾ ਹੈ ਕਿ ਅੱਧੇ ਤੋਂ ਜ਼ਿਆਦਾ ਅਫਗਾਨਿਸਤਾਨ ਤਾਲਿਬਾਨ ਦੇ ਕੰਟਰੋਲ ਵਿੱਚ ਹੈ ਅਤੇ ਉਹ ਬਾਕੀ ਦਾ ਰਹਿੰਦਾ ਇਲਾਕਾ ਵੀ ਫਤਿਹ ਕਰ ਸਕਦੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਕਿਤੇ ਵੀ ਜੰਗ ਚੱਲ ਰਹੀ ਹੁੰਦੀ ਹੈ ਜਾਂ ਹਾਲਾਤ ਜਿਹੜੇ ਨੇ ਉਹ ਸਟੇਬਲ ਨਹੀਂ ਹੁੰਦੇ ਤੇ ਜਿਹੜੀਆਂ ਲੜਾਈ ਕਰਨ ਵਾਲੀਆਂ ਧਿਰਾਂ ਨੇ, ਜਿਨ੍ਹਾਂ ਨੂੰ ਤੁਸੀਂ ਵਾਰਿੰਗ ਫੈਕਟਰਸ ਕਹਿੰਦੇ ਹੋ ਜਾਂ ਵਾਰਿੰਗ ਸਾਈਡਸ ਕਹਿੰਦੇ ਹੋ, ਉਹਨਾਂ ਦੇ ਆਪਣੇ ਆਪਣੇ ਦਾਅਵੇ ਹੁੰਦੇ ਨੇ ਔਰ ਉਹਨਾਂ ਨੂੰ ਕਈ ਵਾਰ ਸੀਰੀਅਸਲੀ ਨਹੀਂ ਲਿਆ ਜਾਂਦਾ। ਇਹ ਹੁੰਦਾ ਹੈ ਕਿ ਜੀ ਗਰਾਊਂਡ ਤੇ ਕੀ ਹੈ ਪਤਾ ਨਹੀਂ, ਲੇਕਿਨ ਜਦੋਂ ਇੱਕ ਧਿਰ ਜਿਹੜੀ ਦੁਸ਼ਮਣ ਧਿਰ ਹੈ ਬੇਸ਼ੱਕ ਉਹਨਾਂ ਦਾ ਕੋਈ ਜ਼ਿੰਮੇਵਾਰ ਬੰਦਾ ਕੋਈ ਸਟੇਟਮੈਂਟ ਦਿੰਦਾ ਹੈ ਤੇ ਉਹਨੂੰ ਤੁਸੀਂ ਸੀਰੀਅਸਲੀ ਲੈਂਦੇ ਹੋ। ਹਾਲਾਂਕਿ ਉਹਦੇ 'ਚ ਉਹਨੇ ਵੀ ਥੋੜ੍ਹਾ ਬਹੁਤ ਜਿਹੜਾ ਉਹ ਘੁੱਟ ਕੇ ਰੱਖੀ ਹੁੰਦੀ ਹੈ ਜਾਣਕਾਰੀ, ਪਰ ਜਿੰਨੀ ਕੁ ਹੁੰਦੀ ਹੈ ਦਾ ਮਤਲਬ ਹੁੰਦਾ ਹੈ ਕਿ ਵੀ ਇਹ ਹਕੀਕਤ ਹੈ। ਹੁਣ ਇਸ 'ਚ ਕੋਈ ਸ਼ੱਕ ਨਹੀਂ, ਫਰਵਰੀ 2020 'ਚ ਸਮਝੌਤਾ ਹੁੰਦਾ ਹੈ ਔਰ ਹੁਣ ਇਸ ਗੱਲ ਨੂੰ ਅਮਰੀਕਾ ਨੇ ਜੋ ਡੇਟ ਦਿੱਤੀ ਸੀ ਨਿਕਲਣ ਦੀ, ਬੇਸ਼ੱਕ ਉਹਨਾਂ ਨੇ 9/11 ਤੱਕ ਐਕਸਟੈਂਡ ਕੀਤਾ, ਪਰ ਉਹਨਾਂ ਦੇ ਆਪਣੇ ਕਹਿਣ ਮੁਤਾਬਕ 95% ਤੋਂ ਜ਼ਿਆਦਾ ਅਮਰੀਕੀ ਫੌਜ, ਨੈਟੋ ਫੌਜ ਅਫਗਾਨਿਸਤਾਨ 'ਚੋਂ ਨਿਕਲ ਚੁੱਕੀ ਹੈ। ਉਹਨਾਂ ਨੇ ਜਿਹੜਾ ਸਭ ਤੋਂ ਵੱਡਾ 에ਅਰ ਬੇਸ ਕਈ ਮੀਲਾਂ 'ਚ ਫੈਲਿਆ ਹੋਇਆ ਬਡਗਾਮ, ਉਹ ਵੀ ਛੱਡ ਦਿੱਤਾ ਹੈ ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਤਾਲਿਬਾਨ ਨੇ ਕਿਸੇ ਅਮਰੀਕਨ ਸੋਲਜਰ ਜਾਂ ਅਮਰੀਕਨ ਜਿਹੜੇ ਵੀ ਇੰਟਰਸਟ ਨੇ ਉਹਨਾਂ ਨੂੰ ਉੱਥੇ ਹਾਰਮ ਨਹੀਂ ਪਹੁੰਚਾਇਆ। ਜਿਹੜਾ ਪਾਰਟ ਬੜਾ ਕਰੂਸ਼ਲ ਸੀ ਜਿਹੜਾ ਅੱਗੇ ਅਜੇ ਨਹੀਂ ਵੱਧ ਰਿਹਾ, ਇਹਦੇ ਬਾਵਜੂਦ ਅਜੇ ਨੈਗੋਸ਼ੀਏਟਿੰਗ ਟੀਮਸ ਦੋਹਾ ਦੇ ਵਿੱਚ ਬੈਠੀਆਂ ਨੇ। ਜਿਹੜਾ ਅਮਰੀਕਾ ਦਾ ਮੀਡੀਏਟਰ ਜਿਹੜਾ ਓਬਾਮਾ ਐਡਮਿਨਿਸਟ੍ਰੇਸ਼ਨ ਪੀਰੀਅਡ ਤੋਂ ਹੀ ਹੈ, ਜਿਹੜਾ ਮਿਸਟਰ ਕੀ ਨਾਂ ਹੈ ਉਹਨਾਂ ਦਾ, ਖਲੀਲਜ਼ਾਦ ਹੈ ਨਾ, ਜ਼ੁਲਮੇ ਖਲੀਲਜ਼ਾਦ, ਉਹ ਉੱਥੇ ਹੀ ਹੈ। ਕਿਉਂਕਿ ਜਿਹੜਾ ਸਭ ਤੋਂ ਟਫ ਪਾਰਟ ਸੀ ਜਾਂ ਹੈ ਉਹ ਹੈ ਇੰਟਰਾ ਅਫਗਾਨ ਡਾਇਲੋਗ, ਕਿਉਂਕਿ ਅਫਗਾਨਿਸਤਾਨ ਦੀ ਹਕੂਮਤ ਅਸ਼ਰਫ ਗਨੀ ਦੀ ਉਹ ਜਿਹੜੀ ਹੈ ਐਡਾਮੈਂਟ ਹੈ, ਉਹਨਾਂ ਦੇ ਪਿੱਛੇ ਇੰਡੀਆ ਖੜਾ ਹੈ। ਔਰ ਜਿਵੇਂ ਅਸੀਂ ਪਹਿਲੇ ਸੈਗਮੈਂਟ ਦੇ ਵਿੱਚ ਗੱਲ ਕੀਤੀ ਕਿ ਅਮਰੀਕਾ ਦਾ ਸੈਕਟਰੀ ਆਫ ਸਟੇਟ ਜਿਹੜਾ ਹੈ ਉਹ ਇੰਡੀਆ ਜਾ ਰਿਹਾ ਜੁਲਾਈ ਦੇ ਅਖੀਰਲੇ ਹਫਤੇ। ਉਹੀ 3 ਦਿਨ ਨੇ ਜਦੋਂ ਅਫਗਾਨਿਸਤਾਨ ਦਾ ਫੌਜੀ ਚੀਫ ਵੀ ਦਿੱਲੀ 'ਚ ਹੋਣਾ ਹੈ ਔਰ ਜ਼ਾਹਰ ਹੈ ਵੀ ਕੁਛ ਨਾ ਕੁਛ ਇੰਡੀਆ ਅਮਰੀਕਾ ਦੇ ਰਾਹੀਂ ਕੁਛ ਨਾ ਕੁਛ ਸਪੋਇਲ ਸਪੋਰਟ ਜਿਹੜਾ ਉਹਦਾ ਰੋਲ ਹੈ ਉਹਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਵੀ ਕਰ ਰਿਹਾ। ਸੋ ਇਹ ਤਾਂ ਸਾਈਡ ਦੇ ਉੱਤੇ ਚੱਲ ਹੀ ਰਿਹਾ ਔਰ ਇਹਦੇ ਚੱਲਦਿਆਂ ਹੀ ਅਸੀਂ ਜਿਹੜੀ ਇੱਕ ਸੈਡਰ ਡਿਵੈਲਪਮੈਂਟ ਦੇਖੀ ਕਿ ਉਹ ਦੁਸ਼ਾਂਦੇ ਹੋਏ ਜਾਂ ਤਾਸ਼ਕੰਦ ਹੋਏ, ਉਹਦੇ 'ਚ ਕਿਵੇਂ ਅਫਗਾਨਿਸਤਾਨ ਦੇ ਅਸ਼ਰਫ ਗਨੀ ਨੇ ਔਰ ਇੰਡੀਆ ਦੀ ਚੁੱਕ ਦੇ ਉੱਤੇ ਕੀ ਰੋਲ ਅਦਾ ਕੀਤਾ। ਪਾਕਿਸਤਾਨ ਨੇ ਉਹਨੂੰ ਠੀਕ ਹੈਂਡਲ ਕੀਤਾ ਹੈ, ਇਮਰਾਨ ਖਾਨ ਨੇ। ਲੇਕਿਨ ਫਿਰ ਜਿਹੜੀ ਘਟਨਾ ਇਸਲਾਮਾਬਾਦ 'ਚ ਜਿਹੜੇ ਅਫਗਾਨਿਸਤਾਨ ਦੇ ਐਂਬੈਸਡਰ ਉਹਨਾਂ ਦੀ ਡਾਟਰ ਦੇ ਹਵਾਲੇ ਨਾਲ ਅਗਵਾ ਔਰ ਫਿਰ ਉਹਨਾਂ ਨੇ ਕਿਹਾ ਜੀ ਅਸੀਂ ਸਬੰਧ ਜਿਹੜਾ ਉਹ ਜਾ ਰਹੇ ਹਾਂ, ਸਾਰੇ ਸਿਕਿਉਰਿਟੀ ਆਪਣੇ ਸਟਾਫ ਔਰ ਐਂਬੈਸਡਰ ਚਲੇ ਗਏ। ਹਾਲਾਂ ਜਿਹੜੀ ਪਾਕਿਸਤਾਨ ਦੀ ਇਹਦੇ ਤੇ ਇੰਟਰਨਲ ਇਨਵੈਸਟੀਗੇਸ਼ਨ ਆਈ, ਅਗਵਾ ਦੀ ਸਟੋਰੀ ਨੂੰ ਤਾਂ ਵੇਟ ਨਹੀਂ ਮਿਲਿਆ, ਇਸ ਲਈ
ਇੰਡੀਅਨ ਮੀਡੀਆ ਔਰ ਦੂਜਾ ਜਿਨ੍ਹਾਂ ਨੇ 2-3 ਦਿਨ ਬੜਾ ਸ਼ੋਰ ਪਾਇਆ ਸੀ ਉਹ ਵੀ ਟਿਕ ਕੇ ਬੈਠ ਗਏ। ਲੇਕਿਨ ਇਸ ਸਾਰੇ ਦੀ ਬਦਮਗਜ਼ੀ ਵੀ ਪੈਦਾ ਹੋਈ। ਫਿਰ ਅਸੀਂ ਕੰਧਾਰ ਦੇ ਵਿੱਚ ਦੇਖਦੇ ਹਾਂ ਕਿ ਉੱਥੇ ਇੱਕ ਜਿਹੜਾ ਐਮਬੈਡਡ ਜਰਨਲਿਸਟ ਸੀ ਰਾਇਟਰ ਨਿਊਜ਼ ਏਜੰਸੀ ਦੇ ਲਈ ਮਿਸਟਰ ਦਾਨਿਸ਼ ਸਦੀਕੀ ਸ਼ਾਇਦ ਉਹਨਾਂ ਦਾ ਨਾਮ ਹੈ, ਹਾਂ ਦਾਨਿਸ਼ ਸਦੀਕੀ, ਉਹ ਮਾਰੇ ਗਏ। ਉਹਨੂੰ ਵੀ ਇੰਡੀਆ ਨੇ ਇਸ ਢੰਗ ਨਾਲ ਕੀਤਾ ਜਿਵੇਂ ਤਾਲਿਬਾਨ ਨੇ ਫੜ ਕੇ ਮਾਰਿਆ ਹੋਏ। ਔਰ ਇਸ ਸਾਰੇ ਨੂੰ ਹਾਲਾਂ ਬੜਾ ਕੇਪੇਬਲ ਜਰਨਲਿਸਟ ਸੀ ਔਰ ਇਹ ਵੀ ਇੰਡੀਆ 'ਚ ਚਰਚਾ ਹੈ ਕਿਉਂ ਜੀ ਉਹਦੇ ਤੇ ਮੋਦੀ ਨੇ ਕੋਈ ਇੱਕ ਲਫ਼ਜ਼ ਵੀ ਅਫਸੋਸ ਦਾ ਇਜ਼ਹਾਰ ਨਹੀਂ ਕੀਤਾ। ਉਹਦਾ ਕਾਰਨ ਕਿਉਂਕਿ ਇਹੀ ਦਾਨਿਸ਼ ਸਦੀਕੀ ਹਾਲਾਂ ਇੰਡੀਅਨ ਸਿਟੀਜ਼ਨ ਔਰ ਰਾਇਟਰ 'ਚ ਬੜਾ ਔਰ ਉਹਨੂੰ ਟੌਪ ਅਵਾਰਡ ਵੀ ਮਿਲੇ ਕਿਉਂਕਿ ਉਹਨੇ ਜਿਹੜਾ ਇਸ ਸੀਏ ਦੇ ਖਿਲਾਫ ਪ੍ਰੋਟੈਸਟ ਸੀ ਦਿੱਲੀ ਦੇ ਵਿੱਚ ਸ਼ਾਹੀਨ ਬਾਗ 'ਚ, ਉਹਦੀਆਂ ਪਿਕਚਰਸ ਵੀ ਕਵਰ ਕੀਤੀਆਂ ਸੀ ਜਿਹਦੇ ਕਰਕੇ ਉਹ ਰੈਕਗਨਾਈਜ਼ਡ ਸੀ ਸਾਰੇ ਪਾਸੇ। ਰੋਹਿੰਗਿਆ ਮੁਸਲਮਾਨਾਂ ਦੇ ਨਾਲ ਕੀ ਹੋ ਰਿਹਾ ਹੈ। ਸੋ ਇਹ ਜੋ ਮਰਜ਼ੀ ਇੰਡੀਅਨ ਜਾਂ ਇੰਡੀਅਨ ਮੁਸਲਮਾਨ ਆਪਣੇ ਆਪ ਨੂੰ ਕਹੀ ਜਾਣ ਕੇ ਜੀ ਅਸੀਂ ਕਿੰਨੇ ਨੈਸ਼ਨਲਿਸਟ ਹੈ, ਮੋਦੀ ਨੇ ਜਿਹੜਾ ਜਿਨ੍ਹਾਂ ਦੇ ਮੁਲਕ ਦਾ ਸਿਟੀਜ਼ਨ ਹੈ ਉਹ ਤਾਂ ਇੱਕ ਲਫ਼ਜ਼ ਵੀ ਕਾਲ ਕਰਨੀ ਉਹਨਾਂ ਦੀ ਫੈਮਿਲੀ ਜਾਂ ਦੂਜੇ ਤਾਂ ਦੂਰ ਦੀ ਗੱਲ ਹੈ, ਟਵੀਟ ਤੱਕ ਨਹੀਂ ਕੀਤਾ। ਪਰ ਜੇ ਅਸੀਂ ਹੁਣ ਦੇਖਣਾ ਹੋਏ ਕਿ ਵੀ ਮੋਰ ਲਾਇਲ ਦੈਨ ਦਾ ਕਿੰਗ, ਅਫਗਾਨ ਪ੍ਰੈਜ਼ੀਡੈਂਟ ਅਸ਼ਰਫ ਗਨੀ ਕਾਲਸ ਦਾਨਿਸ਼ ਸਦੀਕੀਜ਼ ਫਾਦਰ। ਹੁਣ ਜਿਹੜਾ ਅਫਗਾਨਿਸਤਾਨ ਦਾ ਪ੍ਰਾਈਮ ਮਿਨਿਸਟਰ ਹੈ ਉਹ ਉਹਨੂੰ ਜਿਹੜਾ ਦਾਨਿਸ਼ ਸਦੀਕੀ ਦੇ ਫਾਦਰ ਦੇ ਨਾਲ ਗੱਲ ਕਰ ਰਿਹਾ ਔਰ ਉਹਨੇ ਕਰਕੇ ਅਫਸੋਸ ਦਾ ਇਜ਼ਹਾਰ ਕੀਤਾ। ਪ੍ਰੈਜ਼ੀਡੈਂਟ ਅਸ਼ਰਫ ਗਨੀ ਕਾਲਡ ਪ੍ਰੋਫੈਸਰ ਸਦੀਕੀ ਫਾਦਰ ਆਫ ਰਾਈਟਰ ਜਰਨਲਿਸਟ the late Danish Siddiqui, ਉਹਨਾਂ ਦੇ father ਵੀ professor ਨੇ, and conveyed his condolences over the death of his son to his family, friends and colleagues. The president termed his death as a great loss for journalism fraternity or said Azam Amin, special secretary of Afghan president. ਔਰ ਇਹ ਪੁਲਿਟਜ਼ਰ ਪ੍ਰਾਈਜ਼ ਵੀ ਮਿਲਿਆ ਹੋਇਆ ਸੀ ਮਿਸਟਰ ਦਾਨਿਸ਼ ਸਦੀਕੀ ਨੂੰ। ਹੁਣ ਇਸ ਤੋਂ ਤੁਸੀਂ ਇੱਕ ਪਾਰਟ ਤਾਂ ਇਹ ਕਰ ਸਕਦੇ ਹੋ ਕਿ ਇੱਧਰ ਤਾਂ ਇਹਨਾਂ ਨੇ ਮੋਦੀ ਨੇ ਕਾਲ ਤੱਕ ਕਰਨਾ ਟਵੀਟ ਤੱਕ ਕਰਨਾ ਨਹੀਂ ਯੋਗ ਸਮਝਿਆ, ਅਫਗਾਨਿਸਤਾਨ ਦਾ ਪ੍ਰਾਈਮ ਮਿਨਿਸਟਰ ਕਰ ਰਿਹਾ। ਪਰ ਦੂਸਰੇ ਪਾਸੇ ਜਿਹੜੀ ਪਾਕਿਸਤਾਨ ਦੇ ਵਿੱਚ ਅਫਗਾਨ ਐਂਬੈਸਡਰ ਦੀ ਡਾਟਰ ਦੀ ਅਗਵਾ ਦੀ ਕਹਾਣੀ ਜਿਹੜੀ ਬਿਲਕੁਲ ਫੇਕ ਨਿਊਜ਼ ਸਾਬਤ ਹੋਈ, ਉਹਦੇ ਤੇ ਤੁਸੀਂ ਖਬਰ ਦੇਖਦੇ ਹੋ ਐਬਡਕਸ਼ਨ ਆਫ ਅਫਗਾਨ ਐਨਵਾਇਸ ਡਾਟਰ ਇਨ ਪਾਕਿਸਤਾਨ ਸ਼ੌਕਿੰਗ ਕਿ ਜੀ ਅਸੀਂ ਬਿਲਕੁਲ ਹਿਲ ਕੇ ਰਹਿ ਗਏ ਹਾਂ। ਇਹ ਉਹਨਾਂ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਜਿਹੜੀ ਹੈ ਪਿਛਲੇ ਕੱਲ੍ਹ ਇਹ ਸਟੇਟਮੈਂਟ ਜਾਰੀ ਕਰ ਰਹੀ ਹੈ। ਉਹਨਾਂ ਦਾ ਸਪੋਕਸਪਰਸਨ ਅਰਿੰਦਮ ਬਾਗਚੀ reminded that India considered it fair to comment on the issue concerning two other countries as the authorities in Pakistan have dragged India into the incident. Drag ਕੀ ਉਹਨਾਂ ਨੇ ਕਿਹਾ ਵੀ ਹੈ ਹੀ ਫੇਕ ਹੈ ਔਰ ਜਿਹੜੀ ਇਹਨਾਂ ਦੀ ਅਫਗਾਨਿਸਤਾਨ ਦੀ ਐਮਬੈਸੀ ਹੈ ਇਸਲਾਮਾਬਾਦ ਉਹਨੂੰ ਰਨ ਹੀ ਰੌ ਕਰਦਾ ਹੈ। ਉਹ ਉਹਨਾਂ ਦੇ ਹੀ ਬੰਦੇ ਉੱਥੇ ਬੈਠੇ ਹੋਏ ਨੇ। ਉਹਨਾਂ ਨੇ ਕਿਹਾ ਜੀ ਉਹਨਾਂ ਨੇ ਕ੍ਰੀਏਟ ਕੀਤਾ ਪਾਕਿਸਤਾਨ ਨੂੰ, ਪਰ ਕਿਉਂਕਿ ਉਹਨਾਂ ਦਾ CCTV ਸਿਸਟਮ ਔਰ ਇਹ ਆ ਗਿਆ ਵੀ ਉਹ ਆਪਣੀ ਡਿਪਲੋਮੈਟਿਕ ਗੱਡੀ ਗਾਰਡ ਛੱਡ ਕੇ ਪ੍ਰਾਈਵੇਟ ਟੈਕਸੀ ਲੈਂਦੀ ਹੈ ਇੱਕ ਤਾਂ, ਫਿਰ ਉੱਥੋਂ ਇਸਲਾਮਾਬਾਦ ਤੋਂ ਰਾਵਲਪਿੰਡੀ ਪਹੁੰਚ ਜਾਂਦੀ ਹੈ ਔਰ ਆਪਣਾ ਫੋਨ ਘਰ ਛੱਡ ਜਾਂਦੀ ਹੈ। ਹੁਣ ਹੁੰਦਾ ਇਹ ਹੈ ਕਿ ਫੋਨ ਭਾਵੇਂ ਤੁਹਾਡਾ ਬੰਦ ਵੀ ਹੋਏ ਕਿ ਇਹ ਜਿਹੜਾ ਟਰੇਸ ਹੋ ਜਾਂਦਾ ਵੀ ਤੁਸੀਂ ਕਿੱਥੇ ਹੋ। ਸੋ ਇਹ ਸਬੂਤ ਖਤਮ ਕਰਨ ਲਈ, ਪਰ ਹੁਣ CCTV ਕੈਮਰਿਆਂ 'ਚ ਤਾਂ ਬੁਰਕਾ ਵੀ ਤੁਸੀਂ ਪਾਇਆ ਹੋਇਆ ਲੁਕ ਤਾਂ ਨਹੀਂ ਸਕਦੇ। ਹੁਣ ਉਹਦਾ ਮੰਤਵ ਹੀ ਹੋਰ ਸੀ, ਲੇਕਿਨ ਇੰਡੀਆ ਨੇ ਇਸ ਦੇ ਉੱਤੇ ਜਿਹੜਾ ਪੂਰਾ ਲਿਆ ਕਿ this is of course a shocking incident. This involves two other countries, Afghanistan and Pakistan. ਔਰ ਉਸ ਸਾਰੇ 'ਚ ਉਹਨਾਂ ਨੇ ਕਿਹਾ ਜੀ ਇਹ ਜਿਹੜੀ ਹੈ ਉਹਨੂੰ ਫਿਜ਼ੀਕਲੀ ਅਸੌਲਟ ਕੀਤਾ ਔਰ ਫਲਾਣਾ ਕੀਤਾ ਢਿਮਕਾ ਕੀਤਾ। ਔਰ ਇਸ ਸਾਰੇ 'ਚੋਂ ਉਹਨਾਂ ਨੇ ਕਿਹਾ ਜੀ ਅਸੀਂ ਅਫਗਾਨਿਸਤਾਨ ਦੇ ਨਾਲ ਖੜੇ ਹਾਂ ਕਿਉਂਕਿ ਅਸੀਂ ਪੀਸਫੁਲ ਫਿਊਚਰ ਚਾਹੁੰਦੇ ਹਾਂ ਦਿਸ ਦੈਟ। ਸੋ ਮਤਲਬ ਇਹ ਮੈਂ ਦੋ ਸਾਈਡ ਖਬਰਾਂ ਇਸ ਲਈ ਇਸ ਸਟੋਰੀ ਦੇ ਨਾਲ, ਕਿਉਂਕਿ ਮੇਨ ਤਾਂ ਸਾਡਾ ਹੈ ਵੀ ਅਮਰੀਕਾ ਦਾ ਜਿਹੜਾ US ਜੁਆਇੰਟ ਚੀਫ ਆਫ ਸਟਾਫ ਹੈ ਮਿਸਟਰ ਮਾਰਕ ਮਿਲੇ ਜੀ, ਅੱਜ ਦੀ ਸਟੇਟਮੈਂਟ ਦੇ ਤੋਂ ਪਹਿਲਾਂ ਇਹ ਦੋਨੋਂ ਹਾਲਾਤ ਦੇਖ ਲੈਣੇ ਇੰਪੋਰਟੈਂਟ ਨੇ ਕਿ ਗਰਾਊਂਡ ਤੇ ਕੀ ਚੱਲ ਰਿਹਾ ਹੈ, ਇੰਡੀਆ ਕਿਵੇਂ ਇਹਨੂੰ ਟਿਲਟ ਦੇ ਰਿਹਾ ਹੈ ਔਰ ਅਫਗਾਨਿਸਤਾਨ ਦਾ ਫੌਜੀ ਚੀਫ ਔਰ ਅਮਰੀਕਾ ਦਾ ਸੈਕਟਰੀ ਆਫ ਸਟੇਟ ਇਹ ਟੁਗੈਦਰ ਜੁਲਾਈ ਦੇ ਲਾਸਟ ਵੀਕ 'ਚ ਦਿੱਲੀ 'ਚ ਹੋਣਗੇ। ਜਿਹੜਾ ਇੰਟਰਨਲ ਅਫੇਅਰ ਹੈ ਪਾਕਿਸਤਾਨ ਦਾ ਉਹਦੇ ਤੇ ਇੰਡੀਆ ਕਮੈਂਟ ਕਰ ਰਿਹਾ ਕਿ ਜੀ ਇਹ ਬਹੁਤ ਸ਼ੌਕਡ ਹੈ ਉਹਦੀ ਅਗਵਾ ਦੀ ਕਹਾਣੀ ਤੋਂ, ਪਰ ਜਿਹੜਾ ਆਪਣਾ ਸਿਟੀਜ਼ਨ ਹੈ ਇੰਡੀਆ ਦਾ ਦਾਨਿਸ਼ ਸਦੀਕੀ ਜਿਹੜਾ ਪੁਲਿਟਜ਼ਰ ਪ੍ਰਾਈਜ਼ ਵਿਨਰ ਡਿਸਟਿੰਗੁਇਸ਼ਡ ਜਰਨਲਿਸਟ ਹੈ, ਉਹਦੇ ਤੇ ਮੋਦੀ ਜਿਹੜਾ ਹੈ
ਉਹ ਇੱਕ ਟਵੀਟ ਤੱਕ ਕਰਨਾ ਯੋਗ ਨਹੀਂ ਸਮਝਦਾ। ਪਰ ਅਫਗਾਨਿਸਤਾਨ ਦਾ ਪ੍ਰਾਈਮ ਮਿਨਿਸਟਰ ਜਿਹੜਾ ਦਾਨਿਸ਼ ਸਦੀਕੀ ਦੇ ਫਾਦਰ ਨੂੰ, ਜਿਹੜਾ ਪ੍ਰੋਫੈਸਰ ਸਦੀਕੀ ਨੂੰ ਕਾਲ ਕਰਕੇ ਅਫਸੋਸ, ਸੋ ਇਹ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਵੀ ਅਫਗਾਨਿਸਤਾਨ ਨੂੰ ਰਨ ਕੌਣ ਕਰ ਰਿਹਾ ਇਸ ਵੇਲੇ, ਜਿਹੜੀ ਹਕੂਮਤ ਕਾਬਲ 'ਚ ਬਿਠਾਈ ਹੋਈ ਹੈ। ਗਰਾਊਂਡ ਤੇ ਕੀ ਹੈ, ਔਰ ਇਹ ਇੰਡੀਅਨ ਮੀਡੀਆ ਦੀ ਹੀ, ਉਹਨਾਂ ਦੀ PTI ਦੀ ਖਬਰ ਹੈ, ਤਾਲਿਬਾਨ ਨਾउ ਕੰਟਰੋਲ ਅਬਾਊਟ ਹਾਫ ਆਫ ਅਫਗਾਨ ਡਿਸਟ੍ਰਿਕਟ ਸੈਂਟਰਸ US ਜਨਰਲ। ਔਰ ਇਹ ਉਹਨਾਂ ਨੇ ਕੋਟ ਕੀਤਾ ਹੈ, ਔਰ ਇਹ US ਜਨਰਲ ਨੇ ਐਗਜ਼ੈਕਟਲੀ ਕਿਹਾ ਕਿ ਅਫਗਾਨਿਸਤਾਨ ਦੇ ਕੁੱਲ 1419 ਜ਼ਿਲ੍ਹੇ ਨੇ। ਬੜਾ ਵੱਡਾ ਮੁਲਕ ਹੈ, ਆਬਾਦੀ ਤਾਂ ਉਹਨਾਂ ਦੀ ਸ਼ਾਇਦ 4 ਕਰੋੜ ਹੈ, 40 ਮਿਲੀਅਨ ਦੇ ਨੇੜੇ ਹੈ, ਪਰ ਕਾਫੀ ਵਾਸਟ ਕੰਟਰੀ ਹੈ। ਔਰ ਉਹਦੇ 419 ਡਿਸਟ੍ਰਿਕਟਸ ਚੋਂ ਤਾਲਿਬਾਨ ਮਿਲੀਟੈਂਟ ਗਰੁੱਪ ਨਾउ ਕੰਟਰੋਲਸ ਏ ਟੋਟਲ ਆਫ 212, ਅੱਧਿਓਂ ਜ਼ਿਆਦਾ। ਮਤਲਬ ਇਹ ਅਮਰੀਕਾ ਕਹਿ ਰਿਹਾ, ਇਹਦਾ ਮਤਲਬ ਹੈ ਵੀ ਅੱਧਿਓਂ ਜ਼ਿਆਦਾ ਨਹੀਂ ਨੇ, ਇਹ 3/4 ਨੇ। ਕਿਉਂਕਿ ਜਿਹੜਾ ਤਾਲਿਬਾਨ ਦਾ ਜਿਹੜਾ ਡੈਲੀਗੇਸ਼ਨ ਮਾਸਕੋ 'ਚ ਬੈਠਾ ਸੀ, ਉਹਨਾਂ ਨੇ 80 to 85% ਕਿਹਾ ਸੀ, ਔਰ ਇਹਦੀ ਸਟੇਟਮੈਂਟ ਤੋਂ ਲੱਗਦਾ ਵੀ ਉਹ ਜ਼ਿਆਦਾ। ਉਹਨਾਂ ਨੇ ਕਿਹਾ ਜੀ ਕਾਬਲ ਅਸੀਂ ਜਦੋਂ 2 ਹਫ਼ਤੇ 'ਚ ਲੈ ਸਕਦੇ, ਬਟ ਅਸੀਂ ਇਵੇਂ ਕਰਨਾ ਨਹੀਂ ਚਾਹੁੰਦੇ, ਅਸੀਂ ਪੀਸ ਨੂੰ ਚਾਂਸ ਦੇਣਾ ਚਾਹੁੰਦੇ। ਔਰ ਇਹਦੇ ਨਾਲ ਨਾਲ ਜਿਹੜੀ ਗੱਲ ਜਨਰਲ ਮਾਰਕ ਮਿਲੇ ਨੇ ਕਹੀ, strategic momentum appears to be sort of with the Taliban। ਇਹ ਬੜਾ ਪੋਲਾਈਟ ਵੇ ਹੈ ਕਹਿਣ ਦਾ ਕਿ ਅਲਟੀਮੇਟਲੀ ਜਿਹੜਾ ਮੈਦਾਨ ਹੈ ਉਹ ਤਾਲਿਬਾਨ ਦੇ ਹੱਥ 'ਚ ਹੀ ਰਹਿਣਾ, ਕਿ ਜਿਹੜਾ ਸਟ੍ਰੈਟੇਜਿਕ ਮੋਮੈਂਟਮ, ਕਿ ਜਿਹੜੀ ਮੋਮੈਂਟਮ ਵਿਉਂਤਬੰਦੀ ਦੇ ਨਾਲ, ਹੁਣ ਇਹ ਵੀ ਜਿਹੜੀ ਇਹ ਡਿਪਲੋਮੈਟਿਕ ਲੈਂਗੁਏਜ ਹੈ, ਫੌਜੀ ਵਿੱਚ ਵਰਤਦੇ ਨਹੀਂ, ਪਰ ਹੁਣ ਇਹ ਵੀ ਤਾਂ ਦੱਸਣਾ ਨਾ ਕਿ ਵੀ ਇਹ ਸਾਡੇ ਪੱਲੇ ਵੀ ਕੁਝ ਨਹੀਂ ਹੈ। ਉਹ ਕਹਿ ਰਿਹਾ ਸਟ੍ਰੈਟੇਜਿਕ ਮੋਮੈਂਟਮ appears to be sort of with the Taliban, or there is a possibility of a complete Taliban takeover। ਇਹਦੀ possibility ਕੀ, ਹੁਣ ਤੁਸੀਂ ਖੁਦ ਕਹਿ ਰਹੇ ਹੋ ਕਿ ਭਾਈ ਉਹਦਾ ਅੱਧਿਓਂ ਜ਼ਿਆਦਾ ਉਹਨਾਂ ਦੇ ਕੋਲ ਹੈ, ਔਰ ਉਹਨਾਂ ਨੇ ਕਿਹਾ ਔਰ ਦਾ possibility of any number of other scenarios। ਹੁਣ ਅਦਰ ਸਿਨੈਰੀਓਜ਼ ਦੇ ਵਿੱਚ ਇਹ ਵੀ ਹੋ ਸਕਦਾ ਹੈ ਇਹਨਾਂ ਦੇ ਕੋਈ ਵਾਰਲॉर्ड ਇੱਕ ਤਰਫੋਂ ਆਣ, ਦੂਜੇ ਆਣ। ਹੁਣ ਇਹ ਕਹਿਣਾ ਨਹੀਂ ਚਾਹੁੰਦੇ ਕਿ ਜੀ ਗਵਰਨਮੈਂਟ ਜਿਹਨੂੰ ਅਸੀਂ ਜਿਹੜਾ ਉਹ 3 ਟ੍ਰਿਲੀਅਨ ਡਾਲਰ ਜਿੱਥੇ ਅਫਗਾਨਿਸਤਾਨ 'ਚ ਅਸੀਂ ਖਰਚ ਕੀਤੇ, 3 ਲੱਖ ਫੌਜ ਰੱਖੀ ਹੋਈ ਹੈ, ਔਰ ਇਹ ਪ੍ਰੋਮਿਸ ਕਰਕੇ ਆਏ ਨੇ ਕਿ ਅਗਲੇ ਅਸੀਂ 4 ਸਾਲ ਹੋਰ 2025 ਤੱਕ ਜਿਹੜੀ ਹੈ ਇੰਨੇ ਬਿਲੀਅਨ ਡਾਲਰ ਦੇਾਂਗੇ ਤਨਖਾਹਾਂ ਜਾਂ ਦੂਜੇ, ਕਿ ਵੀ ਉਹ ਤਾਂ ਕਲੈਪਸ ਹੋਣ ਜਾ ਰਿਹਾ। ਔਰ ਉਹਨਾਂ ਨੇ ਕਿਹਾ ਕਿ ਵੀ ਆਈ ਡੋਂਟ ਥਿੰਕ ਦ ਐਂਡ ਗੇਮ ਇਜ਼ ਯੈਟ ਰਿਟਨ, ਇਹ ਨੈਗੇਟਿਵ ਆਊਟਕਮ, ਇਹ ਤਾਲਿਬਾਨ ਆਟੋਮੈਟਿਕ ਟੇਕ ਓਵਰ ਇਜ਼ ਨਾਟ ਅ ਫੋਰਗੋਨ ਕਨਕਲੂਜਨ, ਕਿ ਵੀ ਇਹ ਵੀ ਨਹੀਂ ਹੈ ਕਿ ਵੀ ਇਹ ਜਿਹੜਾ ਹੋਏ, ਕਿਉਂਕਿ ਅਜੇ ਤਾਲਿਬਾਨ ਨੇ ਸਿਆਣਪ ਦਾ ਕੰਮ ਜਿਹੜਾ ਰੱਖਿਆ ਕਿ ਜਿਹੜੇ ਉਹਨਾਂ ਦੇ 34 ਪ੍ਰੋਵਿੰਸ਼ੀਅਲ ਕੈਪੀਟਲਸ ਨੇ, ਰਾਜਧਾਨੀਆਂ ਨੇ, ਉਹਨਾਂ ਨੇ ਆਲੇ ਦੁਆਲੇ ਉਹਨਾਂ ਨੇ ਕਿਹਾ ਵੀ ਰਾਜਧਾਨੀਆਂ ਕੀ ਆ, ਜੋ ਮਰਜ਼ੀ ਲੈ ਲਓ। ਉਹ 4 ਚੁਫੇਰੇ ਘੇਰ ਕੇ ਬੈਠ ਗਏ ਨੇ। ਹੁਣ ਇਸ ਸਟੇਟਮੈਂਟ ਨੂੰ ਜੇ ਅਸੀਂ ਓਨੈਸਟਲੀ ਐਨਾਲਾਈਜ਼ ਕਰੀਏ ਤੇ ਇਹ ਜਿਹੜਾ ਬਿਲਕੁਲ ਇਸ ਚੋਂ ਅਸੀਂ ਇਹੀ ਕੱਢਦੇ ਹਾਂ ਕਿ ਉਹ ਕਹਿ ਰਿਹਾ ਕਿ ਵੀ ਆਰ ਗੋਇੰਗ ਟੂ ਫਾਈਂਡ ਆਊਟ ਦ ਲੈਵਲਸ ਆਫ ਵਾਇਲੈਂਸ, ਡਜ਼ ਇਟ ਗੋ ਅਪ, ਡਜ਼ ਇਟ ਸਟੇ ਦ ਸੇਮ, there is the possibility of negotiated outcome still out there, there is the possibility of Taliban takeover and any number of other scenarios। ਕਿਉਂਕਿ ਗੱਲਬਾਤ ਚੱਲ ਰਹੀ ਹੈ, ਔਰ ਜਿਵੇਂ ਅਸੀਂ ਕਿਹਾ ਸੀ ਵੀ ਤਾਲਿਬਾਨ ਵੀ ਇਹ ਸੋਚਦੇ ਨੇ ਕਿ ਜੇ ਅਸੀਂ ਫੌਜੀ ਤਾਕਤ ਦੇ ਨਾਲ ਲਿਆ, ਜਿਹੜਾ ਉਹ ਜਦੋਂ ਵੀ ਮਰਜ਼ੀ ਲੈ ਸਕਦੇ ਨੇ, ਤੇ ਸਾਡੀ ਰੈਕਗਨੀਸ਼ਨ ਨਹੀਂ ਹੋਏਗੀ ਮੁਲਕ ਦੀ, ਉਹਨਾਂ ਦੀ ਹਕੂਮਤ ਦੀ। ਉਹ ਰੈਕਗਨੀਸ਼ਨ ਚਾਹੁੰਦੇ ਨੇ, ਕਿਉਂਕਿ ਉਹ ਜਿਹੜੀ ਰੀਕਨਸਟਰਕਸ਼ਨ ਹੈ ਅਫਗਾਨਿਸਤਾਨ ਦੀ, ਉਹਦੇ 'ਚ ਵੀ ਅਮਰੀਕੀ ਪੈਸਾ ਵੀ ਚਾਹੁੰਦੇ ਨੇ, ਚਾਈਨਾ ਦਾ ਵੀ ਇੰਟਰਸਟ ਹੈ, ਰਸ਼ੀਆ ਦਾ ਵੀ ਇੰਟਰਸਟ ਹੈ। ਪਰ ਕੁੱਲ ਮਿਲਾ ਕੇ ਅਮਰੀਕਾ ਦੇ ਚੀਫ ਜੁਆਇੰਟ ਆਫ ਸਟਾਫ ਦੀ ਇਹ ਸਟੇਟਮੈਂਟ ਦੱਸਦੀ ਹੈ ਕਿ ਗਰਾਊਂਡ ਤੇ ਹਕੀਕਤ ਕੀ ਹੈ। ਤੇ ਜੇ ਭਾਰਤ ਔਰ ਉਹਨਾਂ ਦੀ ਇਹ ਅਸ਼ਰਫ ਗਨੀ ਰਜੀਮ ਇਸ ਸਾਰੇ ਚੋਂ ਵੀ ਇਹ ਕੁਝ ਭਾਲਦੇ ਨੇ, ਤੇ ਮੇਰਾ ਖਿਆਲ ਹੈ ਵੀ ਸੂਨਰ ਔਰ ਲੇਟਰ ਜਿਹੜੀ ਟਰੂਥ ਹੈ ਉਹਨੂੰ ਤਾਂ ਕੋਈ ਝੁਠਲਾ ਨਹੀਂ ਸਕਦਾ ਹੁੰਦਾ। ਇਹ ਵੀ ਜਿਹੜੇ ਨੇ ਦੇਵਲ ਜਿਹਨੂੰ ਕਹਿੰਦੇ ਨੇ ਕਿ ਭਾਈ ਇਹ ਕੰਧ ਤੇ ਲਿਖਿਆ ਪੜ੍ਹ ਨਹੀਂ ਰਹੇ, ਪਰ ਇਹਨਾਂ ਨੂੰ ਵੀ ਪੜ੍ਹਨਾ ਪਿਆ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵੱਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਤੇ ਤੋਂ ਬਾਅਦ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ
ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਨਾ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕੇ ਵਿੱਚ ਸਿੱਖ ਮੈਂਬਰ ਪਾਰਲੀਮੈਂਟ ਬੀਬੀ ਪ੍ਰੀਤ ਕੌਰ ਗਿੱਲ ਉਸ ਮੁਹਿੰਮ ਦਾ ਹਿੱਸਾ ਬਣੇ ਹਨ ਜਿਨ੍ਹਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਯੂਕੇ ਦੀ ਤਰੱਕੀ ਵਿੱਚ ਹਿੱਸਾ ਪਾਉਣ ਵਾਲੇ ਹੀਰੋਆਂ ਦੇ ਬੁੱਤ ਲਾਏ ਜਾਣੇ ਚਾਹੀਦੇ ਹਨ। ਉਹਨਾਂ ਇਸ ਸੰਬੰਧੀ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਸੋਫੀਆ ਦਲੀਪ ਸਿੰਘ ਦਾ ਨਾਂ ਤਜਵੀਜ਼ ਕੀਤਾ ਹੈ। ਸੋ ਵਿਊਅਰਸ ਯਾਦ ਰਹੇ ਕਿ ਸੋਫੀਆ ਦਲੀਪ ਸਿੰਘ ਨੇ ਯੂਕੇ ਵਿੱਚ ਔਰਤਾਂ ਨੂੰ ਵੋਟਾਂ ਦਾ ਹੱਕ ਦਿਵਾਉਣ ਦੀ ਜਦੋਜਹਿਦ ਵਿੱਚ ਮੋਹਰੀ ਰੋਲ ਅਦਾ ਕੀਤਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਸਟੂਡੈਂਟ ਉੱਥੇ 10ਵੀਂ ਪਾਸ ਕਰ ਲੈਂਦੇ ਸੀ, ਹੁਣ ਤਾਂ ਬਦਲ ਗਿਆ ਹਾਲਾਤ ਹੀ ਸਾਰੇ। ਸਮਾਰਟਫੋਨਾਂ ਨੇ ਸਭ ਕੁਝ ਬਦਲ ਦਿੱਤਾ ਹੈ ਤੇ ਹਰ ਸਿੱਖ ਸਟੂਡੈਂਟ ਜਿਹਨੂੰ ਥੋੜ੍ਹਾ ਬਹੁਤ ਵੀ ਪੜ੍ਹਾਈ ਤੋਂ ਇਲਾਵਾ ਕੋਈ ਸ਼ੌਕ ਸੀ, ਉਹ ਇੱਕ ਨਾਵਲ ਜ਼ਰੂਰ ਪੜ੍ਹਦਾ ਸੀ, ਦੁਖੀਏ ਮਾਂ ਪੁੱਤ ਜੀ। ਔਰ ਉਹ ਕਹਾਣੀ ਜਿਹੜੀ ਕਿ ਅੱਜ ਜਦੋਂ ਤੁਸੀਂ ਗ੍ਰੀਕ ਟ੍ਰੈਜਡੀਜ਼ ਜਿਹੜੀਆਂ ਬਹੁਤ ਸਾਰੀਆਂ ਇਮੈਜੀਨੇਸ਼ਨ 'ਚੋਂ ਨਿਕਲਦੀਆਂ ਨੇ ਉਹਨਾਂ ਵੱਲ ਦੇਖਦੇ ਹੋ, ਤੇ ਉਹਦੇ ਨਾਲੋਂ ਵੀ ਜੇ ਰੀਅਲ ਟ੍ਰੈਜਡੀ ਕਹਿਣਾ ਹੋਏ ਤੇ ਉਹ ਕਹਾਣੀ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਮਹਾਰਾਣੀ ਜਿੰਦਾ ਔਰ ਫਿਰ ਉਹਨਾਂ ਦਾ ਬੇਟਾ ਦਲੀਪ ਸਿੰਘ, ਉਹਨਾਂ ਦੀ ਕਹਾਣੀ ਹੈ, ਦੁਖੀਏ ਮਾਂ ਪੁੱਤ ਦੀ ਕਹਾਣੀ। ਉਹ ਆਪਣੀ ਟ੍ਰੈਜਡੀ ਹੈ ਜਿੰਦਾਂ ਦੀ ਜ਼ਿੰਦਗੀ 'ਚ ਕਿ ਕਿੱਥੋਂ ਇੰਨੇ ਵੱਡੀ ਜਿਹੜੇ ਐਮਪਾਇਰ ਸੀ ਉਸ ਦੀ ਮਹਾਰਾਣੀ ਤੋਂ ਬਾਅਦ ਕਿਵੇਂ ਨੰਗੇ ਪੈਰੀਂ ਕਿਲੇ 'ਚ ਕੈਦ, ਉੱਥੋਂ ਨਿਕਲ ਕੇ ਨੇਪਾਲ, ਔਰ ਕਿਵੇਂ ਉਹ ਸਾਰੀ ਇੱਕ ਬੜੀ ਵੱਡੀ ਟ੍ਰੈਜਡੀ। ਬਿਲਕੁਲ। ਔਰ ਕਿਵੇਂ ਉਹ ਦਲੀਪ ਸਿੰਘ ਜਦੋਂ ਉਹ 10 ਮਹੀਨੇ ਦਾ ਹੈ ਤੇ ਮਹਾਰਾਜਾ ਰਣਜੀਤ ਸਿੰਘ ਜਿਹੜਾ ਸ਼ੇਰੇ ਪੰਜਾਬ, ਜਿਹਦੇ ਬਾਰੇ ਸ਼ਾਹ ਮੁਹੰਮਦ ਨੇ ਕਿਹਾ ਕਿ ਵੀ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ। ਪਰ ਜੇ ਤੁਸੀਂ ਟ੍ਰੈਜਡੀ ਦੇਖੋ ਕਿ 10 ਮਹੀਨੇ ਦਾ ਬੱਚਾ, ਔਰ ਉਹ ਆਪਣੀਆਂ ਅੱਖਾਂ ਸਾਹਮਣੇ 1839 ਤੋਂ 1849 ਤੱਕ ਜਦੋਂ ਉਹਨੂੰ ਜਲਾਵਤਨ ਕਰਕੇ ਅੰਗਰੇਜ਼ ਲੈ ਜਾਂਦੇ ਨੇ ਇੰਗਲੈਂਡ 'ਚ, ਉਹ ਖੂਨ ਦੀ ਹੋਲੀ ਦੇਖ ਰਿਹਾ, ਕੌਣ ਕਿਹਨੂੰ ਮਾਰ ਰਿਹਾ। ਔਰ ਛੋਟੀ ਉਮਰ ਦਾ ਉਹ 5-6 ਸਾਲ ਦਾ ਤਖਤ ਤੇ ਬੈਠਦਾ ਹੈ ਮਹਾਰਾਜਾ, ਉਹ ਪ੍ਰਿੰਸ ਨਹੀਂ ਹੈ, ਮਹਾਰਾਜਾ ਬਣਦਾ ਹੈ। ਪਰ ਕਿਵੇਂ ਉਹਨੂੰ ਮਾਂ ਤੋਂ ਅੱਡ ਕਰ ਦਿੱਤਾ ਜਾਂਦਾ ਹੈ ਔਰ ਫਿਰ ਉਹਦਾ ਰਾਜ ਖੋਹ ਲਿਆ ਜਾਂਦਾ ਹੈ। ਇਹ ਗਾਰਡੀਅਨ ਬਣ ਜਾਂਦੇ ਨੇ ਬ੍ਰਿਟਿਸ਼ ਐਡਮਿਨਿਸਟ੍ਰੇਸ਼ਨ ਕਿ ਜੀ ਜਦੋਂ ਇਹ ਜਵਾਨ ਹੋਏਗਾ, ਐਡਲਟ ਹੋਏਗਾ, ਅਸੀਂ ਰਾਜ ਵਾਪਸ ਕਰਾਂਗੇ। ਫਿਰ ਸੈਕੰਡ ਐਂਗਲੋ ਸਿੱਖ ਵਾਰ ਉਹੀ ਕੰਸਪਾਇਰ ਕਰਦੇ ਨੇ, ਉਹਦੇ ਥੱਲੇ ਉਹਦੇ ਤੋਂ ਸਭ ਕੁਝ ਖੋਹ ਕੇ ਉਹਨੂੰ ਮਾਂ ਤੋਂ ਤਾਂ ਪਹਿਲਾਂ ਹੀ ਅੱਡ ਕਰ ਦਿੱਤਾ ਸੀ, ਉਹਨੂੰ ਪੰਜਾਬ 'ਚ ਰਹਿਣ ਦਾ ਵੀ ਹੱਕ ਨਹੀਂ ਦਿੰਦੇ, ਉਹਨੂੰ ਲਿਆ ਕੇ ਯੂਪੀ ਦੇ ਵਿੱਚ ਰੱਖ ਲੈਂਦੇ ਨੇ 3-4 ਸਾਲ। ਲੋਗਨ, ਲੇਡੀ ਲੋਗਨ, ਉਹਦੇ ਨਾਲ ਇੱਕ ਜੋੜੀ ਲਾ ਦਿੰਦੇ ਨੇ ਜਿਹਨੂੰ ਹੁੰਦਾ ਵੀ ਇਹਨੂੰ ਸਿੱਖੀ ਤੋਂ ਡਿੱਗਣਾ ਬੱਚਾ ਹੈ, ਔਰ ਉਹਨੂੰ ਈਸਾਈ ਬਣਾ ਕੇ ਫਿਰ ਇੰਗਲੈਂਡ 'ਚ ਲੈ ਜਾਂਦੇ ਨੇ। ਔਰ ਸਾਰੇ ਉਹ ਪਹਿਲਾ ਇਸ ਕਿਸਮ ਦਾ ਪੰਜਾਬ ਦੀ ਧਰਤੀ ਦਾ ਪੁੱਤਰ ਹੈ ਜਿਹੜਾ ਜਲਾਵਤਨੀ ਦੀ ਹਾਲਤ 'ਚ ਉੱਥੇ ਪਹੁੰਚਦਾ ਹੈ।
10 ਸਾਲ ਉਹਨੂੰ ਫਿਰ ਮਾਂ ਦੇ ਨਾਲ ਵੀ ਨਹੀਂ ਮਿਲਣ ਦਿੱਤਾ ਜਾਂਦਾ, ਮਾਂ ਨੇਪਾਲ ਦੇ ਵਿੱਚ ਬੈਠੀ ਹੈ। ਮਤਲਬ ਗ੍ਰੀਕ ਟ੍ਰੈਜਡੀਜ਼ ਦੇ ਸਾਹਮਣੇ ਕੀ ਨੇ ਔਰ ਕਿਵੇਂ ਇਨ ਦਾ ਐਂਡ ਜਦੋਂ ਤੱਕ ਉਹਨੂੰ ਰਿਅਲਾਈਜ਼, ਜਦੋਂ ਮਾਂ ਮਿਲਦੀ ਹੈ ਉਹਨੂੰ ਜਾ ਕੇ, ਔਰ 1 ਸਾਲ ਦੇ ਵਿੱਚ ਉਹਦੀ ਮੌਤ ਹੋ ਜਾਂਦੀ ਹੈ ਮਹਾਰਾਣੀ ਜਿੰਦਾਂ ਦੀ। ਮਰਨ ਤੋਂ ਪਹਿਲਾਂ ਉਹ ਕਹਿੰਦੀ ਹੈ ਵੀ ਮੇਰੀਆਂ ਹੱਡੀਆਂ ਇਸ ਨਿਰਦਈ ਧਰਤੀ ਤੇ ਨਾ ਰੋਲੀ। ਹਾਲਾਂ ਹੁਣ ਇਹ ਵੀ ਹੈ ਵੀ ਉਹਨੂੰ ਉੱਥੇ ਵੀ ਉਹਨੇ ਪੋਇਜ਼ਨ ਦਿੱਤਾ, ਕਿਉਂਕਿ ਜਿੰਦਾਂ ਨੇ ਉਹਨੂੰ ਇਨਸਪਾਇਰ ਕੀਤਾ ਵੀ ਤੂੰ ਸਿੱਖ ਸੀ, ਕਿਵੇਂ ਤੇਰਾ ਮਜ਼ਹਬ ਬਦਲਿਆ, ਤੂੰ ਇੱਕ ਮਹਾਰਾਜੇ ਦਾ ਪੁੱਤਰ, ਕੀ ਤੇਰੇ ਨਾਲ ਕਿਵੇਂ ਰਾਜ ਖੋਇਆ, ਔਰ ਉਹ ਸਿੱਖੀ ਵੱਲ ਵੀ ਮੁੜਦਾ ਹੈ। ਉਹਦੇ ਅੰਦਰ ਜਿਹੜਾ ਸੁੱਤੀ ਅਣਖ ਹੈ, ਅਦਰਵਾਈਜ਼ ਉਹ ਸ਼ਿਕਾਰ ਖੇਡਣ ਔਰ ਜੋ ਉਹਨਾਂ ਦੀ ਰਾਇਲ ਸੁਸਾਇਟੀ, ਕਿਉਂਕਿ ਜਦੋਂ ਦਲੀਪ ਸਿੰਘ ਇੰਗਲੈਂਡ 'ਚ ਪਹੁੰਚਦਾ ਹੈ, ਜਿਹੜੀ ਕੁਈਨ ਵਿਕਟੋਰੀਆ ਉਹ ਉਹਦੀ ਗੋਡ ਮਦਰ ਬਣ ਜਾਂਦੀ ਹੈ। ਔਰ ਜਦੋਂ ਹੁਣ ਇਹ ਅਸੀਂ ਸੋਫੀਆ ਦਲੀਪ ਸਿੰਘ ਦੀ ਗੱਲ ਕਰ ਰਹੇ ਹਾਂ, ਤੇ ਇਹ ਜਿਹੜੀ ਸੋਫੀਆ ਦਲੀਪ ਸਿੰਘ ਹੈ, ਇਹ ਉਹਨਾਂ ਦੀ ਦਲੀਪ ਸਿੰਘ ਦੀ ਡਾਟਰ ਹੈ, ਪਰ ਗ੍ਰੇਟ ਗੋਡ ਮਦਰ ਉਹਦੀ ਕੁਈਨ ਵਿਕਟੋਰੀਆ ਹੈ। ਹੁਣ ਜਿਹੜਾ ਪੋਰਟਰੇਟ ਦਲੀਪ ਸਿੰਘ ਦਾ ਬਹੁਤ ਪਪੂਲਰ ਹੈ, ਖਲੋਤਾ ਹੱਥ ਤਲਵਾਰ, ਔਰ ਦੂਸਰੀ ਉਹ ਵੀ ਕੁਈਨ ਵਿਕਟੋਰੀਆ ਆਪਣੇ ਜਿਹੜਾ ਰਾਇਲ ਪੇਂਟਰ ਹੈ ਉਹਨੂੰ ਸੱਦ ਕੇ ਬਣਵਾ। ਇਹ ਸਾਰੇ ਡਰਾਮੇਬਾਜ਼ੀਆਂ ਚੱਲ ਰਹੀਆਂ, ਪਰ ਇਹ ਕਿੰਨੀ ਵੱਡੀ ਟ੍ਰੈਜਡੀ ਸਾਰੇ ਦੇ ਵਿੱਚ ਵਾਪਰਦਿਆਂ ਕਿਹਨਾਂ ਹਾਲਾਤਾਂ 'ਚ ਫਿਰ ਜਦੋਂ ਉਹ ਨਿਕਲ ਪੈਂਦਾ ਵੀ ਨਹੀਂ ਕਿ ਮੈਂ ਆਪਣਾ ਲੜਨਾ ਤੁਹਾਡੇ ਖਿਲਾਫ, ਉਹ ਰਸ਼ੀਆ 'ਚ ਪਹੁੰਚਦਾ ਹੈ, ਫਰਾਂਸ 'ਚ ਆਉਂਦਾ ਹੈ, ਔਰ ਇੱਕ ਜਿਹੜੇ 1893 ਤੱਕ ਪਹੁੰਚਦੇ ਆ, ਇੱਕ ਔਰਫਨ ਵਾਂਗ ਫਰਾਂਸ ਦੇ ਇੱਕ ਹੋਟਲ 'ਚ ਉਹਦੀ ਮੌਤ ਹੋ ਜਾਂਦੀ ਹੈ। ਹੁਣ ਇਹ ਇੱਕ ਕਹਾਣੀ, ਔਰ ਉਹਦੇ ਬੱਚੇ 3 ਲੜਕੇ 3 ਲੜਕੀਆਂ ਜਿਹੜੀਆਂ ਨੇ, ਉਹਨਾਂ ਦੇ ਵਿੱਚ ਇੱਕ ਸੋਫੀਆ ਦਲੀਪ ਸਿੰਘ ਦੇ ਲੜਕੇ ਵੀ ਉਹਦੇ, ਔਰ ਉਹਦੇ ਸਾਰੇ ਹੀ ਅੱਗੋਂ ਬੱਚੇ ਬੱਚੀਆਂ ਬੇ ਔਲਾਦ। ਔਰ ਜਿਹੜੀ ਇੱਕ ਡਾਟਰ ਉਹਨਾਂ ਦੀ ਬੰਬਾ, ਪ੍ਰਿੰਸੈਸ ਬੰਬਾ ਦਲੀਪ ਸਿੰਘ, ਜਿਹਨੇ ਲਾਹੌਰ ਨੂੰ ਚੁਣਿਆ, ਉੱਥੇ ਹੀ ਜਿਹੜੇ ਕਿੰਗ ਐਡਵਰਡ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਮਿਸਟਰ ਸੁਦਰਲੈਂਡ ਨਾਲ ਉਹਦਾ ਵਿਆਹ ਹੋਇਆ। ਉਹਦੀ ਡੈਥ 1956-57 'ਚ ਲਾਹੌਰ 'ਚ ਹੀ ਹੋਈ, ਜਿਨ੍ਹਾਂ ਦੀ ਗ੍ਰੇਵ ਉੱਥੇ ਲਾਹੌਰ ਦੇ ਵਿੱਚ ਮੌਜੂਦ ਹੈ। ਔਰ ਬਹੁਤ ਸਾਰਾ ਜਿਹੜਾ ਉਹਨਾਂ ਦੇ ਕੋਲ ਆਰਕਾਈਵ, ਜੋ ਵੀ ਪਰਿਵਾਰਕ ਔਰ ਜੋ ਚੀਜ਼ਾਂ ਸੀ ਜਿਹੜੀਆਂ ਹਿਸਟੋਰੀਕਲ ਇੰਪੋਰਟੈਂਸ ਦੀਆਂ ਨੇ, ਉਹ ਉਹਨਾਂ ਨੇ ਜਿਹੜਾ ਬਹੁਤ ਲਾਇਲ ਉਹਨਾਂ ਦੇ ਨਾਲ ਅਖੀਰ ਤੱਕ ਰਿਹਾ। ਕਰੀਮ ਬਖਸ਼ ਜਿਹੜਾ ਉਹਨਾਂ ਦੀ ਸੇਵਾ ਵੀ ਉਹਨੇ ਕੀਤੀ, ਉਹਦੇ ਹਵਾਲੇ ਉਹਨੇ ਕੀਤਾ, ਔਰ ਕਰੀਮ ਬਖਸ਼ ਨੇ ਫਾਈਨਲੀ ਪਾਕਿਸਤਾਨ ਗਵਰਨਮੈਂਟ ਨੂੰ ਦਿੱਤਾ। ਔਰ ਇਸ ਵੇਲੇ ਲਾਹੌਰ ਦੇ ਵਿੱਚ ਜਿਹੜਾ ਉਹਨਾਂ ਸਿੱਖ ਗੈਲਰੀ ਦੇ ਵਿੱਚ ਉਹ ਰੱਖੀਆਂ ਹੋਈਆਂ ਨੇ। ਦੂਸਰੀ ਡਾਟਰ, ਕਿਉਂਕਿ ਅਸੀਂ ਗੱਲ ਯੂਕੇ ਦੇ ਹਵਾਲੇ ਨਾਲ ਕਰ ਰਹੇ ਹਾਂ, ਸੋਫੀਆ ਦਲੀਪ ਸਿੰਘ, ਇਸ ਦੇ ਉੱਤੇ ਬਹੁਤ ਖੂਬਸੂਰਤ ਕਿਤਾਬ ਅਨੀਤਾ ਆਨੰਦ ਨੇ ਲਿਖੀ ਹੈ। ਜਿਨ੍ਹਾਂ ਨੂੰ ਪੜ੍ਹਨ ਦਾ ਸ਼ੌਕ ਹੈ ਉਹ ਦੇਖਣ, ਕਾਫੀ ਰਿਸਰਚ ਕੰਮ ਹੈ। ਹੁਣ ਸੋਫੀਆ ਦਲੀਪ ਸਿੰਘ ਜਦੋਂ ਅਸੀਂ ਦੇਖਦੇ ਹਾਂ ਕਿ ਬੇਸ਼ੱਕ ਸਿੱਖੀ ਰੂਟਸ ਨਾਲੋਂ ਦਲੀਪ ਸਿੰਘ ਨੂੰ ਤੋੜ ਦਿੱਤਾ ਪੰਜਾਬ ਦੂਜਾ, ਪਰ ਜਿਹੜੀ ਉਹ ਸਪਿਰਿਟ ਕੰਟੀਨਿਊਟੀ ਹੁੰਦੀ ਹੈ ਚੈਲੰਜ ਦੀ ਜਾਂ ਦੂਜੇ ਦੀ, ਸੋਫੀਆ ਆਪਣੀ ਭੈਣ ਬੰਬਾਂ ਦੇ ਨਾਲ ਲਾਹੌਰ ਵੀ ਆ ਕੇ ਗਈ, ਪਰ ਉਹਨੇ ਇਹ ਦੇਖਿਆ ਵੀ ਮੈਂ ਇੰਗਲੈਂਡ ਦੇ ਵਿੱਚੋਂ, ਅੱਜ ਜਿਵੇਂ ਦੁਨੀਆ ਭਰ ਦੇ ਵਿੱਚ ਜਿੱਥੇ ਵੋਟਿੰਗ ਸਿਸਟਮ ਹੈ, ਹਰ 18 ਸਾਲ ਤੋਂ ਉੱਪਰ ਦਾ ਮਰਦ ਜਾਂ ਔਰਤ ਵੋਟਿੰਗ ਦਾ ਹੱਕ ਹੈ। ਔਰ ਜੇ ਤੁਸੀਂ ਈਵਨ ਯੂਕੇ ਦੀ ਸੁਸਾਇਟੀ ਦੇਖੋ, ਈਵਨ 20ਵੀਂ ਸਦੀ ਦੀ ਬਿਗਨਿੰਗ ਤੱਕ ਔਰਤਾਂ ਨੂੰ ਯੂਕੇ ਦੇ ਵਿੱਚ ਵੋਟ ਦਾ ਹੱਕ ਨਹੀਂ ਸੀ। ਕਿਵੇਂ ਸਟਰਗਲ ਹੋਈ, ਔਰ ਉਹ ਜਿਹੜੀ ਸਟਰਗਲ ਕਿ ਵੀ ਔਰਤਾਂ ਨੂੰ ਵੋਟ ਦਾ ਹੱਕ ਹੋਣਾ ਚਾਹੀਦਾ ਹੈ, ਉਹਦੀਆਂ ਮੋਹਰਲੀਆਂ ਸਫਾਂ ਦੇ ਵਿੱਚ ਜਿਨ੍ਹਾਂ ਨੇ ਰੋਲ ਅਦਾ ਕੀਤਾ, ਉਹਨਾਂ 'ਚ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਦਲੀਪ ਸਿੰਘ ਦੀ ਡਾਟਰ ਸੋਫੀਆ ਦਲੀਪ ਸਿੰਘ ਵੀ ਸੀ। ਔਰ ਇੱਕ ਪਿਕਚਰ ਜਿਹੜੀ ਕਿ ਦਰਸ਼ਕ ਦੇਖ ਸਕਦੇ ਨੇ ਕਿ ਵੀ ਉਹ ਜਿਹੜੀ ਉਸ ਖਬਰਾਂ ਨੇ, ਔਰ ਕਿਵੇਂ ਉਹ ਖੁਦ ਅਖਬਾਰ ਦੇ ਰਹੀ ਹੈ ਖਲੋ ਕੇ, ਔਰ ਉਹ ਅਰੈਸਟ ਵੀ ਹੁੰਦੀ ਹੈ, ਗੱਡੀ ਮੋਟਰ ਤੇ ਵੀ ਚੜ੍ਹ ਜਾਂਦੀ ਹੈ, ਔਰ ਲੀਡ ਵੀ ਕਰਦੀ ਹੈ ਪ੍ਰੋਟੈਸਟਰਸ ਨੂੰ। ਕਾਫੀ ਡਿਟੇਲਸ ਅਵੇਲੇਬਲ ਨੇ ਉਸ ਦੀਆਂ। ਲੇਕਿਨ ਇਹ ਜਿਹੜਾ ਵੋਟ ਦਾ ਹੱਕ ਹੈ ਅਲਟੀਮੇਟਲੀ ਯੂਕੇ 'ਚ ਮਿਲਦਾ ਹੈ, ਉਹਦੇ 'ਚ ਸੋਫੀਆ ਦਲੀਪ ਸਿੰਘ ਦਾ ਬਹੁਤ ਵੱਡਾ ਰੋਲ ਹੈ। ਹੁਣ ਉਹੀ ਕਦੇ ਜਿਸ ਧਰਤੀ ਦੇ ਉੱਤੇ, ਨਿਰਦਈ ਧਰਤੀ ਤੇ ਜਿਹੜਾ ਉਹ ਪੰਜਾਬ ਦਾ ਮਹਾਰਾਜਾ ਇੱਕ ਯਤੀਮ ਆਪਣੇ ਮਜ਼ਹਬ ਤੋਂ ਵੀ ਮਹਿਰੂਮ ਕਰਕੇ ਲਿਆਂਦਾ ਗਿਆ, ਅੱਜ ਉਸੇ ਯੂਕੇ ਦੀ ਧਰਤੀ ਦੇ ਉੱਤੇ 1 ਮਿਲੀਅਨ ਦੇ ਕਰੀਬ ਸਿੱਖ ਕੌਮ ਹੈ। ਔਰ ਸਾਡੇ 2 ਮੈਂਬਰ ਪਾਰਲੀਮੈਂਟ ਪੂਰੇ ਸਿੱਖੀ ਬਾਣੇ, ਜਿਨ੍ਹਾਂ 'ਚ ਤਨਮਨਜੀਤ ਸਿੰਘ ਢੇਸੀ ਜਿਹੜੇ ਵੰਗਾਰਦੇ ਨੇ, ਉਹਨਾਂ ਨੇ ਬੋਰਿਸ ਜੌਨਸਨ ਨੂੰ ਮਾਫੀ ਮੰਗਣ ਤੇ ਵੀ ਮਜਬੂਰ ਕੀਤਾ ਪਿਛਲੇ ਪੀਰੀਅਡ। ਔਰ ਦੂਸਰੀ ਪਹਿਲੀ ਸਿੱਖ ਬੀਬੀ ਪ੍ਰੀਤ ਕੌਰ ਗਿੱਲ ਜਿਹੜੇ ਮੈਂਬਰ ਪਾਰਲੀਮੈਂਟ ਬਣੇ ਨੇ, ਔਰ ਉਹਨਾਂ ਨੇ ਹੁਣ ਜਦੋਂ ਕਿ ਇਹ ਯੂਕੇ ਦੇ ਵਿੱਚ ਡਾਈਵਰਸ ਪੋਪੂਲੇਸ਼ਨ, ਔਰ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ
ਕਿ ਜਿਸ ਕੈਂਪੇਨ ਦੀ ਅਸੀਂ ਗੱਲ ਕਰ ਰਹੇ ਹਾਂ ਯੂਕੇ ਦੇ ਵਿੱਚ ਕੈਂਪੇਨ ਹਿਡਨ ਹੀਰੋਜ਼ ਸਟੈਚੂ ਕੈਂਪੇਨ ਇਹ ਚੱਲ ਰਿਹਾ ਹੈ ਕਿਉਂਕਿ ਜਿੰਨੇ ਬੁੱਤ ਵਗੈਰਾ ਲੱਗੇ ਹੋਏ ਨੇ ਸਾਰੇ ਯੂਕੇ 3% ਤੋਂ ਵੀ ਘੱਟ ਜਿਹੜੇ ਨੇ ਉਹ ਹੋਰਾਂ ਦੇ ਨੇ, ਨਹੀਂ ਤਾਂ ਸਭ ਰਾਇਲ ਫੈਮਿਲੀ, ਕਿਤੇ ਵਿਕਟੋਰੀਆ ਹੈ, ਕਿਤੇ ਐਲਿਜ਼ਾਬੈਥ ਹੈ, ਕਿਤੇ ਜਾਰਜ ਪੰਚਮ ਹੈ, ਕਿਤੇ ਕੋਈ ਹੋਰ ਹੈ, ਕਿਤੇ ਚਰਚਲ ਹੈ, ਕਿਤੇ ਹੋਰ ਨੇ। ਹੁਣ ਇਹਨਾਂ ਨੇ ਇਹ ਜਿਹੜਾ ਕੈਂਪੇਨ ਹੈ ਇਹ ਜ਼ਹਿਰਾ ਜ਼ਾਇਦਾ ਬੀਬੀ ਨੇ, ਜ਼ਾਹਰ ਹੈ ਪਾਕਿਸਤਾਨੀ ਓਰੀਜਨ ਦੇ ਹੋਣਗੇ, ਸਾਊਥ ਏਸ਼ੀਅਨ, ਉਹਨਾਂ ਨੇ ਇਹ ਸ਼ੁਰੂ ਕੀਤਾ ਹੋਇਆ ਕਿ ਵੀ ਨੀਡ ਮੋਰ ਸਟੈਚੂਜ਼ ਨਾਟ ਲੈਸ, ਲੈਟ ਅਸ ਸੈਲੀਬ੍ਰੇਟ ਪੀਪਲ whose values we can all be inspired by and who tell the story of this wonderfully diverse nation, said Zahra Zaida, campaigner and founder of Hidden Heroes campaign as part of her wider We Too Built Britain initiative. ਉਹਨਾਂ ਨੇ ਕਿਹਾ ਅਸੀਂ ਵੀ ਬਣਾਇਆ ਇਸ ਮੁਲਕ ਨੇ, ਤੁਹਾਡੇ ਪਿਓ ਦਾ ਨਹੀਂ ਹੈਗਾ। ਔਰ ਇਸ ਕੈਂਪੇਨ ਦੇ ਥੱਲੇ ਕਿ ਵੀ ਜਿਨ੍ਹਾਂ ਦੀ ਕੰਟਰੀਬਿਊਸ਼ਨ ਹੈ ਇਸ ਮੁਲਕ ਨੂੰ, ਡਾਈਵਰਸ ਮੁਲਕ ਨੂੰ ਅੱਗੇ ਲਿਜਾਣ 'ਚ, ਉਹਨਾਂ ਨੂੰ ਰੈਕਗਨਾਈਜ਼ ਕਰੋ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਸਿੰਬੋਲਿਜ਼ਮ in representation has a role to play in cohesion and bringing people together under shared values। ਹੁਣ ਇਹਨਾਂ ਸਾਰਿਆਂ ਦੇ ਵਿੱਚ ਇੱਕ ਨਾਂ ਜਿਹੜਾ ਐਡਵਾਂਸ ਹੋਇਆ, ਇੱਕ ਬਹੁਤ ਵੱਡੀ ਸਪਾਈ ਹੋਈ ਹੈ ਜਸੂਸ ਇੰਡੀਅਨ ਓਰੀਜਨ ਦੀ, ਨੂਰ ਇਨਾਇਤ ਖਾਨ, ਜਿਹਨੂੰ ਬਾਅਦ ਦੇ ਵਿੱਚ ਬੜਾ ਟਾਰਚਰ ਕਰਕੇ ਜਿਹੜਾ ਮਾਰਿਆ ਗਿਆ ਸੀ ਵਰਲਡ ਵਾਰ 2 ਦੇ ਵੇਲੇ। ਔਰ ਇੱਕ ਉਹਨਾਂ ਦਾ ਨਾਂ ਜਿਹੜਾ ਫਾਰਵਰਡ ਹੋ ਰਿਹਾ। ਔਰ ਦੂਸਰੇ ਪਾਸੇ ਸੋਫੀਆ ਦਲੀਪ ਸਿੰਘ ਦਾ ਨਾਂ ਬੀਬੀ ਪ੍ਰੀਤ ਕੌਰ ਗਿੱਲ ਨੇ ਫਾਰਵਰਡ ਕੀਤਾ ਕਿ ਉਹਨੇ ਜਿਹੜਾ ਇਹ ਵੋਟਿੰਗ ਹੱਕ ਦਿਵਾਇਆ ਪ੍ਰਿੰਸੈਸ ਸੋਫੀਆ, ਦਾ ਗ੍ਰੈਂਡ ਡਾਟਰ ਆਫ ਕੁਈਨ ਵਿਕਟੋਰੀਆ, ਗॉड ਡਾਟਰ, ਗ੍ਰੈਂਡ ਡਾਟਰ ਮਹਾਰਾਜਾ ਰਣਜੀਤ ਸਿੰਘ ਦੀ, ਤਾਂ ਕੁਈਨ ਵਿਕਟੋਰੀਆ ਨੇ ਉਹਨੂੰ ਅਡਾਪਟ ਕੀਤਾ ਸੀ ਕਿਉਂਕਿ ਜਿਹੜਾ ਉਹ ਗॉड ਸਨ ਬਣਾਇਆ ਹੋਇਆ ਸੀ ਦਲੀਪ ਸਿੰਘ ਨੂੰ। ਵਾਜ਼ ਅਮੰਗ ਦਾ ਲੀਡਿੰਗ suffragettes who fought for women's right to vote in 19th Britain. Now Britain's first Sikh female parliamentarian Preet Gill has nominated her as a candidate for a new memorial to better represent the diversity of the community. ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਾਰੇ ਕੈਂਪੇਨ ਦੇ ਚੱਲਦੇ ਆ ਕਿ ਭਾਈ ਹਿਡਨ ਹੀਰੋਜ਼ ਕੌਣ ਨੇ, ਇਹ ਹਿਡਨ ਹੀਰੋ ਹੈ ਜਿਹਨੂੰ ਕਦੇ ਰੈਕਗਨਾਈਜ਼ ਇਸ ਲੈਵਲ ਤੇ ਨਹੀਂ ਕੀਤਾ ਗਿਆ ਔਰ ਉਸ ਦਾ ਜਿਹੜਾ ਬੁੱਤ ਹੈ ਉਹ ਇੰਸਟਾਲ ਕੀਤਾ ਜਾਏ। ਸੋ ਅਸੀਂ ਸਮਝਦੇ ਹਾਂ ਵੀ ਇਹ ਫਖਰ ਵਾਲੀ ਗੱਲ ਹੈ। ਔਰ ਈਵਨ ਇਹ ਨਿਊਜ਼ ਸਾਰੇ ਇੰਡੀਅਨ ਮੀਡੀਆ 'ਚ ਵੀ ਲੱਗੀ ਹੈ ਔਰ ਉਸ ਸਾਰੇ 'ਚ ਉਹਨਾਂ ਨੇ ਕਿਹਾ ਕਿ ਭਈ ਇਹ ਜੇ ਅਸੀਂ ਸੱਚਮੁੱਚ ਯੂਕੇ ਨੂੰ ਸਮਝਦੇ ਹਾਂ ਵੀ ਡਾਈਵਰਸ ਕੰਟਰੀ ਹੈ ਤੇ ਜਿਨ੍ਹਾਂ ਦੀ ਕੰਟਰੀਬਿਊਸ਼ਨ ਹੈ ਉਹਨੂੰ ਰੈਕਗਨਾਈਜ਼ ਕਰੋ। ਸੋ ਅਸੀਂ ਬੀਬੀ ਪ੍ਰੀਤ ਕੌਰ ਗਿੱਲ ਔਰ ਬੀਬੀ ਜ਼ਾਹਰਾ ਜਿਨ੍ਹਾਂ ਨੇ ਇਹ ਸਾਰਾ ਮੂਵ ਸ਼ੁਰੂ ਕੀਤਾ ਹੈ, ਇਹਨਾਂ ਸਾਰਿਆਂ ਨੂੰ ਮੁਬਾਰਕਬਾਦ ਦਿੰਦੇ ਹਾਂ। ਚੀਰਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084।
ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸਟੈਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਕਬਜ਼ੇ ਵਾਲੇ ਪੰਜਾਬ ਵਿੱਚ ਮੁਸਲਮਾਨ ਭਾਈਚਾਰੇ ਵੱਲੋਂ ਬਕਰੀਦ ਦਾ ਜਿਹੜਾ ਤਿਉਹਾਰ ਸੀ ਉਹ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਮਲੇਰਕੋਟਲੇ ਦੀ ਈਦਗਾਹ ਵਿੱਚ 15,000 ਤੋਂ ਜ਼ਿਆਦਾ ਮੁਸਲਮਾਨਾਂ ਨੇ ਸਾਂਝੇ ਤੌਰ ਤੇ ਨਮਾਜ਼ ਅਦਾ ਕੀਤੀ ਹੈ। ਸੋ ਪੰਜਾਬ ਵਿੱਚ ਮੁਸਲਮਾਨ ਜਿਹੜੇ ਭੈਣ ਭਰਾ ਨੇ ਉਹ ਬਹੁਤ ਮਹਿਫੂਜ਼ ਮਹਿਸੂਸ ਕਰਦੇ ਹਨ। ਸੋ ਹਾਲਾਂਕਿ ਭਾਰਤ ਭਰ ਵਿੱਚ ਜਿਹੜੇ ਹਿੰਦੂ ਤਵੀਆਂ ਨੇ ਮੁਸਲਮਾਨਾਂ ਦੇ ਖਿਲਾਫ ਜਿਹੜੀ ਨਫ਼ਰਤ ਦਾ ਮਾਹੌਲ ਹੈ ਉਹ ਸਿਰਜਿਆ ਹੋਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਚਰਨ ਦੀ ਸਾਂਝੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਇੱਕ ਬੜੇ ਪਿਆਰੇ ਵਿਊਅਰ ਦਲਜੀਤ ਸਿੰਘ, ਉਹਨਾਂ ਨੇ ਕੱਲ ਔਰ ਉਸ ਤੋਂ ਪਹਿਲਾਂ ਵੀ 2-3 ਦਿਨ ਪਹਿਲਾਂ ਫੇਸਬੁੱਕ ਦੇ ਉੱਤੇ ਇੱਕ ਲਿੰਕ ਸ਼ੇਅਰ ਕੀਤਾ ਸੀ ਔਰ ਉਹ ਲਿੰਕ ਸਮਰਾਲੇ ਦੇ ਨੇੜੇ, ਜ਼ਿਲ੍ਹਾ ਲੁਧਿਆਣਾ ਹੈ, ਸਮਰਾਲਾ ਵੱਡਾ ਕਸਬਾ ਹੈ, ਉਹਦੇ ਨੇੜੇ ਪਿੰਡ ਹੈ ਨਾਗਰਾ, ਉਸ ਨਾਲ ਸੰਬੰਧਿਤ ਸੀ ਕਿ ਕਿਵੇਂ ਉਸ ਨਾਗਰਾ ਪਿੰਡ ਦੇ 2 ਵੱਡੇ ਸਰਦਾਰਾਂ ਨੇ ਆਪਣੀ ਜ਼ਮੀਨ ਜਿਹੜੀ ਹੈ ਉਹ ਡੋਨੇਟ ਕੀਤੀ ਤਾਂ ਕਿ ਮੁਸਲਮਾਨ ਭਰਾ ਜਿਹੜੇ ਉੱਥੇ ਮਜ਼ਦੂਰੀ ਕਰਦੇ ਨੇ, ਨੇੜੇ ਤੇੜੇ ਦੇ ਹੋਰ ਪਿੰਡਾਂ 'ਚ ਵੀ, ਉਹ ਜਿਹੜੇ ਨੇ ਉਹਨਾਂ ਦੇ ਲਈ ਇਬਾਦਤ ਦੇ ਲਈ, ਨਮਾਜ਼ ਅਦਾ ਕਰਨ ਦੇ ਲਈ ਥਾਂ ਹੋਏ। ਔਰ ਉਸ ਦੇ ਉੱਤੇ ਇੱਕ NGO ਨੇ ਇੱਕ ਪੂਰੀ ਜਿਹੜੀ ਹੈ ਵੀਡੀਓ ਬਣਾਈ ਔਰ ਸਾਨੂੰ ਵੀਰ ਦਲਜੀਤ ਸਿੰਘ ਉਹਨਾਂ ਨੇ ਜਦੋਂ ਲਿੰਕ ਵੀ ਭੇਜਿਆ ਕੱਲ, ਉਹਨਾਂ ਨੇ ਫਿਰ ਸ਼ਿਕਵਾ ਕੀਤਾ ਕਿ ਜੀ ਜੇ ਇੰਨੀ ਵੱਡੀ ਗੱਲ ਖਬਰ ਹੈ TV 84 ਨਹੀਂ ਸ਼ੇਅਰ ਕਰੇਗਾ ਤੇ ਕੌਣ ਕਰੇਗਾ। ਬਹੁਤ ਬਹੁਤ ਸ਼ੁਕਰੀਆ ਵੀਰ ਦਲਜੀਤ ਸਿੰਘ ਜੀ, ਤੁਸੀਂ ਸਾਡੇ ਤੇ ਮਾਣ ਕਰਦੇ ਹੋ। ਪਰ ਅਸੀਂ ਇਹ ਗੱਲ ਦੱਸਦੇ ਹੀ ਹੈ ਕਿ ਵੀ ਇਹ ਜਿਹੜਾ ਵੀਡੀਓਜ਼ ਨੇ ਇਹਨਾਂ ਦਾ ਕਾਪੀਰਾਈਟ ਹੁੰਦਾ। ਜੇ ਤਾਂ ਪਿਕਚਰਸ ਔਰ ਦੂਸਰੇ 'ਚ ਡੀਟੇਲ ਹੋਏ ਫਿਰ ਅਸੀਂ ਉਹਨੂੰ ਖਬਰ ਦੇ ਤੌਰ ਤੇ ਡਿਸਕਸ ਕਰ ਲੈਂਦੇ ਹਾਂ, ਲੇਕਿਨ ਅਸੀਂ ਇਸ ਤਰ੍ਹਾਂ ਵੀਡੀਓ ਨਹੀਂ ਦਿਖਾ ਸਕਦੇ ਕਿਉਂਕਿ ਉਹਨਾਂ ਨੇ ਮੋਨੇਟਾਈਜੇਸ਼ਨ 'ਚ ਪਾਇਆ ਹੁੰਦਾ ਔਰ ਇਹ ਫਿਰ ਕਾਪੀਰਾਈਟ ਇਨਫ੍ਰਿੰਜਮੈਂਟ ਔਰ ਉਹਦੇ ਨਾਲ ਜਿਹੜਾ ਉਹ ਸਾਡਾ ਜਿਹੜਾ ਪੇਜ ਆ ਉਹ ਬਲੌਕ ਹੋ ਜਾਂਦਾ। ਪਰ ਅਸੀਂ ਇਹ ਰੈਕਗਨਾਈਜ਼ ਕਰ ਰਹੇ ਹਾਂ ਤੁਹਾਨੂੰ, ਤੁਹਾਡੇ ਇਸ ਜਿਹੜਾ ਜਿਵੇਂ ਤੁਸੀਂ ਪਿਆਰ ਕਰਦੇ ਹੋ, ਤੁਸੀਂ ਸਾਨੂੰ ਲਿੰਕ ਭੇਜਿਆ ਵੀ ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਨਾਗਰਾ ਪਿੰਡ ਦੇ ਉਹਨਾਂ, ਔਰ ਇੱਕ ਪੂਰਾ ਉਹ ਫੰਕਸ਼ਨ ਹੁੰਦਾ ਜਿਹਦੇ 'ਚ ਉਹਨਾਂ ਨੂੰ ਉਹ ਆਨਰ ਕਰ ਰਹੇ ਨੇ ਔਰ ਮੁਸਲਮਾਨ ਭਰਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪਿਕਚਰ ਉਹਨਾਂ ਨੂੰ ਦੇ ਰਹੇ ਨੇ। ਉਹਨਾਂ ਨੇ ਕਿਹਾ ਕਿ ਭਾਈ ਜਿਵੇਂ ਸਰਬੰਸਦਾਨੀ ਦੇ ਤੌਰ ਤੇ ਸਿੱਖ ਕੌਮ 10ਵੇਂ ਪਾਤਸ਼ਾਹ ਨੂੰ ਪਿਆਰ ਕਰਦੀ ਹੈ, ਤੁਸੀਂ ਮੁਸਲਮਾਨ ਭੈਣਾਂ ਭਰਾਵਾਂ ਦੀ ਜਿਹੜੀ ਹੈ ਉਸ ਗੱਲ ਨੂੰ ਸਮਝਦੇ ਆ, ਇਹ ਜੈਸਚਰ ਕੀਤਾ ਔਰ ਇੱਕ ਬੜਾ ਟਚਿੰਗ ਜਿਹਾ ਸੀਨ ਹੈ। ਉਹ ਪਿਕਚਰ ਦੇ ਰਹੇ ਨੇ, ਮੂੰਹ ਮਿੱਠਾ ਕਰਵਾ ਰਹੇ ਨੇ ਔਰ ਤੁਸੀਂ ਉਹਨਾਂ ਮੁਸਲਮਾਨ ਭਰਾਵਾਂ ਦੇ ਚਿਹਰਿਆਂ ਦੇ ਉੱਤੇ ਇੱਕ ਖੁਸ਼ੀ ਦਾ ਇਜ਼ਹਾਰ ਦੇਖ ਸਕਦੇ ਹੋ। ਇਸੇ ਤਰ੍ਹਾਂ ਮੈਂ ਜਦੋਂ ਤੁਸੀਂ ਇਹ ਕਿਹਾ ਕਿ ਭਾਈ ਇੱਕ ਪਾਸੇ ਹਿੰਦੂ ਤਵੀਆਂ ਨੇ ਭਾਰਤ ਭਰ ਦੇ ਵਿੱਚ ਨਫ਼ਰਤ ਫੈਲਾਈ ਹੋਈ ਹੈ ਮੁਸਲਮਾਨਾਂ ਦੇ ਖਿਲਾਫ, ਘੱਟ ਗਿਣਤੀਆਂ ਦੇ ਖਿਲਾਫ। ਪੰਜਾਬ ਬੇਸ਼ੱਕ ਇੰਡੀਅਨ ਆਕੂਪਾਈਡ ਹੈ, ਅਸੀਂ ਆਜ਼ਾਦੀ ਨਾਲ ਉੱਥੇ ਗੱਲ ਨਹੀਂ ਕਰ ਸਕਦੇ, ਪਰ ਇਹਦੇ ਬਾਵਜੂਦ ਸਿੱਖ ਕੌਮ ਵਿਚਲਾ ਜਿਹੜਾ ਸਭ ਨੂੰ ਪਿਆਰ ਕਰਨ ਦਾ ਜਜ਼ਬਾ ਹੈ, ਸਾਡਾ ਕਾਰਡੀਨਲ ਪ੍ਰਿੰਸੀਪਲ ਹੈ, ਉਹ ਉਸ ਧਰਤੀ ਦੇ ਉੱਤੇ ਵੀ ਉਹਨਾਂ ਹਿੰਦੂ ਤਵੀਆਂ ਦੀ ਨਫ਼ਰਤ ਦੇ ਵਿਚਾਲੇ ਵੀ ਉਸ ਦਾ ਜਲਵਾ ਦੁਨੀਆ ਨੇ ਦੇਖਿਆ। ਉਹ ਕੋਵਿਡ-19 ਦੇ ਚੱਲਦਿਆਂ ਹੋਏ ਲੰਗਰ, ਉਹ ਆਕਸੀਜਨ ਦੀ ਜਿਹੜਾ ਲੰਗਰ ਹੋਏ, ਕਸ਼ਮੀਰ ਦੇ ਮੁੱਦੇ ਤੇ ਉੱਤੇ ਕਿਵੇਂ ਆਊਟਰੀਚ ਕਰਕੇ ਕਸ਼ਮੀਰੀ ਬੱਚਿਆਂ ਨੂੰ ਥਾਂ ਥਾਂ ਪਹੁੰਚਾਉਣਾ। ਔਰ ਇਹ ਕੈਪਟਨ ਅਮਰਿੰਦਰ ਜਿਹੜਾ ਹੁਣ ਜਿਸ ਦਾ ਆਲਰੇਡੀ ਡਾਊਨਫਾਲ ਸ਼ੁਰੂ ਹੋ ਚੁੱਕਾ ਹੈ, ਉਹ ਤਾਂ ਆਊਟ ਹੀ ਆ ਹੁਣ ਪਿੱਚ ਤੋਂ। ਉਹਨਾਂ ਨੇ ਨਵਾਂ ਜਮੂਰਾ ਨਵਜੋਤ ਸਿੱਧੂ ਲਿਆ ਕੇ ਖੜਾ ਕਰ ਦਿੱਤਾ। ਪਰ ਇਹ ਕਹਿੰਦੇ ਨੇ ਕਿ ਭਾਈ ਡੈਵਲ ਨੂੰ ਵੀ ਉਹਦਾ ਹੱਕ ਦੇਣਾ ਚਾਹੀਦਾ। ਇੱਕ ਕੰਮ ਉਹਨੇ ਜ਼ਰੂਰ ਇਹ ਚੰਗਾ ਕੀਤਾ ਜਾਂਦੇ ਜਾਂਦੇ ਕਿ ਮਲੇਰਕੋਟਲੇ ਨੂੰ ਇੱਕ ਡਿਸਟ੍ਰਿਕਟ ਦੇ ਤੌਰ ਦੇ ਉੱਤੇ ਰੈਕਗਨਾਈਜ਼ ਕੀਤਾ। ਮਲੇਰਕੋਟਲਾ ਟਾਊਨ ਜਿੱਥੇ 1.5 ਲੱਖ ਮੁਸਲਮਾਨ ਆਬਾਦੀ ਹੈ ਔਰ ਲਾਗਲੇ ਜਿਹੜੇ ਪਿੰਡ ਨੇ ਸ਼ਾਇਦ 42 ਪਿੰਡ ਜਾਂ 84 ਪਿੰਡ ਟੋਟਲ ਕਿਸੇ ਵੇਲੇ ਮਲੇਰਕੋਟਲਾ ਰਿਆਸਤ ਦੇ ਸੀ, ਕਈ ਡਬਲ ਨੇਮਡ ਨੇ, ਉਹਨਾਂ ਦੇ ਵਿੱਚ ਵੀ ਆਬਾਦੀ ਹੈ। ਔਰ ਇਸ ਜ਼ਿਲ੍ਹਾ ਬਣਨ ਨਾਲ ਜਿਹਦੇ ਤੇ ਫਿਰ ਯੂਪੀ ਦੇ ਆਦਿੱਤਿਆਨਾਥ ਨੇ ਬੜਾ ਰੌਲਾ ਪਾਇਆ ਸੀ। ਹੁਣ ਇਸ ਗੱਲ ਦਾ ਮੈਨੂੰ ਵੀ ਅਹਿਸਾਸ ਨਹੀਂ ਸੀ ਕਿ ਵੀ ਇੰਨੀ ਵੱਡੀ ਈਦਗਾਹ ਹੈ। ਜਦੋਂ ਮੈਂ ਅੱਜ ਖਬਰ ਬਕਰੀਦ ਦੇ ਹਵਾਲੇ ਨਾਲ ਸੀ ਇਹ ਤਾਂ ਡਿਸਕਸ ਕੀਤਾ ਸੀ ਕਿ ਵੀ ਨਾਰਥ ਇੰਡੀਆ ਦੀ ਸਭ ਤੋਂ ਵੱਡੀ ਪਸ਼ੂ ਮੰਡੀ ਬੱਕਰਿਆਂ ਦੀ ਲੱਗਦੀ ਹੈ, 2-2 ਲੱਖ ਦਾ ਬੱਕਰਾ ਵਿਕਦਾ ਔਰ ਵਪਾਰੀ ਆਉਂਦੇ ਨੇ ਹਰਿਆਣਾ ਰਾਜਸਥਾਨ ਤੋਂ। ਪਰ ਇਹ ਦਰਸ਼ਕ ਦੇਖ ਸਕਦੇ ਨੇ ਇਹਦੀ ਪਿਕਚਰ ਵੀ ਕਿ ਏਸ਼ੀਆ ਦੀਆਂ ਵੱਡੀਆਂ ਈਦਗਾਹਾਂ ਚੋਂ ਇੱਕ ਈਦਗਾਹ ਮਲੇਰਕੋਟਲੇ ਜਾ ਜਿੱਥੇ 15,000 ਲੋਕਾਂ ਨੇ ਬਕਰੀਦ ਵਾਲੇ ਦਿਨ ਜਿਹੜੀ ਆ ਉਹ ਨਮਾਜ਼ ਉੱਥੇ ਅਦਾ ਕੀਤੀ। ਔਰ ਇਸ ਤੋਂ ਇਲਾਵਾ ਉਹਦੇ 'ਚ ਜਿਹੜੇ ਨੇ ਵੱਡੇ ਵੱਡੇ ਉਹਨਾਂ ਦੇ ਆਗੂ ਵੀ ਆਏ। ਮੁਫਤੀ ਪੰਜਾਬ ਮੌਲਾਨਾ ਇਰਤਕਾਲ ਹਸਨ ਕਾਂਦਲਵੀ,
ਉਹਨਾਂ ਨੇ ਜਿਹੜੀ ਹੈ ਉਸ ਨਮਾਜ਼ ਨੂੰ ਲੀਡ ਕੀਤਾ ਔਰ ਇਨਸਾਨੀਅਤ ਦੇ ਔਰ ਪਿਆਰ ਦਾ ਮੈਸੇਜ ਉਹਨਾਂ ਨੇ ਦਿੱਤਾ ਹੈ। ਔਰ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਸਿੱਖ ਆਗੂ ਔਰ ਪੰਜਾਬ ਦੇ ਵਿੱਚ ਫੁੱਲ ਕੈਬਨਿਟ ਰੈਂਕ ਐਜੂਕੇਸ਼ਨ ਮਿਨਿਸਟਰ ਹੈ ਰਜ਼ੀਆ ਸੁਲਤਾਨਾ, ਜਿਨ੍ਹਾਂ ਦਾ ਆਪਣਾ ਇਲਾਕਾ ਵੀ ਮਲੇਰਕੋਟਲਾ ਹੈ, ਉਹਨਾਂ ਨੇ ਵੀ ਜਿਹੜਾ ਉਸ ਦੇ ਵਿੱਚ ਪਾਰਟਿਸਿਪੇਸ਼ਨ ਕੀਤੀ। ਔਰ ਹੋਰ ਬਹੁਤ ਸਾਰੇ ਜਿਹੜੇ ਨੇ ਸਿਟੀ ਦੇ ਔਰ ਡਿਸਟ੍ਰਿਕਟ ਦੇ ਅਧਿਕਾਰੀ ਵੀ ਉਸ ਦੇ ਵਿੱਚ ਆਏ। ਔਰ ਇਹ ਆਲਮੋਸਟ 1 ਹਫ਼ਤੇ ਤੋਂ ਇੱਥੇ ਤਿਆਰੀਆਂ ਪੂਰੀਆਂ ਚੱਲ ਰਹੀਆਂ ਸੀ। ਔਰ ਨਾਲ ਦੇ ਲੱਗਦੇ ਜਿਹੜੇ ਹੋਰ ਵੀ ਇਸ ਇਲਾਕੇ ਦੇ ਪਿੰਡਾਂ 'ਚ ਮੁਸਲਮਾਨਾਂ ਨੇ ਜਿਹੜਾ ਉਹ ਬਕਰੀਦ ਦੀ ਜਿਹੜੀ ਹੈ ਉਹ ਨਮਾਜ਼ ਪੜ੍ਹੀ ਆ ਕੇ। ਸੋ ਮੈਂ ਸਮਝਦਾ ਵੀ ਇਹ ਜਿਹਨੂੰ ਕਹਿੰਦੇ ਨੇ ਕਿ ਵੀ ਇੱਕ ਡੈਜ਼ਰਟ ਦੇ ਵਿੱਚ ਓਏਸਿਸ ਹੈ ਨਖਲਿਸਤਾਨ, 4 ਚੁਫੇਰੇ ਜਦੋਂ ਡੈਜ਼ਰਟ ਹੁੰਦਾ ਹੈ ਤੇ ਵਿੱਚ ਇੱਕ ਥਾਂ ਨਿਕਲਦੀ ਜਿੱਥੇ ਹਰਿਆਵਲ ਹੈ, ਪਾਣੀ ਵੀ ਹੈ, ਦੂਜਾ ਵੀ ਹੈ। ਸੋ ਪੰਜਾਬ ਜਿਹੜਾ ਅੱਜ ਵੀ ਉਹ ਭਾਰਤ ਦੇ ਮੁਸਲਮਾਨਾਂ ਦੇ ਲਈ ਜਿਹੜਾ ਉਹ ਨਖਲਿਸਤਾਨ ਹੈ, ਉਹ ਓਏਸਿਸ ਹੈ ਉਸ ਡੈਜ਼ਰਟ ਦੇ ਵਿੱਚ। ਔਰ ਕਲੋਜ਼ਿੰਗ ਜਿਵੇਂ ਅਸੀਂ ਰੋਜ਼ਾਨਾ ਕਬੀਰ ਸਾਹਿਬ ਦੀ ਬਾਣੀ ਤੇ ਵਿਚਾਰ ਕਰਦੇ, ਗੌੜੀ ਰਾਗ ਦਾ ਸ਼ਬਦ ਹੈ, ਖੱਟ ਨੇਮ ਕਰ ਕੋਠੜੀ ਬਾਂਧੀ, ਬਸਤ ਅਨੂਪ ਬੀਚ ਪਾਈ, ਕੁੰਜੀ ਕੁਲਫ ਪ੍ਰਾਨ ਕਰ ਰਾਖੇ, ਕਰਤੇ ਬਾਰ ਨਾ ਲਾਈ, ਅਬ ਮਨ ਜਾਗਤ ਰੋ ਰੇ ਭਾਈ, ਗਾਫਲ ਹੋਏ ਕੇ ਜਨਮ ਗਵਾਇਓ, ਚੋਰ ਮੁੱਸੈ ਘਰ ਜਾਈ ਰਹਾ। ਹੁਣ ਜਿਵੇਂ ਰੱਬ ਦੇ ਬੰਦੇ ਸਾਨੂੰ ਬਾਰ-ਬਾਰ ਯਾਦ ਦਹਾਨੀ ਕਰਵਾਉਂਦੇ ਨੇ ਕਿ ਇਨਸਾਨੀ ਜ਼ਿੰਦਗੀ, ਇਨਸਾਨੀ ਵਜੂਦ ਇੱਕ ਤਾਂ ਦੁਨੀਆ ਨੂੰ ਭੋਗਣ ਦੇ ਲਈ ਹੈ, ਅੱਖਾਂ ਨੇ, ਨੱਕ ਹੈ, ਜ਼ਬਾਨ ਹੈ, ਸਾਡੇ ਸੈਕਸ਼ੂਅਲ ਆਰਗਨ ਨੇ। ਉਹ ਇੱਕ ਤਾਂ ਉਹ ਲੋਕ ਨੇ ਜਿਹੜੇ ਉਹਨਾਂ ਸਵਾਦਾਂ ਜਿਨ੍ਹਾਂ ਨੂੰ ਇੰਦਰੀਆਂ ਕਹਿੰਦੇ ਨੇ, 5 ਗਿਆਨ ਇੰਦਰੀਆਂ ਨੇ, 5 ਕਰਮ ਇੰਦਰੀਆਂ ਨੇ। ਪਰ ਜਦੋਂ ਹਿਊਮਨ ਬਾਡੀ ਦੀ ਫਾਰਮੇਸ਼ਨ ਹੁੰਦੀ ਹੈ, ਜਿਸ ਬਾਰੇ ਜਿਹੜਾ ਪੁਰਾਣਾ ਫਲਸਫਾ ਸੀ ਕਿ 5 ਤੱਤ 5 ਐਲੀਮੈਂਟਸ ਜਿਹੜੇ ਨੇ ਬਾਡੀ ਨੂੰ ਬਣਾਉਂਦੇ ਨੇ, ਆਕਾਸ਼, ਵਾਯੂ, ਅਗਨੀ, ਜਲ, ਪ੍ਰਿਥਵੀ, ਔਰ ਉਹਦੇ 'ਚ ਫਿਰ ਪ੍ਰਾਣ ਜਾਂ ਜ਼ਿੰਦਗੀ ਜਿਹੜੀ ਹੈ ਉਹ ਜਦੋਂ ਰੁਮਕਦੀ ਹੈ, ਧੜਕਦੀ ਹੈ, ਤੇ ਉਹ ਹੀ ਅਲਟੀਮੇਟ ਅਸੀਂ ਉਹਨੂੰ ਜ਼ਿੰਦਗੀ ਕਹਿੰਦੇ ਹਾਂ। ਜਿੱਦਣ ਉਹ ਪ੍ਰਾਣ ਨਿਕਲ ਜਾਂਦੇ ਨੇ, ਸਾਹ ਮੁੱਕ ਜਾਂਦੇ ਨੇ, ਸਰੀਰ ਤਾਂ ਉੱਥੇ ਹੀ ਪਿਆ ਹੁੰਦਾ ਐਲੀਮੈਂਟਸ, ਪਰ ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਉਹਨੂੰ ਫਿਰ ਅਸੀਂ ਕਹਿੰਦੇ ਹਾਂ ਵੀ ਉਹਨੂੰ ਜਾਂ ਸਾੜ ਦਿਓ ਜਾਂ ਦਫਨਾ ਦਿਓ, ਜੋ ਵੀ ਮਜ਼ਹਬੀ ਵਿਸ਼ਵਾਸ ਹੁੰਦੇ ਨੇ। ਔਰ ਕਬੀਰ ਸਾਹਿਬ ਫਰਮਾਉਂਦੇ ਨੇ ਕਿ ਖੱਟ ਨੇਮ ਕਰ ਕੋਠੜੀ ਬਾਂਧੀ, ਬਸਤ ਅਨੂਪ ਬੀਚ ਪਾਈ। ਖੱਟ 6 ਨੂੰ ਕਹਿੰਦੇ ਨੇ। ਹੁਣ 5 ਤੱਤ ਤੇ ਉਹਨਾਂ ਦੇ ਵਿੱਚ ਜਦੋਂ ਪ੍ਰਾਣ ਰਲਦੇ ਨੇ, ਉਹਨਾਂ ਨੇ ਕਿਹਾ ਵੀ ਇਹਦੇ ਨਾਲ ਇਹ ਹਿਊਮਨ ਬਾਡੀ ਜਿਹਦੇ 'ਚ ਲਾਈਫ ਪਾਈ ਹੈ ਉਸ ਰੱਬ ਨੇ ਬੰਨੀ, ਪਰ ਇਹਦੇ 'ਚ ਅਨੂਪ ਹੁੰਦਾ ਹੈ ਲਾ ਮਿਸਾਲ, ਬਹੁਤ ਖੂਬਸੂਰਤ। ਉਸ ਦੇ ਵਿੱਚ ਜਿਹੜੀ ਸਭ ਤੋਂ ਖੂਬਸੂਰਤ ਚੀਜ਼ ਜ਼ਾਹਰ ਹੈ ਰੱਬ ਦਾ ਆਪਣਾ ਨਾਂ, ਉਹ ਉਸ ਦੇ ਵਿੱਚ ਰੱਖਿਆ, ਕੁੰਜੀ ਕੁਲਫ ਪ੍ਰਾਣ ਕਰ ਰਾਖੇ, ਕਿ ਜਿੰਦਾ ਤੇ ਚਾਬੀ। ਕੁਲਫ ਜਿੰਦੇ ਨੂੰ ਕਹਿੰਦੇ ਨੇ ਔਰ ਕੁੰਜੀ ਚਾਬੀ ਨੂੰ ਕਹਿੰਦੇ ਨੇ, ਕਿ ਜਿਹੜੀ ਇਸ ਸਾਰੇ ਵਜੂਦ ਦੀ ਕੁੰਜੀ ਵੀ ਔਰ ਤਾਲਾ ਵੀ ਹੈ ਉਹ ਪ੍ਰਾਣ ਨੇ। ਕਰਤੇ ਬਾਰ ਨਾ ਲਾਈ, ਇਹ ਅਕਾਲ ਪੁਰਖ ਨੇ ਇਹ ਕ੍ਰੀਏਸ਼ਨ ਕੀਤੀ ਔਰ ਉਹਨੇ ਬਿਨਾਂ ਦੇਰੀ ਤੋਂ ਕੀਤੀ। ਉਹਨਾਂ ਨੇ ਕਿਹਾ ਵੀ ਅਬ ਮਨ ਜਾਗਤ ਰੋ ਰੇ ਭਾਈ, ਹੈ ਮੇਰੇ ਮਨ ਜਾਗਦਾ ਰਹਿ, ਗਾਫਲ ਹੋਏ ਕਾ ਜਨਮ ਗਵਾਇਓ, ਚੋਰ ਮੁੱਸੈ ਘਰ ਜਾਏ, ਕਿ ਤੂੰ ਸੁੱਤਾ ਪਿਆ, ਤੇਰੀ ਰੂਹ ਸੁੱਤੀ ਪਈ ਹੈ, ਤੇਰੀ ਜ਼ਮੀਰ ਮਰੀ ਹੋਈ ਹੈ, ਔਰ ਤੈਨੂੰ ਇਹ ਦੁਨੀਆ ਦੇ ਭੋਗਾਂ ਦੇ ਚੋਰ ਜਿਹੜੇ ਨੇ, ਠੱਗ ਜਿਹੜੇ ਨੇ, ਮੁਸਣਾ ਹੁੰਦਾ ਲੁੱਟਣਾ, ਉਹ ਲੁੱਟ ਰਹੇ ਨੇ। 5 ਪਹਿਰੂਆ ਧਰਮੇ ਰਹਤੇ ਤਿਨਕਾ ਨਹੀਂ ਪਤਿਆਰਾ, 5 ਪਹਿਰੇਦਾਰ ਨੇ, 2 ਅੱਖਾਂ ਤੁਹਾਡੀਆਂ, 2 ਨਾਸਾਂ, 1 ਮੂੰਹ। ਉਹਨਾਂ ਨੇ ਕਿਹਾ ਜੀ ਇਹ ਕਹਿਣ ਨੂੰ ਤਾਂ ਪਹਿਰੇਦਾਰ ਨੇ, ਪਰ ਇਹਨਾਂ ਦਾ ਕੋਈ ਤਬਾਰ ਨਹੀਂ ਹੈ, ਕਿਉਂਕਿ ਇਹ ਪੰਜੋ ਹੀ ਗਲਤ ਵੀ ਉਸ ਸਾਰੇ ਚੋਂ ਕਰਦੇ ਨੇ। 5 ਪਹਿਰੂਆ ਧਰਮੇ ਰਹਤੇ ਤਿਨਕਾ ਨਹੀਂ ਪਤਿਆਰਾ, ਚੇਤ ਸੁਚੇਤ ਚਿੱਤ ਹੋਏ ਰਹੋ, ਤੋ ਲੈ ਪ੍ਰਗਾਸ ਉਜਾਰਾ, ਕਿ ਜੇ ਤੁਸੀਂ ਸੁਚੇਤ ਹੋ, ਅਲਰਟ ਹੋ, ਤੁਹਾਡੀ ਰੂਹ ਰੱਬ ਦੇ ਨਾਲ ਜੁੜੀ ਹੋਈ ਹੈ, ਫਿਰ ਤੁਸੀਂ ਇਹਨਾਂ 5 ਪਹਿਰੇਦਾਰਾਂ ਨੂੰ ਵੀ ਚੰਗੇ ਪਾਸੇ ਲਾ ਸਕਦੇ ਹੋ। ਪ੍ਰਗਾਸ ਹੁੰਦਾ ਹੈ ਲਾਈਟ, ਫਿਰ ਇਹ ਰੱਬ ਦੇ ਨਾਂ ਦੀ ਰੋਸ਼ਨੀ ਵੱਲ ਮੁੜਨਗੇ, ਅਦਰਵਾਈਜ਼ ਦੁਨੀਆ ਦੀ ਐਸ਼ੋ ਇਸ਼ਰਤ ਦੇ ਵਿੱਚ ਇਹ ਤੁਹਾਨੂੰ ਗਵਾ ਦੇਣਗੇ। 9 ਘਰ ਦੇਖ ਜੋ ਕਾਮਨ ਭੂਲੀ, ਬਸਤ ਅਨੂਪ ਨਾ ਪਾਈ, ਕਹਿਤ ਕਬੀਰ ਨਵੇਂ ਘਰ ਮੂਸੇ, 10ਵੇਂ ਤਤ ਜਮਾਈ। ਹੁਣ 5 ਪਹਿਰੇਦਾਰ ਤਾਂ ਜਿਹੜੇ ਸਾਡੇ ਗਿਆਨ ਇੰਦਰੇ ਨੇ, ਪਰ ਜਦੋਂ ਹੁਣ 9 ਘਰ ਦੀ ਗੱਲ ਹੁੰਦੀ ਹੈ ਤੇ ਗੁਰਦੁਆਰਾ ਲਾਏ ਭਾਵਨੀ ਇੱਕ ਨਾ 10ਵਾਂ ਦਵਾਰ ਦਿਖਾਏ, ਦਾ ਮਤਲਬ 9 ਜਿਹੜੇ ਹੋਰ ਨੇ ਉਹਨਾਂ ਦੇ ਵਿੱਚ ਫਿਰ ਇਹੀ 2 ਅੱਖਾਂ, 2 ਨਾਸਾਂ,
ਤੁਹਾਡਾ ਮੂੰਹ ਜ਼ਬਾਨ ਮੂੰਹ ਜਿਹੜੀ ਕਿ ਰਸ ਹੈ, ਜੀ। ਲਿੰਗ ਔਰ ਗੁਦਾ, ਇਹ ਤੁਹਾਡੇ ਔਰ ਸਕਿਨ ਉਹਦੇ ਨਾਲ ਆ ਜਾਂਦੀ ਹੈ। ਇਹ ਨੇ ਜਿਹੜੇ ਕਿ ਤੁਹਾਨੂੰ ਦੁਨੀਆ ਦੇ ਨਾਲ ਜੋੜਦੇ ਨੇ। ਕਬੀਰ ਸਾਹਿਬ ਨੇ ਫਰਮਾਇਆ ਕਿ ਜੇ ਅਸੀਂ ਇਹਨਾਂ 9 ਦਰਵਾਜ਼ਿਆਂ ਦੀ ਦੁਨੀਆ 'ਚ ਫਸੇ ਰਹੇ, ਜਿਹੜੇ ਦੁਨੀਆ ਦੇ ਨਾਲ ਐਸ਼ੋ ਇਸ਼ਰਤ ਦੇ ਲਈ ਇਸਤੇਮਾਲ ਹੁੰਦੇ ਨੇ, ਫਿਰ ਬਸਤ ਅਨੂਪ ਨਾ ਪਾਈ, ਫਿਰ ਜਿਹੜੀ ਸਾਡੀ ਰੂਹ ਹੈ ਉਹਨੇ ਜਿਹੜੀ ਸਭ ਤੋਂ ਖੂਬਸੂਰਤ ਚੀਜ਼ ਰੱਬ ਦਾ ਨਾਮ ਸੀ ਉਹਨੂੰ ਗਵਾ ਲਿਆ। ਕਹਿਤ ਕਬੀਰ ਨਵੇਂ ਘਰ ਮੂਸੇ, ਕਿ ਇਹ ਜਿਹੜੇ 9 ਦਰਵਾਜ਼ੇ ਨੇ ਇਹ ਤਾਂ ਲਟੇਰੇ ਨੇ, ਲੁੱਟਣ ਲਈ ਨੇ, ਇਹ ਤੁਹਾਨੂੰ ਐਸ਼ੋ ਇਸ਼ਰਤ ਗਲਤਾਨ ਕਰਨ ਲਈ ਨੇ। 10ਵੇਂ ਤੱਤ ਸਮਾਈ, 10ਵਾਂ ਜਿਹੜਾ ਤੁਹਾਡੀ ਅਕਲ ਹੈ, ਤੁਹਾਡੀ ਰੂਹ ਹੈ, ਤੁਹਾਡਾ ਵਜੂਦ ਹੈ, ਤੁਹਾਡੀ ਐਨਲਾਈਟਨਮੈਂਟ ਹੈ, ਤੁਹਾਡੀ ਸੁਰਤ ਹੈ, ਜੀ ਇਹੀ ਅਸਲੀ ਤੱਤ ਹੈ ਔਰ ਇਹਦੇ ਨਾਲ ਜੁੜੋ। ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvd4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।